ਜਿਹੜੀ ਆਪਾਂ ਗੱਲ ਕਰਦੇ ਹਾਂ ਟਰਨੀ ਟਿਰਕੇ ਨਾਲ ਜੀ ਬਰਥ ਰਾਈਟ ਸਿਟੀਜ਼ਨਸ਼ਿਪ ਦੀ, ਇਹ ਜਿਹੜਾ ਪ੍ਰੋਜੈਕਟ 2025 ਦਾ ਟਰੰਪ ਉਹਨਾਂ ਨੇ ਕੈਂਪੇਨ ਟ੍ਰੇਲ ਦੇ ਵਿੱਚ ਇਸ ਦਾ ਇਸ਼ਾਰਾ ਕੀਤਾ ਸੀਗਾ ਵੀ ਉਹ ਰੋਕਣਗੇ। ਹੁਣ 14ਵੀਂ ਅਮੈਂਡਮੈਂਟ ਆ ਅਮਰੀਕਾ ਦੀ, ਜਿਹਦੇ ਨਾਲ ਤੁਹਾਨੂੰ ਜਿਹੜਾ ਵੀ ਇੱਥੇ ਜੰਮਿਆ ਆ, ਚਾਹੇ ਉਹ ਇਲੀਗਲ ਬੰਦੇ ਦਾ ਨਿਆਣਾ ਜੰਮਿਆ ਹੈ, ਚਾਹੇ ਸਿਟੀਜ਼ਨ ਦਾ ਜੰਮਿਆ, ਜਾਂ ਕਿਸੇ ਦਾ ਕੋਈ ਸਟੇਟਸ ਆ, ਜਿਹੜਾ ਕੋਈ ਅਮਰੀਕਾ ਦੀ ਧਰਤੀ ਦੇ ਵਿੱਚ ਜਿਸ ਦਾ ਜਨਮ ਹੋਇਆ ਹੈ, ਉਹਨੂੰ ਜੰਮਦੇ ਜਿਹੜੀ ਅਮਰੀਕਨ ਸਿਟੀਜ਼ਨਸ਼ਿਪ ਮਿਲਦੀ ਆ। ਇਸ ਨੂੰ ਜਿਹੜੀ ਉਹਨਾਂ ਨੇ ਰੱਦ ਕਰਨ ਦੀ ਕੋਸ਼ਿਸ਼ ਕੀਤੀ ਐਗਜ਼ੈਕਟਿਵ ਆਰਡਰ ਦੇ ਨਾਲ ਪਹਿਲੀ ਦਿਨ। ਇਹ ਹੁਣ ਮੋਸਟ ਪ੍ਰੋਬਬਲੀ ਸੁਪਰੀਮ ਕੋਰਟ ਤੱਕ ਜਿਹੜਾ ਮਸਲਾ ਜਾਊਗਾ। ਆਲਰੇਡੀ ਜਿਹੜੀ ਇੱਕ ਹੋਰ ਅਦਾਲਤ ਆ ਉਹਨਾਂ ਦੇ ਉੱਤੇ ਇਸ ਦੇ ਉੱਤੇ ਆਰਜੀ ਤੌਰ ਦੇ ਉੱਤੇ ਰੋਕ ਲਾ ਦਿੱਤੀ ਆ। ਸੋ ਇਹ ਪੂਰਾ ਮਸਲਾ ਹੁਣ ਕਿੱਦਾਂ ਆ, ਕਿਵੇਂ ਆ, ਕੀ ਤੁਹਾਨੂੰ ਲੱਗਦਾ ਵੀ ਇਸ ਦੇ ਵਿੱਚ ਹੋਣ ਜਾ ਰਿਹਾ ਹੈ? ਸੋ ਇਹ ਅੱਜ ਦਾ ਸਾਡਾ ਐਕਚੁਅਲੀ ਮੇਨ ਟੌਪਿਕ ਸੀਗਾ, ਕਿਉਂਕਿ ਹੁਣ ਤੁਹਾਡੀ ਸਾਰਿਆਂ ਦੀ ਅਟੈਂਸ਼ਨ ਆ ਸਾਨੂੰ, ਤੇ ਸਾਰੇ ਵਿਊਅਰਸ ਨੇ ਆਲਰੇਡੀ ਜੁਆਇਨ ਜਿਹੜਾ ਕਰ ਲਿਆ। ਸੋ ਇਹ ਜਿਹੜਾ ਸੀਗਾ ਮੇਨ ਅੱਜ ਦਾ ਆਪਣਾ ਜਿਹੜਾ ਟੌਪਿਕ ਆ, ਤੇ ਕਾਫੀ ਕੁਝ ਤੁਸੀਂ ਇਹਦੇ ਬਾਰੇ ਸੁਣਿਆ ਹੋਣਾ। ਕੁਛ ਇੱਕ ਤੁਹਾਨੂੰ ਗੱਲਾਂ ਇਦਾਂ ਦੀਆਂ ਦੱਸਾਂਗੇ ਜਿਹੜੀਆਂ ਪੂਰੀ ਯੂਐਸ ਦੀ ਹਿਸਟਰੀ ਦੇ ਪਿੱਛੇ ਤੱਕ ਜਾ ਕੇ ਤੇ ਤੁਸੀਂ ਸ਼ਾਇਦ ਨਹੀਂ ਸੁਣੀਆਂ ਹੋਣੀਆਂ ਕਦੀ ਜੀ। ਸੋ ਮੰਡੇ ਨੂੰ ਜਦੋਂ ਇਹਨੇ ਸਹੁੰ ਚੱਕੀ ਚੀਫ ਜਸਟਿਸ ਜੌਨ ਰਾਬਰਟ ਦੇ ਮੂਹਰੇ, ਉਦੋਂ ਇਹਨੇ ਆਪਣਾ ਜਿਹੜਾ ਆਰਡਰ ਸੀਗਾ ਉਹ ਦੱਸਿਆ, ਉਹਦਾ ਲੇਬਲ ਸੀਗਾ ਪ੍ਰੋਟੈਕਟਿੰਗ ਦਾ ਮੀਨਿੰਗ ਐਂਡ ਵੈਲਿਊ ਆਫ ਅਮਰੀਕਨ ਸਿਟੀਜ਼ਨਸ਼ਿਪ। ਤੇ ਇਹਦੇ ਵਿੱਚ ਤੁਸੀਂ ਵੇਖੋ ਕਿ ਇਹਨੇ ਆਪਣਾ ਪੋਲੀਟੀਕਲ ਕਰੀਅਰ ਜਿਹੜਾ ਸੀਗਾ ਟਰੰਪ ਨੇ, ਇਹ ਓਬਾਮਾ ਨੂੰ ਟਾਰਗੇਟ ਕਰਕੇ, ਬਰਦਰ ਥਿਊਰੀ ਕਰਕੇ ਇਹਨੇ ਸ਼ੁਰੂ ਕੀਤਾ ਸੀਗਾ। ਇਹਨੇ ਉਹੀ ਜਿਹੜਾ ਪੁਆਇੰਟ ਜਿਹੜਾ ਫੜਿਆ ਸੀਗਾ, ਉੱਥੋਂ ਹੀ ਇਹ ਜਿਹੜਾ ਸੀਗਾ ਪੋਲਿਟਿਕਸ ਦੇ ਵਿੱਚ ਉਤਰਿਆ ਸੀਗਾ। ਟਰੰਪ ਨੇ ਜਦੋਂ ਫਿਰ ਆਪਣੀ ਸਹੁੰ ਚੱਕੀ ਤੇ ਉਹਨੇ ਸ਼ੁਰੂਆਤੀ ਦੇ ਵਿੱਚ ਇਹ ਕਿਹਾ ਕਿ ਜਿਹੜਾ ਯੂਐਸ ਸਿਟੀਜ਼ਨਸ਼ਿਪ ਹੈਗੀ ਆ ਇੱਕ ਪ੍ਰਾਈਸਲੈਸ ਗਿਫਟ ਹੈਗਾ ਜੀ। ਉਹਨੇ ਕਿਹਾ ਕਿ ਡਰੈਡ ਸਕਾਟ, ਇਹਦੇ ਡਰੈਡ ਸਕਾਟ ਦੇ ਕੇਸ ਬਾਰੇ ਆਪਾਂ ਗੱਲ ਕਰਾਂਗੇ। ਉਹਨੇ ਟਰੰਪ ਨੇ ਕਿਹਾ ਕਿ ਡਰੈਡ ਸਕਾਟ ਦਾ ਜਿਹੜਾ ਕੇਸ ਸੀਗਾ, ਉਹਨੇ ਜਿਹੜਾ ਯੂਐਸ ਦੀ ਕਨਸਟੀਟਿਊਸ਼ਨ ਨੂੰ ਮਿਸ ਇੰਟਰਪ੍ਰੇਟ ਕਰਤਾ ਕਿ ਇਹ ਡਰੈਡ ਸਕਾਟ ਦੇ ਡਿਸੀਜਨ ਬਾਰੇ ਆਪਾਂ ਗੱਲ ਜਿਹੜੀ ਕਰਾਂਗੇ। ਉਹਨੇ ਬੇਸਿਕਲੀ ਟਰੰਪ ਕਹਿੰਦਾ ਕਿ ਇਹ ਫੈਸਲਾ ਜਿਹੜਾ ਗਲਤ ਸੀਗਾ। ਉਸ ਤੋਂ ਬਾਅਦ ਉਹ ਕਹਿੰਦਾ ਕਿ ਇਹ ਤੁਸੀਂ ਦੇਖੇ ਆਇਓ ਕਿ ਪੋਲਿਟਿਕਸ ਇਹਦੀ ਕਿੱਦਾਂ ਦੀ ਹੈਗੀ ਆ, ਕੀ ਇਹਦੀ ਸੋਚ ਜਿਹੜੀ ਹੈਗੀ ਆ, ਕਿੱਥੋਂ ਇਹ ਬੋਲਦਾ ਵਾ, ਠੀਕ ਆ। ਤੇ ਡਰੈਡ ਸਕਾਟ ਨੂੰ ਇਹਨੇ ਕਿਉਂ ਮੈਂਸ਼ਨ ਕੀਤਾ, ਤਾਂ ਕਿ ਬਾਅਦ ਚ ਇਹਦੇ ਵੱਲ ਉਂਗਲੀ ਨਾ ਉੱਠੇ ਤੇ ਸਰਕਾਰ ਵੱਲ ਉਂਗਲੀ ਨਾ ਉੱਠੇ। ਇਹਨੇ ਸਿੱਧੇ ਹੀ ਜਿਹੜਾ ਸੀਗਾ ਕਿ ਡਰੈਡ ਸਕਾਟ ਵਾਲੇ ਡਿਸੀਜਨ ਨੂੰ ਇਹਨੇ ਕ੍ਰਿਟੀਸਾਈਜ਼ ਕਰਤਾ। ਤੇ ਨਾਲ ਹੀ ਇਹ ਕਹਿੰਦਾ ਕਿ ਪਰ ਜਿਹੜੀ 14th ਅਮੈਂਡਮੈਂਟ ਹੈਗੀ ਆ, ਜਿਹੜੀ ਸਿਟੀਜ਼ਨਸ਼ਿਪ ਦਿੰਦੀ ਆ, ਉਹਨੇ ਕਦੀ ਵੀ ਇਹ ਨਹੀਂ ਵਾਅਦਾ ਕੀਤਾ ਸੀਗਾ ਕਿ ਜਿਹੜੀ ਸਿਟੀਜ਼ਨਸ਼ਿਪ ਹੈਗੀ ਆ ਉਹ ਹਰੇਕ ਬੰਦੇ ਨੂੰ ਐਕਸਟੈਂਡ ਹੋਣੀ ਆ ਜੀ। ਬਰਥ ਰਾਈਟ ਸਿਟੀਜ਼ਨਸ਼ਿਪ ਦੀ ਆਪਾਂ ਗੱਲ ਹੋ ਰਹੇ ਆ। ਇਹਨੇ ਉਹਦੇ ਵਿੱਚ ਬੜੇ ਖੂਬਸੂਰਤੀ ਦੇ ਨਾਲ ਇੱਕ ਲਾਈਨ ਜਿਹੜੀ ਹੈਗੀ ਆ, ਠੀਕ ਆ, ਸਬਜੈਕਟ ਟੂ ਦਾ ਜੂਰਿਸਡਿਕਸ਼ਨ ਦੇਅਰਆਫ, ਇਹ ਜਿਹੜੀ ਲਾਈਨ ਹੈਗੀ ਆ ਨਾ, ਇਹਦੇ ਬੇਸ ਤੇ ਇਹ ਗੇਮ ਖੇਡਣ ਦੀ ਕੋਸ਼ਿਸ਼ ਜਿਹੜੀ ਸਾਰੇ ਕਰ ਰਹੇ ਆ ਕਿ 14th ਅਮੈਂਡਮੈਂਟ ਨੂੰ ਆਪਾਂ ਚੈਲੰਜ ਕਿੱਦਾਂ ਕਰਨਾ। ਇਹ ਕੀ ਕਹਿ ਰਿਹਾ ਹੈਗਾ ਕਿ ਜਿਹੜੀ 14th ਅਮੈਂਡਮੈਂਟ ਹੈਗੀ ਆ, ਇਹ ਬਰਥ ਰਾਈਟ ਸਿਟੀਜ਼ਨਸ਼ਿਪ ਜਿਹੜੀ ਹੈਗੀ ਆ ਕਿਹਨੂੰ ਦੇ ਸਕਦਾ ਜਾਂ ਕਿਹਨੂੰ ਨਹੀਂ ਦੇ ਸਕਦਾ, ਉਹ ਆਪਾਂ ਜਿਹੜਾ ਲਾਅ ਦੇ ਰਿਲੇਟਡ ਜਿਹੜੇ ਬਣਾਉਣੇ ਆ। ਤੇ ਪਹਿਲਾਂ ਹੀ ਆਉਂਦੇ ਹੀ ਇਹਨੇ ਡਰੈਡ ਸਕਾਟ ਤੋਂ ਪੱਲਾ ਆਪਣਾ ਜਿਹੜਾ ਝਾੜ ਲਿਆ। ਇਹ ਕੀ ਕਹਿੰਦਾ ਕਿ ਜਿਹੜੀ ਸਿਟੀਜ਼ਨਸ਼ਿਪ ਹੈਗੀ ਆ, ਇਹ 2 ਕੈਟਾਗਰੀ ਦੇ ਵਿੱਚ ਕਹਿੰਦਾ ਮੈਂ ਬੰਦਿਆਂ ਨੂੰ ਜਿਹੜਾ ਵੰਡਣਾ। ਓਕੇ, ਪਹਿਲੀ ਕੈਟਾਗਰੀ ਦੇ ਵਿੱਚ ਕਹਿੰਦਾ ਜਿਹਦੇ ਵਿੱਚ ਕਿ ਮਦਰ ਕੱਚੀ ਆ ਉੱਥੇ ਅਮਰੀਕਾ ਦੇ ਵਿੱਚ, ਤੇ ਫਾਦਰ ਜਿਹੜਾ ਯੂਐਸ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟ ਨਹੀਂ ਹੈਗਾ, ਉਹਦੇ ਜਿਹੜੇ ਜਵਾਕ ਜੰਮਦੇ ਆ ਉਹਨਾਂ ਨੂੰ ਸਿਟੀਜ਼ਨਸ਼ਿਪ ਨਹੀਂ ਦੇਣੀ। ਕੱਚਾ ਪਲੱਸ ਕੱਚਾ ਇਜ਼ ਇਕੁਅਲ ਟੂ ਕੱਚਾ, ਮਤਲਬ ਰਾਈਟ। ਤੇ ਦੂਸਰਾ ਉਹ ਕਹਿੰਦਾ ਕਿ ਭਾਵੇਂ ਉਹ ਇੱਥੇ ਵੀਜ਼ੇ ਵੂਜ਼ੇ ਤੇ ਵੀ ਪੱਕੇ ਤੇ ਹੈਗੇ ਆ, ਪਰ ਉਹ ਟੈਂਪਰੇਰੀ ਵੀਜ਼ਾ ਵਗੈਰਾ ਜਿਹੜੇ ਹੈਗੇ ਆ, ਸਟੂਡੈਂਟ ਵਗੈਰਾ, ਟੂਰਿਸਟ ਵੀਜ਼ਾ ਵਗੈਰਾ, ਜਿੱਦਾਂ ਆ ਕੇ ਪੂਰੀ ਪਲੈਨਿੰਗ ਨਾਲ ਲੋਕੀ ਜਿੱਦਾਂ ਜਵਾਕ ਜਿਹੜੇ ਜੰਮਦੇ ਸੀਗੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਇੰਡੀਆ ਤੋਂ, ਆਪਣੇ ਚਾਈਨਾ ਤੋਂ, ਕਾਫੀ ਲੋਕਾਂ ਦੀ ਇਹ ਮਿਸ਼ਨ ਹੀ ਜਿਹੜਾ ਹੁੰਦਾ ਐਂਕਰ ਬੇਬੀ ਜਿਹਨੂੰ ਨਾਮ ਆਉਂਦਾ, ਐਂਕਰ ਬੇਬੀ ਜਿਹਨੂੰ ਕਹਿੰਦੇ ਆ, ਤੇ ਚਾਈਨੀਜ਼ ਤੇ ਇੰਡੀਅਨ, ਇਹਨਾਂ ਦੇ ਵਿੱਚ ਪੂਰੀ ਇਹ ਰੇਸ ਸੀਗੀ ਕਿ ਟੂਰਿਸਟ ਵੀਜ਼ੇ ਤੇ ਚੱਲ ਜਾਈਏ ਤੇ ਬੱਚਾ ਜੰਮ ਦੀਏ। ਤੇ ਇਹ ਤੁਸੀਂ ਵੇਖੋ ਖਬਰਾਂ ਇਹ ਵੀ ਆ ਰਹੀਆਂ ਕਿ ਲੋਕੀ ਇੰਡੀਅਨ ਕਪਲ ਹੀ ਆਪਣੇ ਸੀਗੇ ਕਿ ਉਹ ਡਾਕਟਰ ਨੂੰ ਕਹਿ ਰਹੇ ਕਿ ਛੇਤੀ ਜਵਾਕ ਜਿਹੜਾ ਕਰਦੇ ਦੇ ਆਉਣ ਤੋਂ ਪਹਿਲਾਂ ਤਾਂ ਕਿ ਪਹਿਲਾਂ ਹੀ ਸਿਟੀਜ਼ਨ ਜਿਹੜਾ ਬਣ ਜਾਵੇ ਫੈਕਟ ਹੋਣ ਤੋਂ। ਇਹ ਵੀ ਖਬਰਾਂ ਜਿਹੜੀਆਂ ਆਈਆਂ ਜੀ, ਆਈਆਂ ਪ੍ਰੀਮੈਚੁਰ ਸੀ ਸੈਕਸ਼ਨ ਕਰਾਉਣ ਨੂੰ ਫਿਰਦੇ ਸੀਗੇ। ਬਿਲਕੁਲ। ਤੇ ਉਹ ਕਹਿੰਦਾ ਕਿ ਇਹ 2 ਕੈਟਾਗਰੀ ਦੇ ਜਿਹੜੇ ਲੋਕ ਆ ਉਹ ਟਾਰਗੇਟ ਕਰਨੇ ਆ, ਕੱਚੇ ਵਾਲੇ ਵੀ ਤੇ ਜਿਹੜੇ ਭਾਵੇਂ ਵੀਜ਼ਿਆਂ ਵੂਜ਼ਿਆਂ ਤੇ ਵੀ ਜਿਹੜੇ ਹੈਗੇ ਆ, ਉਹਨਾਂ ਦੇ ਜਵਾਕਾਂ ਨੂੰ ਆਪਾਂ ਸਿਟੀਜ਼ਨਸ਼ਿਪ ਨਹੀਂ ਦੇਣੀ।
ਇਹਦਾ ਜਿਹੜਾ ਜਨਵਰੀ 20 ਦਾ ਆਰਡਰ ਹੈਗਾ ਉਹ ਕਹਿੰਦਾ 30 ਦਿਨਾਂ ਬਾਅਦ ਇਫੈਕਟ ਜਿਹੜਾ ਲਊਗਾ। ਸੋ ਹੁਣ ਇਹ 30 ਦਿਨਾਂ ਦੇ ਵਿੱਚ ਦੇਖੋ ਆਪਾਂ ਕਿ ਕੀ ਹੋਣਾ। ਇਹ ਤੋਂ ਪਹਿਲਾਂ ਜਿਹੜੀਆਂ ਦੋ ਮੇਨ ਚੀਜ਼ਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਣੀਆਂ ਚਾਹੀਦੀਆਂ ਕਿ ਪੋਲਿਟਿਕਸ ਕਿੱਦਾਂ ਹੈਗੀ ਆ। ਸੋ ਸਿਰਫ ਏਦਾਂ ਨਹੀਂ ਕਿ ਨਹੀਂ ਜੀ ਇਹ ਕਦੀ ਹੋ ਨਹੀਂ ਸਕਦਾ, ਨਹੀਂ ਜੀ ਇਹਨੇ ਕਰ ਦੇਣਾ ਵਾ, ਠੀਕ ਆ। ਸੋ ਇਹ ਜਿਹੜੀ ਆਪਾਂ ਗੱਲ ਆ ਸਿਟੀਜ਼ਨਸ਼ਿਪ ਵਾਲੀ, ਤੁਸੀਂ ਇਹ ਵੇਖੋਗੇ ਕਿ ਇਹ ਆਪਾਂ ਅਗਲੇ 2 3 4 ਸਾਲ ਦੇ ਵਿੱਚ ਇਹਦੇ ਬਾਰੇ ਆਪਣੀ ਗੱਲਬਾਤ ਜਿਹੜੀ ਚੱਲਦੀ ਰਹਿਣੀ ਆ। ਹਾਂਜੀ। ਆਹ ਵਾਲੇ ਜਿਹੜੇ ਦੋ ਕੇਸ ਲਾਅ ਹੈਗੇ ਆ ਇਹ ਆਪਾਂ ਦੁਬਾਰਾ ਰੀਵਿਜ਼ਿਟ ਜਿਹੜੇ ਕਰਦੇ ਰਹਿਣੇ ਆ। ਪਹਿਲਾ ਕੇਸ ਲਾਅ ਸੀਗਾ ਡੈਡ ਸਕਾਟ ਵਰਸਸ ਸੈਂਡਫੋਰਡ। ਇਹ ਲੈਂਡਮਾਰਕ ਸੁਪਰੀਮ ਕੋਰਟ ਦਾ ਕੇਸ ਸੀਗਾ 1857 ਦਾ। ਤੁਸੀਂ ਦੇਖੋ ਕਿੱਡੀ ਪੁਰਾਣੀ ਜਿਹੜੀ ਗੱਲਬਾਤ ਜਾਂਦੀ ਆ। 1857 ਦਾ ਗੋਰਿਆਂ ਦਾ ਰਾਜ ਸੀਗਾ, ਉਦੋਂ ਇੰਡੀਆ ਕੋਲੋਨਾਈਜ਼ ਸੀਗਾ ਉਹਨਾਂ ਟਾਈਮਾਂ ਦਾ ਜਿਹੜਾ ਇਹ ਕੇਸ ਆ। ਇਹ ਜਿਹੜੇ ਕੇਸ ਦੇ ਵਿੱਚ ਕੀ ਰੂਲ ਹੋਇਆ ਸੀਗਾ ਕਿ ਜਿਹੜੇ ਕਾਲੇ ਲੋਕ ਆ ਉਹ ਸਿਟੀਜ਼ਨ ਨਹੀਂ ਬਣ ਸਕਦੇ ਯੂਐਸ ਦੇ। ਇਸ ਕੇਸ ਨੇ ਇਹ ਰੂਲ ਕੀਤਾ ਸੀਗਾ। ਤੇ ਨਾਲ ਹੀ ਇਸ ਕੇਸ ਨੇ ਜਿਹੜਾ ਇਹ ਵੀ ਦੱਸਿਆ ਸੀਗਾ ਕਿ ਜਿਹੜੀ ਕਾਂਗਰਸ ਹੈਗੀ ਆ ਉਹ ਸਲੇਵਰੀ ਨੂੰ ਨਹੀਂ ਰੋਕ ਸਕਦੀ ਫੈਡਰਲ ਟੈਰੀਟਰੀ ਦੇ ਵਿੱਚ। ਤੇ ਉਹ ਟਾਈਮ ਦੀ ਗੱਲ ਆ ਇਹ। ਉਹ ਟਾਈਮਾਂ ਦੇ ਵਿੱਚ ਤੁਸੀਂ ਦੇਖੋ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਬਈ ਕਾਂਗਰਸ ਕਾਨੂੰਨ ਵਗੈਰਾ ਪਾਸ ਕਰਕੇ ਫੈਡਰਲ ਟੈਰੀਟਰੀ ਦੇ ਵਿੱਚ ਸਲੇਵਰੀ ਨੂੰ ਪ੍ਰੋਹਿਬਿਟ ਨਹੀਂ ਕਰ ਸਕਦੀ ਤੇ ਜਿਹੜੇ ਅਫਰੀਕਨ ਅਮਰੀਕਨ ਲੋਕ ਜਿਹੜੇ ਹੈਗੇ ਆ ਉਹ ਸਿਟੀਜ਼ਨ ਨਹੀਂ ਬਣ ਸਕਦੇ ਯੂਐਸ ਦੇ। ਤੁਹਾਨੂੰ ਪਤਾ ਹੋਣਾ ਕਿੱਦਾਂ ਸਲੇਵ ਟ੍ਰੇਡ ਜਿਹੜਾ ਸੀਗਾ, ਆਪਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਿੱਦਾਂ, ਤੁਸੀਂ ਗੂਗਲ ਕਰਕੇ ਦੇਖੋ, ਇਹਨਾਂ ਨਹੀਂ ਪਤਾ ਕਿ ਕਿੱਦਾਂ ਫੜ ਕੇ ਉਹਨਾਂ ਨੂੰ ਲੈ ਕੇ ਆਏ ਸੀਗੇ ਤੇ ਵੇਚਿਆ ਗਿਆ ਸੀਗਾ। ਸੋ ਡ੍ਰੈਡ ਸਕਾਟ ਕੇਸ ਦੇ ਵਿੱਚ ਕੀ ਸੀਗਾ ਕਿ ਇੱਕ ਸਲੇਵ ਬਲੈਕਮੈਨ ਸੀਗਾ, ਉਹਨੇ ਆਪਣੀ ਫਰੀडम ਵਾਸਤੇ ਕੇਸ ਫਾਈਲ ਕੀਤਾ 1886 ਦੇ 1846 ਦੇ ਵਿੱਚ। ਠੀਕ ਹੈ, 1846 ਚ। ਉਦੋਂ ਕਈ ਸਟੇਟ ਸੀਗੀਆਂ ਉਹ ਫ੍ਰੀ ਸਟੇਟਸ ਉਹਨੂੰ ਕਹਿੰਦੇ ਸੀਗੇ। ਯੂਐਸ ਦੀ ਵੀ ਬੜੀ ਜਿਹੜੀ ਹਿਸਟਰੀ ਰਹੀ ਆ ਤੇ ਉਹ ਕਹਿੰਦਾ ਕਿਉਂਕਿ ਮੈਂ ਫ੍ਰੀ ਸਟੇਟ ਦੇ ਵਿੱਚ ਰਹਿਣਾ ਤੇ ਤਾਂ ਕਰਕੇ ਮੈਂ ਇੱਕ ਫ੍ਰੀ ਮੈਨ ਹੈਗਾ, ਤੇ ਉਹਨੇ ਆਪਣੀ ਫਰੀडम ਵਾਸਤੇ ਜਿਹੜੀ ਅਰਜੀ ਪਾਈ। ਸੁਪਰੀਮ ਕੋਰਟ ਨੇ ਉਹਦੇ ਖਿਲਾਫ ਫੈਸਲਾ ਕੀਤਾ। ਸੁਪਰੀਮ ਕੋਰਟ ਨੇ ਉਦੋਂ ਕਿਹਾ ਕਿ ਜਿਹੜੇ ਬਲੈਕ ਪੀਪਲ ਹੈਗੇ ਉਹਨਾਂ ਨੂੰ ਸਿਟੀਜ਼ਨਸ਼ਿਪ ਨਹੀਂ ਮਿਲ ਸਕਦੀ ਤੇ ਉਹ ਫੈਡਰਲ ਕੋਰਟ ਦੇ ਵਿੱਚ ਮੁਕੱਦਮਾ ਨਹੀਂ ਫਾਈਲ ਕਰ ਸਕਦੇ ਇਸ ਚੀਜ਼ ਬਾਰੇ। ਤੇ ਨਾ ਹੀ ਜਿਹੜੀ ਕਾਂਗਰਸ ਆ ਉਹ ਗੁਲਾਮੀ ਨੂੰ ਜਿਹੜਾ ਦੂਰ ਕਰ ਸਕਦੀ ਆ। ਉਦੋਂ ਫਾਈਟ ਹੋ ਗਈ ਸੀ ਅਮਰੀਕਾ ਦੇ ਵਿੱਚ ਵੀ। ਸੋ ਹੁਣ ਕੀ ਸੀਗਾ ਕਿ ਇਹ ਜਿਹੜਾ ਡਿਸੀਜਨ ਸੀਗਾ ਡ੍ਰੈਡ ਸਕਾਟ ਦਾ, ਇਹ ਐਡਾ ਇਤਿਹਾਸਿਕ ਸੀਗਾ ਕਿ ਇਹਦੇ ਬੇਸ ਤੇ ਅੱਗੇ ਜਿਹੜਾ ਸਿਵਲ ਵਾਰ ਹੋਈ ਸੀਗੀ ਅਮਰੀਕਾ ਦੇ ਵਿੱਚ। ਸਿਵਲ ਵਾਰ ਹੁੰਦਾ ਜਦੋਂ ਤੁਹਾਡੇ ਦੇਸ਼ ਦੇ ਵਿੱਚ ਆਪਸ 'ਚ ਆਪਣੇ ਮਸਲਿਆਂ ਕਰਕੇ ਜਿਹੜੀ ਸਿਵਲ ਵਾਰ ਹੋ ਜਾਵੇ, ਲੜਾਈ ਹੁੰਦੀ ਹੈ। ਹਰੇਕ ਜਿਹੜਾ ਅਗਾਂਹਵਧੂ ਦੇਸ਼ ਹੈਗਾ ਉਹਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਸਿਵਲ ਵਾਰ ਜਿਹੜੀ ਹੋਈ ਆ। ਕਈ ਦੇਸ਼ਾਂ ਦੇ ਵਿੱਚ ਆਜ਼ਾਦੀ ਤੋਂ ਬਾਅਦ ਇਹ ਵਾਰ ਨਹੀਂ ਹੋਈ ਅਜੇ ਤੇ ਉਹਦੇ ਵਿੱਚ ਮਸਲੇ ਅਜੇ ਵੀ ਚੱਲੀ ਜਾਂਦੇ ਆ। ਸੋ ਸਿਵਲ ਵਾਰ ਜਦੋਂ ਹੋ ਗਈ, ਰੌਲਾ ਰੱਪਾ ਜਦੋਂ ਪੈ ਗਿਆ, ਠੀਕ ਆ, ਨਾਰਥ ਤੇ ਸਾਊਥ ਦੀ ਯੂਐਸ ਦੀ ਆਪਸ 'ਚ ਲੜਾਈ ਹੋ ਗਈ। ਜਿਹੜੇ ਸਦਰਨ ਸਟੇਟ ਸੀਗੇ ਉਹ ਸਲੇਵਰੀ ਦੇ ਪ੍ਰੋ ਸੀਗੇ। ਪੂਰੀ ਇਹਨਾਂ ਦੀ ਫੁੱਲ ਜਿਹੜੀ ਲੜਾਈ ਜਿਹੜੀ ਚੱਲੀ ਆ, ਇਹ ਵਰਜੀਨੀਆ ਵਾਲੇ ਜਿਹੜੇ ਇਲਾਕੇ ਆ, ਤੁਸੀਂ ਵੇਖੋ ਮਿਸੀਸਿਪੀ, ਮਿਜ਼ੂਰੀ, ਇਹ ਸਾਰੇ ਜਿਹੜੇ ਇਲਾਕੇ ਆ ਬੜੀ ਹਿਸਟੋਰਿਕ ਜਿਹੜੇ ਇਲਾਕੇ ਜਿਹੜੇ ਹੈਗੇ ਆ, ਠੀਕ ਆ। ਹਿਸਟਰੀ ਜਿਹੜੇ ਲੋਕੀ ਦਿਲਚਸਪੀ ਰਹਿੰਦੇ ਆ, ਤੁਹਾਨੂੰ ਇਹਨਾਂ ਦੇ ਮਿਊਜ਼ੀਅਮ ਵਗੈਰਾ ਕਾਫੀ ਜਿਹੜੀਆਂ ਬੇਅੰਤ ਕਹਾਣੀਆਂ ਜਿਹੜੀਆਂ ਇਹਨਾਂ ਦੀਆਂ ਹੈਗੀਆਂ। ਨਾਰਥ ਪਰ ਜਿੱਤ ਗਿਆ ਸੀਗਾ ਲੱਕੀਲੀ, ਤੇ ਜਿਹੜੇ ਸਲੇਵਰੀ ਸੀਗੀ ਅਲਟੀਮੇਟਲੀ ਅਬੋਲਿਸ਼ ਜਿਹੜੀ ਹੋ ਗਈ ਸੀਗੀ। ਲਿੰਕਨ ਨੇ ਕਰਤੀ ਸੀ ਜਦੋਂ ਜਿਹੜਾ ਸੀਗਾ ਸੁਪਰੀਮ ਕੋਰਟ ਨੇ ਸਾਥ ਪਹਿਲਾਂ ਜਿਹੜਾ ਨਹੀਂ ਦਿੱਤਾ ਸੀਗਾ। ਜਦੋਂ ਸੁਪਰੀਮ ਕੋਰਟ ਨੇ ਸਾਥ ਨਹੀਂ ਦਿੱਤਾ ਤੇ ਸਿਵਲ ਵਾਰ, ਲੜਾਈ ਦੇ ਜ਼ੋਰ ਤੇ, ਬੰਦੂਕਾਂ ਦੇ ਜ਼ੋਰ ਦੇ ਉੱਤੇ, ਠੀਕ ਹੈ, ਸੈਕੰਡ ਅਮੈਂਡਮੈਂਟ ਦੇ ਜ਼ੋਰ ਦੇ ਉੱਤੇ, ਇਹ ਬੰਦੂਕ ਦੀ ਨੋਕ ਦੇ ਉੱਤੇ ਜਿਹੜਾ ਸੀਗਾ ਇਹ ਦੇਸ਼ ਜਿਹੜਾ ਬਣਿਆ। ਏਦਾਂ ਹੀ ਇਹਨਾਂ ਨੇ ਕੋਲੋਨਾਈਜ਼ਰਸ ਤੋਂ ਬੰਦੂਕ ਦੀ ਨੋਕ ਤੇ ਇਹਨਾਂ ਨੇ ਜਿਹੜੀ ਆਪਣੀ ਆਜ਼ਾਦੀ ਅਮਰੀਕਾ ਹਾਸਲ ਕੀਤੀ ਸੀ। ਇਹ ਜਿਹੜੀਆਂ ਅਮੈਂਡਮੈਂਟਸ ਜਿਹੜੀਆਂ ਹੈਗੀਆਂ ਤੁਹਾਨੂੰ ਹਥਿਆਰ ਜਿਹੜੇ ਪ੍ਰੋਵਾਈਡ ਕਰਦੀਆਂ। ਏਦਾਂ ਹੀ ਦੋ ਅਮੈਂਡਮੈਂਟਾਂ ਯੂਐਸ ਕਨਸਟੀਟਿਊਸ਼ਨ ਦੇ ਵਿੱਚ ਹੈਗੀਆਂ, 13th ਤੇ 14th ਅਮੈਂਡਮੈਂਟ। 13th ਅਮੈਂਡਮੈਂਟ ਜਿਹੜੀ ਹੈਗੀ ਆ ਸਲੇਵਰੀ ਨੂੰ ਅਬੋਲਿਸ਼ ਕਰਦੀ ਆ, ਤੇ 14th ਅਮੈਂਡਮੈਂਟ ਜਿਹੜੀ ਹੈਗੀ ਆ ਉਹ ਸਿੱਧੇ ਕਹਿੰਦੀ ਹੈਗੀ ਆ ਪਲੇਨ ਅੱਖਰਾਂ ਦੇ ਵਿੱਚ ਕਿ ਵਿਅਕਤੀ ਯੂਐਸ ਦੀ ਧਰਤੀ ਤੇ ਜੰਮਿਆ ਹੈਗਾ ਉਹ ਯੂਐਸ ਸਿਟੀਜ਼ਨ ਜਿਹੜਾ ਹੈਗਾ। ਪਰ ਡ੍ਰੈਡ ਸਕਾਟ ਇਹਦੇ ਅਗੇਂਸਟ ਗਿਆ ਸੀਗਾ। ਉਸ ਤੋਂ ਬਾਅਦ, ਠੀਕ ਆ, ਲਗਭਗ 50 ਸਾਲਾਂ ਬਾਅਦ ਇੱਕ ਹੋਰ ਬੜਾ ਇਤਿਹਾਸਿਕ ਕੇਸ ਹੋਇਆ ਸੀਗਾ, ਯੂਨਾਈਟਿਡ ਸਟੇਟਸ ਵਰਸਸ ਵੌਂਗ ਕਿਮ ਆਰਕ। ਇਹ ਬਹੁਤ ਵਧੀਆ ਇਤਿਹਾਸਿਕ ਕੇਸ, ਲੈਂਡਮਾਰਕ ਕੇਸ ਜਿਹੜਾ ਸੀਗਾ 1898 ਦੇ ਵਿੱਚ ਸੁਪਰੀਮ ਕੋਰਟ ਨੇ ਐਸਟੈਬਲਿਸ਼ ਕੀਤਾ ਕਿ ਬਰਥ ਰਾਈਟ ਸਿਟੀਜ਼ਨਸ਼ਿਪ ਹੋਣੀ ਚਾਹੀਦੀ ਆ। ਡ੍ਰੈਡ ਸਕਾਟ ਆਪਣੇ ਆਪ ਨੂੰ ਚੇਂਜ ਕਰ ਲਿਆ। ਠੀਕ ਹੈ ਜੀ। ਉਹਨਾਂ ਨੇ ਕਿਹਾ ਕਿ ਜਿੰਨੇ ਵੀ ਲੋਕ, ਜਿਹੜੇ ਵੀ ਬੰਦੇ ਯੂਐਸ ਦੇ ਵਿੱਚ ਬੋਰਨ ਹੁੰਦੇ ਆ ਉਹ ਯੂਐਸ ਦੇ ਸਿਟੀਜ਼ਨ ਆ, ਰਿਗਾਰਡਲੈਸ ਆਫ देयर ਪੇਰੈਂਟਸ ਇਮੀਗ੍ਰੇਸ਼ਨ ਸਟੇਟਸ। ਠੀਕ ਹੈ ਜੀ, ਓਕੇ। ਸੋ ਵੌਨ ਕਿਮ ਆਰਕ ਜਿਹੜਾ ਸੀਗਾ ਉਹ ਸੈਨ ਫਰਾਂਸਿਸਕੋ ਦਾ ਜੰਮਿਆ ਸੀਗਾ। ਚਾਈਨੀਜ਼ ਪੇਰੈਂਟਸ
ਦਾ ਜਵਾਕ ਸੀਗਾ, 21 ਸਾਲ ਦਾ ਇਹ ਸੀਗਾ, ਠੀਕ ਹੈ, ਇੱਥੇ ਦਾ ਬੋਰਨ ਬੰਦਾ 21 ਸਾਲ ਦਾ ਸੀਗਾ। ਇਹਦੀ ਤੁਸੀਂ ਹੁਣ ਫੋਟੋ ਦੇਖੋ, ਬੜੀ ਸਰਕੂਲੇਟ ਹੋ ਰਹੀ ਆ ਆਪਣੇ CNN ਵਗੈਰਾ ਹਰੇਕ ਤੇ ਇਹਦੀ ਫੋਟੋ ਬੜੀ, ਇਹਦਾ ਇੱਕ ਡਾਕੂਮੈਂਟ ਸੀਗਾ ਇਮੀਗ੍ਰੇਸ਼ਨ ਵਾਲਾ, ਤੁਸੀਂ ਜੇ ਇਹਨੂੰ ਚੈੱਕ ਕਰੋ ਤਾਂ ਇਹਦਾ ਬੜੀ ਜ਼ਿਆਦਾ ਉਹਦੀ ਸੋਸ਼ਲ ਮੀਡੀਆ ਵਗੈਰਾ ਤੇ ਵੀ ਚਰਚਾ ਜਿਹੜੀ ਵੌਨ ਕਿਮ ਆਰਕ ਦੀ ਹੋ ਰਹੀ ਆ। ਸੈਨ ਫਰਾਂਸਿਸਕੋ ਦਾ ਬੋਰਨ ਸੀਗਾ, 21 ਸਾਲ ਦਾ ਜਦੋਂ ਇਹ ਹੋਇਆ, ਆਪਣੇ ਇਹ ਕਹਿੰਦਾ ਮੈਂ ਚਾਈਨਾ ਘੁੰਮ ਕੇ ਆਵਾਂ, ਆਪਣੇ ਰੂਟਸ ਨਾਲ ਕਨੈਕਟ ਕਰਕੇ ਆਵਾਂ, ਤੇ ਜਦੋਂ ਇਹ ਵਾਪਸ ਆਇਆ ਤੇ ਇਹਨੂੰ ਐਂਟਰੀ ਡਿਨਾਈ ਕਰਤੀ, ਉਹ ਕਹਿੰਦੇ ਤੂੰ US ਸਿਟੀਜ਼ਨ ਨਹੀਂ ਹੈਗਾ। ਠੀਕ ਹੈ। ਇਹ ਦੁਬਾਰਾ ਸੁਪਰੀਮ ਕੋਰਟ ਦੇ ਮੂਹਰੇ ਪਹੁੰਚ ਗਿਆ। ਸੁਪਰੀਮ ਕੋਰਟ ਨੇ 6-2, 2 ਜਣੇ ਹਜੇ ਵੀ ਅਗੇਂਸਟ ਸੀਗੇ ਇਹਦੇ। ਉਹਨਾਂ ਨੇ ਕਿਹਾ ਕਿ ਸਿਟੀਜ਼ਨਸ਼ਿਪ ਜਿਹੜੀ ਕਲੌਜ਼ ਹੈਗੀ ਆ 14th ਅਮੈਂਡਮੈਂਟ ਦੀ, ਇਹ ਬਰਥ ਰਾਈਟ ਸਿਟੀਜ਼ਨਸ਼ਿਪ ਗਰੰਟੀ ਕਰਦੀ ਆ। ਜਿਹੜੇ ਵੀ ਜਵਾਕ US ਦੇ ਵਿੱਚ ਪੈਦਾ ਹੋ ਗਏ ਉਹ ਆਟੋਮੈਟਿਕਲੀ US ਸਿਟੀਜ਼ਨ ਹੋ ਗਏ, ਰਿਗਾਰਡਲੈਸ ਆਫ ਕਿ ਉਹਨਾਂ ਦੇ ਪੇਰੈਂਟਸ ਦਾ ਇਮੀਗ੍ਰੇਸ਼ਨ ਸਟੇਟਸ ਕੀ ਸੀਗਾ। ਇਹ ਬਹੁਤ ਇੱਕ ਹਿਸਟੋਰਿਕ ਮੂਵਮੈਂਟ ਸੀਗੀ US ਦੇ ਵਿੱਚ, ਮਲਟੀਪਲ ਰੀਜ਼ਨਸ ਕਰਕੇ। ਜਿੱਦਾਂ ਪਹਿਲਾਂ ਦੱਸਿਆ ਕਿ ਜਿਹੜੇ ਲੋਕਾਂ ਨੂੰ ਖੁਦ ਗੁਲਾਮ ਬਣਾ ਕੇ ਲਿਆਏ ਸੀ, ਉਹਨਾਂ ਨਾਲ ਵੀ ਇੰਨਾ ਇਹਨਾਂ ਨੇ ਧੱਕਾ ਕੀਤਾ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਿਟੀਜ਼ਨ ਨਹੀਂ ਬਣ ਸਕਦੇ ਆ। ਤੇ ਉਸ ਤੋਂ ਬਾਅਦ ਜਿਹੜੇ ਚਾਈਨੀਜ਼ ਲੋਕ ਸੀਗੇ, ਉਹਨਾਂ ਨਾਲ ਬਹੁਤ ਜ਼ਿਆਦਾ ਇਹਨਾਂ ਨੇ ਧੱਕਾ ਕੀਤਾ। ਉਹ ਬਹੁਤ ਪੁਰਾਣੇ ਆ ਉਰੇ, ਠੀਕ ਆ, 200 ਸਾਲ ਪੁਰਾਣੇ ਆ ਉਰੇ। ਇਹਨਾਂ ਦੀ ਬੜੀ ਜ਼ਿਆਦਾ ਜਿਹੜੀ ਹਿਸਟਰੀ ਆ ਸੈਨ ਫਰਾਂਸਿਸਕੋ ਸਪੈਸ਼ਲੀ ਏਰੀਆ ਦੇ ਵਿੱਚ, ਕਾਫੀ ਇਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਰਹੀ ਆ ਰੇਲ ਰੋਡ ਵਰਕਰ ਤੋਂ ਲੈ ਕੇ। ਤੁਸੀਂ ਵੇਖੋ ਕਿ ਬਹੁਤ ਜਿਹੜਾ US ਨੂੰ ਇਹਨਾਂ ਨੇ ਜਿਹੜੇ ਕੰਟਰੀਬਿਊਸ਼ਨ ਜਿਹੜੀਆਂ ਕੀਤੀਆਂ, ਪਰ ਸਿਟੀਜ਼ਨ ਨਹੀਂ ਇੱਥੇ ਦੇ ਬਣ ਸਕਦੇ ਸੀਗੇ। ਪਰ ਇਹ ਜਿਹੜਾ ਕੇਸ ਸੀਗਾ, ਇਹਨੇ ਫੋਰਐਵਰ ਜਿਹੜੀ ਇੰਟਰਪ੍ਰੀਟੇਸ਼ਨ ਸੀਗੀ 14th ਅਮੈਂਡਮੈਂਟ ਦੀ ਚੇਂਜ ਕਰਤੀ। ਜੇ ਹੁਣ ਸੁਪਰੀਮ ਕੋਰਟ ਇਹ ਨਹੀਂ ਕਰਦਾ ਤੇ ਇਹ ਧੱਕਾ ਜਿਹੜਾ ਚੱਲਿਆ ਆ ਰਿਹਾ ਹੋਣਾ ਸੀਗਾ। ਤੇ 1898 ਦੇ ਵਿੱਚ ਸੁਪਰੀਮ ਕੋਰਟ ਨੇ ਇਹਨੂੰ ਚੇਂਜ ਕਰਤਾ। ਤੁਸੀਂ ਹੁਣ ਇਹ ਦੇਖੋ ਕਿ ਲਗਭਗ 125-130 ਸਾਲਾਂ ਬਾਅਦ ਫੇਰ ਦੁਬਾਰਾ ਹਾਲਾਤ ਉਦਾਂ ਦੇ ਬਣ ਗਏ ਆ। ਆਪਾਂ ਫੇਰ ਉਸੇ ਚੀਜ਼ ਮੋਰੇ ਜਿਹੜੇ ਖੜੇ ਆ, ਠੀਕ ਆ। ਫਾਈਟ ਇਹ ਕਿਹਦੀ ਆ? ਉਦੋਂ ਇਹ ਫਾਈਟ ਸੀਗੀ ਗੋਰਿਆਂ ਦੀ ਵਰਸਸ ਕਲਰਡ ਲੋਕਾਂ ਦੀ। ਅੱਜ ਇਹ ਫਾਈਟ ਕਿਹਦੀ ਹੈਗੀ ਆ? ਕੀ ਇਹ ਫਾਈਟ ਅੱਜ ਵੀ ਗੋਰਿਆਂ ਵਰਸਸ ਕਲਰਡ ਲੋਕਾਂ ਦੀ ਆ ਜਾਂ ਕਿਹਦੀ ਆ? ਇਹ ਹੁਣ ਇਨਫੋਰਸਮੈਂਟ ਦਾ ਜਿਹੜਾ ਪਲਾਨ ਇਹਨਾਂ ਨੇ ਲੋਕਾਂ ਨੂੰ ਰਾਉਂਡ ਅਪ ਕਰਨਾ, ਡਿਪੋਰਟ ਕਰਨਾ, ਇਹ ਹੁਣ ਟਰੰਪ ਸਾਹਿਬ ਨੇ ਜਾ ਕੇ ਤਾਂ ਸਿੱਧੇ ਕਹਿਤਾ ਕਿ ਡਰੈਡ ਸਕੁਆਡ ਜਿਹੜਾ ਬੜਾ ਅਨਫੋਰਚੂਨੇਟ ਸੀਗਾ। ਪਰ ਟਰੰਪ ਸਾਹਿਬ ਤੁਸੀਂ ਇਹ ਵੀ ਤੇ ਵੇਖੋ ਕਿ ਜਿਹੜੇ ਤੁਹਾਡੇ ਜਿਹੜੇ ਜਿੱਦਾਂ ਲੋਕਾਂ ਨੂੰ ਰਾਉਂਡ ਅਪ ਕਰ ਰਹੇ ਆ, ਉਹਦੇ ਵਿੱਚ ਕੀ ਹੋ ਰਿਹਾ ਹੈਗਾ? ਕੀ ਉਹਦੇ ਵਿੱਚ ਨਜਾਇਜ਼ ਬਰਾਊਨ ਬੰਦਾ ਹੁਣ ਪਿਸ ਰਿਹਾ ਕਿ ਨਹੀਂ ਪਿਸ ਰਿਹਾ ਇਸ ਵੇਲੇ? ਉਹ ਜਿਹੜਾ ਸਵਾਲ ਹੈਗਾ, ਇਹ ਜਿਹੜੀਆਂ ਇਮੀਗ੍ਰੇਸ਼ਨ ਸੰਸਥਾਵਾਂ ਜਿਹੜੀਆਂ ਹੈਗੀਆਂ, ਉਹ ਇਹੀ ਕਹਿ ਰਹੀਆਂ ਹੈਗੀਆਂ ਕਿ ਬਈ ਠੀਕ ਆ, ਤੂੰ ਜਿੱਤ ਗਿਆ, ਜੋ ਤੂੰ ਕਰਨਾ ਕਰ, ਸਾਰਾ ਦੇਸ਼ ਤੇਰੇ ਮਗਰ ਆ, ਲੋਕੀ ਤੇਰੇ ਨਾਲ ਸਹਿਮਤ ਆ। ਅਸੀਂ ਖੁਦ ਸਹਿਮਤ ਆ ਕਿ ਜਿਹੜੇ ਕ੍ਰਿਮੀਨਲ ਆ, ਸਾਰੇ ਰੌਲਾ ਰੱਪਾ ਪਾਉਣ ਵਾਲੇ ਆ, ਮਿਹਨਤ ਨਹੀਂ ਇੱਥੇ ਕਰਨਾ ਚਾਹੁੰਦੇ, ਉਹਨਾਂ ਨੂੰ ਚੱਕ ਕੇ ਵਾਪਸ ਭੇਜੋ। ਪਰ ਜਿਹੜੇ ਮਿਹਨਤ ਕਰਨਾ ਚਾਹੁੰਦੇ ਆ, ਸਧਾਰਨ ਜਿਹੜੇ ਲੋਕ ਆ, ਉਹਨਾਂ ਬਾਰੇ ਕੀ? ਠੀਕ ਆ। ਸੋ ਇੱਕ ਪਾਸੇ ਉਹਨਾਂ ਨੂੰ ਰਾਉਂਡ ਅਪ ਕਰ ਰਹੇ ਆ, ਦੂਸਰੇ ਪਾਸੇ ਜਿਹੜੇ ਉਹਨਾਂ ਦੇ ਜਵਾਕ ਆ, ਉਹਨਾਂ ਦੇ ਵੱਲ ਆ ਰਹੇ ਆ। ਤੁਸੀਂ ਇਹ ਹੁਣ ਦੇਖੋ ਕਿ ਇਹ ਫੇਅਰ ਅਪਰੋਚ ਆ ਕਿ ਇਹ ਥੋੜਾ ਜਿਹਾ ਜ਼ਿਆਦਾ ਰੇਸਿਜ਼ਮ ਵੱਲ, ਰਾਈਟ ਵਿੰਗ ਵੱਲ ਸ਼ਿਫਟ ਹੋ ਗਈ ਹੈ। ਇਹਦਾ ਜਵਾਬ ਮੈਂ ਨਹੀਂ ਦਊਂਗਾ, ਇਹ ਜਵਾਬ ਤੁਸੀਂ ਦੇਵੋਗੇ ਕਿ ਕਿੱਧਰ ਨੂੰ ਸ਼ਿਫਟ ਹੋ ਰਿਹਾ। ਕਿਉਂਕਿ ਕੱਲ ਨੂੰ ਨਾ ਕੰਪਲੇਂਟ ਕਰਿਓ ਜਦੋਂ ਤੁਹਾਡੇ ਵੱਲ ਫੇਰ ਦੁਬਾਰਾ ਵਾਪਸ ਆ ਗਏ। ਤੁਹਾਨੂੰ ਇੱਕ ਜਿਹੜਾ US ਦਿੱਤਾ ਹੋਇਆ, ਸਾਡੇ ਤੋਂ ਪਹਿਲਾਂ ਜਿਹੜੇ ਪੰਜਾਬੀ ਆਏ ਸੀਗੇ, ਸਾਰੇ ਆਏ ਸੀਗੇ, ਉਹਨਾਂ ਨੇ ਬੜਾ ਰੇਸਿਜ਼ਮ ਜਿਹੜਾ ਝੱਲਿਆ, ਠੀਕ ਆ। ਆਪਾਂ ਉਹਨਾਂ ਦੇ ਮੋਢਿਆਂ ਤੇ ਬਹਿ ਕੇ ਬੜਾ ਸੌਖੇ ਤਰੀਕੇ ਨਾਲ ਜਿਹੜਾ ਆਪਣੀ ਲਾਈਫ ਇੱਥੇ ਜੀ ਰਹੇ ਆ। ਪੁਰਾਣੀਆਂ ਤੁਸੀਂ ਗੱਲਾਂ ਦੇਖੋ ਕਿੱਦਾਂ ਉਹਨਾਂ ਦੀ ਐਕਸਕਲੂਜਨ ਸੀਗੀ, ਰਿਮੂਵਲ ਸੀਗਾ। ਹੁਣ ਆ ਕੇ ਸਿੱਧਾ ਖੇਤ ਵੇਚ ਕੇ, ਬਾਰਡਰ ਟੱਪ ਕੇ, ਦੋਸਤਾਂ ਦੇ ਨਾਲ ਘਰਾਂ 'ਚ ਰਹਿ ਕੇ, ਗੱਡੀਆਂ ਚਲਾ ਕੇ, ਤੁਹਾਨੂੰ ਲੱਗਦਾ ਕਿ ਪੁਰਾਣੀਆਂ ਚੀਜ਼ਾਂ ਸਾਰੀਆਂ ਅਣਦੇਖੀਆਂ ਹੋ ਗਈਆਂ। ਉਹ ਪੁਰਾਣੀਆਂ ਚੀਜ਼ਾਂ ਤੁਹਾਡੇ ਮੂਹਰੇ ਫੇਰ ਉਹਨਾਂ ਨੇ ਲਿਆ ਕੇ ਜਿਹੜੀਆਂ ਸੁੱਟ ਦਿੱਤੀਆਂ, ਠੀਕ ਆ। ਜਿਹਨਾਂ ਦੇ ਤੁਹਾਡੇ ਜਵਾਕ ਵੀ ਹੁਣ ਜਿਹੜੇ ਇੱਥੇ ਜੰਮੇ ਆ ਜਾਂ ਜੰਮੂਗੇ, ਉਹਨਾਂ ਬਾਰੇ ਜਿਹੜੀ ਗੱਲ ਜਿਹੜੀ ਪਹੁੰਚ ਗਈ ਆ, ਗੱਲ ਤੁਹਾਡੇ ਘਰਾਂ ਤੱਕ ਜਿਹੜੀ ਪਹੁੰਚ ਗਈ ਆ। ਜੇ ਤੁਸੀਂ ਅਜੇ ਵੀ ਡਿਨਾਇਲ ਦੇ ਵਿੱਚ ਰਹਿਣਾ, ਕੱਲ ਨੂੰ ਇਹ ਨਾ ਕੰਪਲੇਂਟ ਕਰਿਓ ਜਦੋਂ ਗੱਲ ਇਹ ਤੋਂ ਵੀ ਜ਼ਿਆਦਾ ਜਿਹੜੀ ਵੱਧ ਗਈ। ਸੋ ਹੁਣ ਗੱਲ ਇਹ ਹੈ ਕਿ ਇਹਨੂੰ ਐਜ਼ ਅ ਕਮਿਊਨਿਟੀ ਆਪਾਂ ਕਿੰਨਾ ਪੁਸ਼ ਬੈਕ ਕਰਨਾ, ਕਿੰਨਾ ਪੁਸ਼ ਬੈਕ ਨਹੀਂ ਕਰਨਾ। ਆਪਾਂ ਆਪਣੀਆਂ ਲੋਕਲ ਪੋਲਿਟਿਕਸ ਦੇ ਵਿੱਚ ਗੁਰਦੁਆਰੇ ਵਾਲੀਆਂ ਕਿ ਕਿਹੜਾ ਸੈਨੇਟਰ ਕਿੱਧਰ, ਆਪਾਂ ਉਹਨਾਂ 'ਚ ਕਰਨਾ ਕਿ ਹੁਣ ਆਪਾਂ ਵਾਈਡਰ ਸਕੇਲ ਤੇ ਇਹ ਗੱਲ ਜਿਹੜੀ ਪਹੁੰਚ ਗਈ ਆ। ਕਿਉਂਕਿ ਤੁਹਾਨੂੰ ਕਿਸੇ ਨੇ ਇਹ ਕਾਨੂੰਨ ਨਹੀਂ ਦੱਸੇ, ਤੁਹਾਨੂੰ ਕਿਸੇ ਨੇ ਇੰਨਾ ਪਿੱਛੇ ਲਿਜਾ ਕੇ ਨਹੀਂ ਦੱਸਣਾ ਕਿ ਕੀ ਚੀਜ਼ ਸੀਗੀ ਫਿਲਾਸਫੀਕਲ ਇਹਨਾਂ ਦੀਆਂ ਫਾਊਂਡੇਸ਼ਨ ਜਿਹੜੀਆਂ ਕਿੱਥੇ ਹੈਗੀਆਂ। ਇਹ ਜਿਹੜੀ ਪਾਰਟੀ ਹੈਗੀ ਆ ਕਿ ਇਹ ਜਿੱਤਿਆ ਕਿੱਦਾਂ ਹੈਗਾ ਬੰਦਾ, ਜਿਹੜਾ ਇੱਕ ਐਕਸਟ੍ਰੀਮ ਰਾਈਟ ਵਿੰਗ ਸੀਗਾ, ਕਲੂ ਕਲਕਸ ਕਲੈਨ ਸੀਗਾ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀ ਨੇਰਗਰਦੀ ਜਿਹੜੀ ਚੱਲਦੀ ਸੀਗੀ, ਇਹ ਵਾਪਸ ਰਿਵਾਈਵ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਆ।
ਜਿੱਦਾਂ ਕਿ ਆਪਾਂ ਆਪਣੇ ਮੁਲਕਾਂ 'ਚ ਚਾਹੁੰਦੇ ਹਾਂ ਪੁਰਾਣੀ ਗਲੋਰੀ ਰਿਸਟੋਰ ਹੋਵੇ, ਇਹ ਵੀ ਲੋਕੀ ਚਾਹੁੰਦੇ ਹੈਗੇ ਆ ਕਿ ਇਹਨਾਂ ਦੀ ਪੁਰਾਣੀ ਗਲੋਰੀ ਜਿਹੜੀ ਰਿਸਟੋਰ ਹੋਵੇ। ਹੁਣ 14th ਅਮੈਂਡਮੈਂਟ ਦੀ ਆਪਾਂ ਗੱਲ ਅੱਗੇ ਕਰਾਂਗੇ, ਠੀਕ ਹੈ। ਇਹਨੇ ਡੈਡ ਸਕੁਆਡ ਨੂੰ ਆ ਕੇ ਸਿੱਧੇ ਪਹਿਲਾਂ ਨਕਾਰਤਾ ਜਦੋਂ ਇਹਨੇ ਸਹੁੰ ਚੱਕੀ। ਇਹਦੇ ਨਾਲ ਹੀ ਇਹਨੇ ਸਵੀਪਿੰਗ ਐਗਜ਼ੈਕਟਿਵ ਆਰਡਰਸ, ਮਾਸ ਡਿਪੋਰਟੇਸ਼ਨ ਕਰਤੀਆਂ। ਜਿਹੜੇ ਲੋਕਾਂ ਨੇ ਮਾਸ ਪਾਰਡਨਸ, ਜਿਹੜੇ ਲੋਕਾਂ ਨੇ ਧਾਵਾ ਬੋਲਿਆ ਸੀਗਾ ਕੈਪੀਟਲ ਦੇ ਉੱਤੇ, ਜਿਹਦੇ ਵਿੱਚ ਪੁਲਿਸ ਵਾਲੇ ਜਿਹੜੇ ਮਰ ਗਏ ਸੀਗੇ, ਉਹਨਾਂ ਨੂੰ ਵੀ ਛੱਡਤਾ। ਬੰਦੂਕਾਂ ਲੈ ਕੇ ਜਿਹੜੇ ਚੱਲ ਗਏ ਸੀਗੇ। ਤੁਸੀਂ ਵੇਖੋ ਕਿ ਆਰਮਡ ਮਿਲਿਸ਼ ਜਿਹੜਾ ਚੱਲ ਗਿਆ ਸੀਗਾ, ਕਿਸੇ ਵੀ ਕੋਪ ਨੇ ਉਹਦੇ ਉੱਤੇ ਗੋਲੀ ਨਹੀਂ ਚਲਾਈ, ਠੀਕ ਆ। ਜਦੋਂ ਕਾਲੇ ਕਹਿੰਦੇ ਕਿ ਟ੍ਰਿਗਰ ਹੈਪੀ ਪੁਲਿਸ ਜਿਹੜੀ ਹੈਗੀ ਆ ਕਿ ਗੱਲਬਾਤ ਨਹੀਂ ਹੁੰਦੀ, ਸਿੱਧੇ ਗੋਲੀ ਜਿਹੜੀ ਮਾਰ ਦਿੰਦੀ ਆ। ਆਪਾਂ ਡਰੀ ਦਾ ਕਈ ਵਾਰੀ ਕਿ ਯਾਰ ਥੋੜੀ ਜਿਹੀ ਹਰਕਤ ਇੱਧਰ ਉੱਧਰ ਦੀ ਹੋ ਗਈ ਤੇ ਇਹਨੇ ਕਹਿਣਾ ਕਿ ਮੈਂ ਜਸਟੀਫਾਈਡ ਸੀਗਾ ਗੋਲੀ ਮਾਰਨ ਲਈ। ਕਿਸੇ ਨੇ ਵੀ ਬੰਦੂਕ ਦੀ ਗੋਲੀ ਜਿਹੜੀ ਨਹੀਂ ਨੱਪੀ, ਸਾਰਿਆਂ ਦੇ ਸਾਹਮਣੇ ਕਬਜ਼ਾ ਜਿਹੜਾ ਕਰ ਲਿਆ। ਕਿਸੇ ਹੱਦ ਤੱਕ ਤਾਂ ਉਹ ਟ੍ਰੀਜਨ ਵੀ ਕਹਿੰਦੇ ਸੀਗੇ ਕਿ ਇਹ ਟ੍ਰੀਜਨ ਜਿਹੜਾ ਹੋਇਆ ਚਾਹੀਦਾ, ਕਿ ਇਹ ਤਖਤਾ ਜਿਹੜਾ ਪਲਟ ਕਰਨਾ ਚਾਹੁੰਦਾ ਸੀਗਾ। ਇਹਨੇ ਆ ਕੇ ਸਾਰਿਆਂ ਨੂੰ ਜਿਹੜਾ ਮਾਸ ਪਾਰਡਨ ਜਿਹੜੀ ਕਰ ਦਿੱਤੀ। ਉਹ ਚੀਜ਼ ਨੂੰ ਯਾਦ ਰੱਖੋ, ਠੀਕ ਆ। ਇਹੀ ਤੁਸੀਂ ਚੀਜ਼ ਦੱਸੋ ਜੇ ਕਿਸੇ ਕਲਰਡ ਲੋਕਾਂ ਨੇ ਜੇ ਕੀਤੀ ਹੁੰਦੀ ਆਪਣੇ, ਇਹਦੇ ਲਾਗੇ ਛਾਗੇ ਵੀ ਕੁਝ ਹੋਰ ਏਦਾਂ ਦਾ ਹੋਇਆ ਹੁੰਦਾ, ਤੇ ਤੁਸੀਂ ਇਹ ਦੱਸੋ ਕਿ ਉਹ ਕਿੱਦਾਂ ਹੈਂਡਲ ਹੋਣੇ ਸੀਗੇ। ਉਹ ਚੀਜ਼ ਨੂੰ ਜਿਹੜਾ ਵੇਖੋ। ਫਿਰ ਕੀ ਸੀਗਾ ਕਿ ਇਹਨੇ ਹੁਣ ਜਿਹੜੀ ਬਰਥ ਰਾਈਟ ਸਿਟੀਜ਼ਨਸ਼ਿਪ ਸੀਗੀ ਉਹਨੂੰ ਐਂਡ ਕਰਨ ਵਾਲਾ ਜਿਹੜਾ 14th ਅਮੈਂਡਮੈਂਟ ਵਾਲਾ ਸੀਗਾ, ਸੁਪਰੀਮ ਕੋਰਟ ਵਾਲਾ ਸੀਗਾ, ਉਹਨੂੰ ਇਹ ਕਹਿੰਦਾ ਮੈਂ ਰਿਵਰਸ ਜਿਹੜਾ ਕਰ ਦੇਣਾ। ਚਾਈਨੀਜ਼ ਨੈਸ਼ਨਲ ਵਾਲਾ ਜਿਹੜਾ ਤੁਹਾਨੂੰ ਕੇਸ ਜਿਹੜਾ ਦੱਸਿਆ, ਇਹਨੇ ਹੁਣ 100 ਸਾਲਾਂ ਤੋਂ ਵੀ ਉੱਤੇ 1898 ਤੋਂ ਔਨਵਰਡਸ ਸਿਟੀਜ਼ਨਸ਼ਿਪ ਕਿੰਨੇ ਹਜ਼ਾਰਾਂ ਲੱਖਾਂ ਲੋਕਾਂ ਨੂੰ ਯੂਐਸ ਦੇ ਵਿੱਚ ਗ੍ਰਾਂਟ ਜਿਹੜੀ ਕੀਤੀ ਆ, ਇਹ ਉਹਨੂੰ ਚੈਲੰਜ ਜਿਹੜਾ ਕਰ ਰਿਹਾ। ਇਹਦੇ ਤੋਂ ਇਹ ਵੇਖਣ ਨੂੰ ਮਿਲਦਾ ਕਿ ਜਿਹੜਾ ਡਰੈਡ ਸਕਾਟ ਵਾਲਾ ਜਿਹੜਾ ਡਿਸੀਜਨ ਸੀਗਾ ਨਾ, ਟਰੰਪ ਨੇ ਜਾਣ ਬੁੱਝ ਕੇ ਪੂਰੀ ਕੈਲਕੂਲੇਸ਼ਨ ਦੇ ਨਾਲ ਉਹਨੂੰ ਤਾਂ ਕਰਕੇ ਨਕਾਰਿਆ ਕਿ ਕੱਲ ਨੂੰ ਕੋਈ ਇਹ ਨਾ ਫਿੰਗਰ ਪੁਆਇੰਟ ਕਰ ਦੇਵੇ ਕਿ ਇਹ ਬੰਦਾ ਰੇਸਿਸਟ ਆ ਜਾਂ ਇਹ ਵਾਈਟ ਸੁਪਰੀਮੇਸਿਸਟ ਵੱਲ ਜਾ ਰਿਹਾ। ਤੇ ਇਹਨੂੰ ਇਹ ਆਂਦੇ ਹੀ ਕਹਿੰਦਾ ਕਿ ਬੜਾ ਸ਼ੇਮਫੁਲ ਡਿਸੀਜਨ ਸੀਗਾ। ਤੇ ਜੇ ਪਰ ਤੁਸੀਂ ਕਹਿ ਰਹੇ ਆ ਕਿ ਇਹ ਸ਼ੇਮਫੁਲ ਡਿਸੀਜਨ ਸੀਗਾ ਡਰੈਡ ਸਕਾਟ ਵਾਲਾ, ਪਰ ਨਾਲ ਹੀ ਕਹਿੰਦੇ ਹੋਏ ਤੁਸੀਂ ਬਰਥ ਰਾਈਟ ਵਾਲਾ ਵੀ ਕਰ ਰਹੇ ਆ, ਨਾਲ ਹੀ ਤੁਸੀਂ 10,000 ਬੰਦੇ ਵੀ ਭੇਜ ਰਹੇ ਆ, ਨਾਲ ਹੀ ਤੁਸੀਂ ਇਹ ਆਰਡਰ ਵੀ ਭੇਜ ਰਹੇ ਆ। ਸੋ ਇਹ ਚੀਜ਼ ਨੂੰ ਹੁਣ ਦੇਖੋ ਤੁਸੀਂ ਕਿ ਤੁਸੀਂ ਭਾਵੇਂ ਉਹਨੂੰ ਪਸੰਦ ਕਰਦੇ ਆ, ਭਾਵੇਂ ਤੁਸੀਂ ਉਹਨੂੰ ਨਹੀਂ ਪਸੰਦ ਕਰਦੇ ਆ, ਪਰ ਤੁਸੀਂ ਇਹ ਦੇਖੋ ਕਿ ਇਹ ਚੀਜ਼ਾਂ ਕਿਹੜੀ ਹੱਦ ਤੱਕ ਕਿੱਧਰਲੇ ਪਾਸੇ ਵੱਲ ਨੂੰ ਜਿਹੜੀਆਂ ਜਾ ਸਕਦੀਆਂ। ਕੈਨੇਡਾ ਦੇ ਵਿੱਚ ਤੁਸੀਂ ਟਰੰਪ ਜਿਹੜੇ ਕਮੈਂਟਸ, ਹੁਣ ਕਮੈਂਟ ਸੈਕਸ਼ਨ ਦੇ ਵਿੱਚ ਪੜੋ, ਠੀਕ ਹੈ। ਪੱਗ ਨੂੰ ਲੈ ਕੇ ਹੁਣ ਖੁੱਲਾ ਹੀ ਜਿਹੜਾ ਉਹ ਰੌਲਾ ਜਿਹੜਾ ਪਾ ਰਹੇ ਆ, ਠੀਕ ਆ। ਟਰਬਨ ਨੂੰ ਲੈ ਕੇ ਜਿਹੜੇ ਕਮੈਂਟਸ ਜਿਹੜੇ ਸੀਗੇ ਸਾਰੇ ਗੋਰੇ ਸ਼ਰੇਆਮ ਹੀ ਜਿਹੜੇ ਕਰਨ ਲੱਗ ਪਏ ਆ। ਕਿਸੇ ਨੂੰ ਕੋਈ ਹੁਣ ਸ਼ਰਮ ਲਿਹਾਜ਼ ਨਹੀਂ ਹੈਗੀ, ਠੀਕ ਆ। ਜਿਹੜੇ ਛਲਾਰੂ ਸੀਗੇ ਉਹਨਾਂ ਨੇ ਮੌਕਾ ਦਿੱਤਾ, ਉਹਨਾਂ ਨੂੰ ਹਰਕਤਾਂ ਉਹ ਕੀਤੀਆਂ, ਠੀਕ ਆ। ਕਿੱਕਲੀਆਂ ਗਿੱਧੇ ਪਾ ਕੇ ਉਹਨਾਂ ਦਾ ਜਿਹੜਾ ਕਲਚਰ ਖਰਾਬ ਕਰਕੇ, ਕਲੱਬਾਂ 'ਚ ਜਾ ਕੇ, ਨਿਊ ਈਅਰਾਂ ਤੇ ਜਾ ਕੇ ਰੌਲਾ ਰੱਪਾ ਪਾ ਕੇ, ਪਾਰਕਿੰਗ ਲੋਟਾਂ 'ਚ ਪਟਾਕੇ ਚਲਾ ਕੇ, ਗੰਦ-ਮੰਦ ਪਾ ਕੇ, ਕਾਰ ਜੈਕਿੰਗਾਂ ਕਰਕੇ ਉਹਨਾਂ ਨੂੰ ਮੌਕਾ ਦਿੱਤਾ। ਪਰ ਜਿਹੜੇ ਕਮਿਊਨਿਟੀ ਨੇ ਇੰਨਾ ਵੱਡਾ ਕੰਮ ਕੀਤਾ ਸੀਗਾ, ਇੰਨੀ ਜਿਹੜੀ ਤੁਸੀਂ ਕਹਿ ਲਓ ਕਿ ਰਿਸਪੈਕਟ ਜਿਹੜੀ ਖੱਟੀ ਸੀਗੀ, ਉਹ ਸਾਰੀ ਵੀ ਜਿਹੜੀ ਸੀਗੀ 1 ਸਾਲ ਦੇ ਅੰਦਰ ਤੁਸੀਂ ਦੇਖੋ ਕਿ ਨੈਰੇਟਿਵ ਜਿਹੜਾ ਸਾਰਾ ਚੇਂਜ ਹੋ ਗਿਆ। ਕਮੈਂਟਸ ਦੇ ਵਿੱਚ ਪਹਿਲਾਂ ਉਹ ਕਹਿੰਦੇ ਸੀਗੇ ਕਿ ਇਹ ਬੜੇ ਹੈਲਪਫੁਲ ਬੰਦੇ ਆ, ਉੱਥੋਂ ਲੈ ਕੇ ਸਾਰਾ ਜਿਹੜਾ ਸੀਗਾ ਇਹ ਰੌਲੇ ਰੱਪੇ ਨੇ ਓਵਰਸ਼ੈਡੋ ਜਿਹੜਾ ਕਰਤਾ। ਤਾਂ ਕਰਕੇ ਹੁਣ ਜਿਹੜੀ ਕਮਿਊਨਿਟੀ ਉਹ ਵੀ 50-50 ਸਪਲਿਟ ਹੈਗੀ ਆ, ਠੀਕ ਆ। ਕਿ ਕਿੱਧਰਲੇ ਪਾਸੇ ਨੂੰ ਹੁਣ ਜਾਈਏ, ਕਿ ਇੱਧਰ ਨੂੰ ਜਾਈਏ ਤੇ ਇਹ ਲੋਕੀ ਰੌਲਾ ਪਾ ਰਹੇ ਆ, ਉਧਰ ਨੂੰ ਜਾਈਏ ਤਾਂ ਫਿਰ ਰੇਸਿਜ਼ਮ ਦਾ। ਇਹਦੇ ਵਿੱਚ ਆਪਾਂ ਸਾਰੇ ਜਾਣੇ ਵੀ ਵਿੱਚ ਵਿਚਾਲੇ ਫਸਾਂਗੇ ਕਿਸੇ ਹੱਦ ਤੱਕ, ਠੀਕ ਆ। ਅਗਲੇ 4 ਸਾਲਾਂ ਦੇ ਵਿੱਚ ਇਹਦੇ ਕੌਨਸੀਕੁਐਂਸ ਜਿਹੜੇ ਹੈਗੇ ਆ, ਜਿਹੜਾ ਵੀ ਸਰਕਾਰੀ ਦੁਬਾਰੇ ਜਿਹੜਾ ਆਫਿਸਾਂ ਦੇ ਵਿੱਚ ਜਿਹੜਾ ਹੈਗਾ ਲਿਬਰਲ ਪਾਕਟ ਦੇ ਵਿੱਚ ਨਹੀਂ ਹੈਗਾ, ਉਹ ਸਾਰਿਆਂ ਨੂੰ ਇਹਦਾ ਵੇਖਣ ਨੂੰ ਜਿਹੜਾ ਮਿਲੂਗਾ, ਠੀਕ ਆ। ਉਹ ਤੁਸੀਂ ਅੱਜ ਜਾ ਕੇ ਪੇਜਸ ਬਣਾਏ ਹੋਏ ਉਹਨਾਂ ਨੇ ਕਿ ਉਹ ਖਬਰ ਜਿਹੜੀ ਹੈਗੀ, ਹੁਣ ਕੈਨੇਡਾ ਦਾ ਇੱਕ ਜਿਹੜਾ ਪੇਜ ਸੀਗਾ, ਉਹ ਜਿਹੜੀ ਖਬਰ ਹੀ ਪੰਜਾਬੀ ਬੰਦਿਆਂ ਦੀ ਜਿਹੜੀ ਕਰ ਰਹੇ ਆ। ਇਹ ਵੀ ਬੰਦੇ ਘੱਟ ਨਹੀਂ ਹੈਗੇ ਕਿ ਇਹ ਵੀ ਵੀਡੀਓ ਤੇ ਵੀਡੀਓ ਪਾ ਕੇ, ਰੀਲਾਂ ਤੇ ਰੀਲਾਂ ਬਣਾ ਕੇ ਇਹ ਵੀ ਘੱਟ ਨਹੀਂ, ਇਹ ਵੀ ਨਹੀਂ ਰੁਕ ਰਹੇ। ਤੇ ਉਹ ਵੀ ਇਹਨਾਂ ਦੀ ਜਿਹੜੀਆਂ ਵੀਡੀਓਆਂ ਨੂੰ ਹਾਈਲਾਈਟ ਕਰਕੇ ਜਿਹੜਾ ਰੁਕ ਨਹੀਂ ਰਹੇ ਕਿ ਜਿਹੜਾ ਐਸਕੇਲੇਟਰਾਂ ਤੇ ਜਾਂਦੇ ਬੁੜਕਾ ਮਰੀ ਜਾ ਰਹੇ ਆ ਉਹਦੇ ਉੱਤੇ। ਸੋ ਇਹ ਚੀਜ਼ ਹੈਗੀ ਆ ਕਿ ਹੁਣ ਇਹਦੇ ਵਿੱਚ ਬੈਲੈਂਸਿੰਗ ਅਪਰੋਚ ਜੇ ਨਾ ਆਈ ਤੇ ਕੰਮ ਇਹ ਜਿਹੜਾ ਖਰਾਬ ਹੋ ਸਕਦਾ ਵਾ। ਰੇਸ ਰਾਈਟ ਵੱਲ ਜਿਹੜੀ ਗੱਲ ਜਿਹੜੀ ਜਾ ਸਕਦੀ ਆ। ਸੋ ਟਰੰਪ ਦਾ ਜਿਹੜਾ ਹੁਣ ਡਾਇਰੈਕਟਿਵ ਸੀਗਾ, ਇਹਨੇ ਜਿੱਦਾਂ ਆਪਾਂ ਦੱਸਿਆ ਕਿ ਡਰੈਡ ਸਕਾਟ ਵਾਲੇ ਨੂੰ ਇਹਨੇ ਉਹ ਕਰਤਾ ਕਿ ਬੜਾ ਸ਼ੇਮਫੁਲ ਆ। ਪਰ ਇਹਦੇ ਨਾਲ ਜਿਹੜੇ ਇਮੀਗ੍ਰੈਂਟ ਰਾਈਟ ਜਿਹੜੇ ਹੁਣ ਐਡਵੋਕੇਟ ਹੈਗੇ ਆ, ਸਿਵਲ ਲਿਬਰਟੀਜ਼ ਵਾਲੇ ਜਿਹੜੇ ਲੋਕੀ ਜਿਹੜੇ ਹੈਗੇ ਆ, ਠੀਕ ਆ,
ਡੈਮੋਕ੍ਰੈਟਿਕ ਸਟੇਟਸ ਨੇ ਤੇ ਸਿਟੀਜ਼ ਨੇ ਲਾਅ ਸੂਟਸ ਫਾਈਲ ਕਰਤੇ। 24 ਡੈਮੋਕ੍ਰੈਟਿਕ ਸਿਟੀ ਸਟੇਟਸ ਨੇ ਲਾਅ ਸੂਟਸ ਕਰਤੇ ਆ। ਇਮੀਗ੍ਰੈਂਟ ਰਾਈਟ ਐਡਵੋਕੇਟ ਨੇ, ਸਿਵਲ ਲਿਬਰਟੇਰੀਅਨਸ ਨੇ ਲਾਅ ਸੂਟ ਜਿਹੜੇ ਕਰਤੇ ਆ। ਇੱਕ ਚੀਜ਼ ਦੇ ਵਿੱਚ ਆਪਣੀ ਕਮਿਊਨਿਟੀ ਬੜੀ ਪਿੱਛੇ ਆ। ਕੈਥੋਲਿਕ ਚੈਰਿਟੀਜ਼ ਵਗੈਰਾ ਹੋਰ ਬੜੀਆਂ ਜਿਹੜੀਆਂ ਸੰਸਥਾਵਾਂ ਉਹ ਅੱਗੇ ਆ, ਉਹਨਾਂ ਦੀ ਫੰਡਿੰਗ ਜਿਹੜੀ ਬਰਕਰਾਰ ਰਹਿੰਦੀ ਆ। ਸੁਪਰੀਮ ਕੋਰਟ ਤੱਕ ਜਿਹੜੇ ਕੇਸ ਜਿਹੜੇ ਲੈ ਕੇ ਜਾਂਦੇ ਆ। ਸਾਡੀ ਕਮਿਊਨਿਟੀ ਦੇ ਵਿੱਚ ਅਜੇ ਉਸ ਲੈਵਲ ਤੇ ਜਿਹੜੀ ਐਡਵੋਕੇਸੀ ਆਰਗੇਨਾਈਜੇਸ਼ਨ ਨਹੀਂ ਆਈ ਹੈਗੀ, ਠੀਕ ਆ। ਜੇ ਕੋਈ ਵੀ ਵਿਅਕਤੀ ਉਹ ਐਡਵੋਕੇਸੀ ਆਰਗੇਨਾਈਜੇਸ਼ਨ ਲੈ ਕੇ ਆਉਣਾ ਚਾਹੁੰਦਾ ਹੈਗਾ, ਮੈਂ ਤੁਹਾਡੇ ਨਾਲ ਔਨ ਬੋਰਡ ਹੋਊਂਗਾ ਜੇ ਉਹ ਆਰਗੇਨਾਈਜੇਸ਼ਨ ਰੌਲੇ ਰੱਪੇ ਤੇ ਪ੍ਰਧਾਨਗੀ ਦੇ ਰੌਲਿਆਂ ਤੋਂ ਬਾਹਰ ਹੋਊਗੀ, ਠੀਕ ਆ। ਇਹ ਪ੍ਰਧਾਨਗੀ ਪ੍ਰਧੂਨ ਵਾਲੀਆਂ ਗੱਲਾਂ ਨਹੀਂ ਹੈਗੀਆਂ। ਬਿਨਾਂ ਪ੍ਰਧਾਨਗੀ ਦੇ, ਠੀਕ ਆ, ਬਿਨਾਂ ਬੱਲੇ ਬੱਲੇ ਦੇ ਜੇ ਕੋਈ ਕਮਿਊਨਿਟੀ ਦਾ ਵਿਅਕਤੀ ਜਿਹੜਾ ਹੈਗਾ ਉਹ ਇਹੀ ਸੰਸਥਾ ਨੂੰ ਜਿਹੜਾ ਚਾਹੁੰਦਾ ਹੈਗਾ, ਜੀ ਸਦਕੇ ਬਣਾਓ, ਆਲ ਬੀ ਔਨ ਬੋਰਡ, ਠੀਕ ਆ, ਫ੍ਰੀ ਆਫ ਕਾਸਟ, ਕੋਈ ਚੱਕਰ ਨਹੀਂ, ਜਿੰਨਾ ਟਾਈਮ ਜਿਹੜਾ ਲੱਗਦਾ। ਉਸ ਤੋਂ ਇਲਾਵਾ ਜਿਹੜੀਆਂ ਬੱਲੇ ਬੱਲੇ ਵਾਲੀਆਂ ਗੱਲਾਂ, ਸਿਰਫ ਉਹੀ ਕਿ ਏਦਾਂ ਕਰਤਾ ਉਦਾਂ ਕਰਤਾ, ਥੋੜਾ ਜਿਹਾ ਦਿਖਾਵਾ ਕਰਤਾ, ਉਹਦੇ ਵਿੱਚ ਕੋਈ ਫਾਇਦਾ ਨਹੀਂ। ਜੇ ਕੋਈ ਲੌਂਗ ਸਟੈਂਡਿੰਗ ਇਹ ਕਿ ਠੀਕ ਆ, ਇਹ ਜਿਹੜੀਆਂ ਸੰਸਥਾਵਾਂ ਜਿਹੜੀਆਂ ਚੱਲਦੀਆਂ ਰਹਿਣ, ਕੋਈ ਇਨੀਸ਼ੀਏਟਿਵ ਲਵੇ। ਮੈਨੂੰ ਇੰਨਾ ਐਕਸਪੀਰੀਅੰਸ ਨਹੀਂ ਹੈਗਾ ਇਹ ਸੰਸਥਾਵਾਂ ਜਿਹੜੀਆਂ ਚਲਾਉਣ ਦਾ, ਠੀਕ ਆ। ਨਾ ਹੀ ਸਾਨੂੰ ਕੋਈ ਬੱਲੇ ਬੱਲੇ ਦੀ ਕੋਈ ਉਹ ਹੈਗੀ, ਨਾ ਹੀ ਮੈਂ ਕੋਈ ਏਦਾਂ ਕਹੂੰਗਾ ਕਿ ਮੈਂ ਬਹੁਤ ਜਿਹੜਾ ਧਾਰਮਿਕ ਬੰਦਾ ਕਿ ਜੀ ਕੋਈ ਕਮੇਟੀ 'ਚ ਚੱਲ ਗਏ, ਏਦਾਂ ਚੱਲ ਗਏ, ਉਦਾਂ ਚੱਲ ਗਏ। ਪਰ ਇਹ ਹੈ ਕਿ ਦਿਸ ਇਜ਼ ਅਬਾਊਟ ਟਾਈਮ ਕਿ ਸਾਡੇ ਹੱਕਾਂ ਦੀ ਕੌਣ ਗੱਲ ਕਰ ਰਿਹਾ? ਕੋਈ ਨਹੀਂ ਕਰ ਰਿਹਾ ਇਸ ਵੇਲੇ। ਲੈਜਿਸਲੇਟਿਵ ਲੈਵਲ ਤੇ ਕੋਈ ਬੰਦਾ ਜਿਹੜੀ ਗੱਲ ਨਹੀਂ ਕਰ ਰਿਹਾ, ਠੀਕ ਆ। ਚੱਕ ਚੁੱਕ ਕੱਟ ਕੇ ਲਿਖਣ ਦੇ ਇਹਨੂੰ ਬਥੇਰੇ ਬੰਦੇ ਹੈਗੇ ਆ, ਪਰ ਗ੍ਰਾਸ ਰੂਟ ਲੈਵਲ ਤੇ ਕੋਈ ਨਹੀਂ ਹੈਗਾ। ਹੁਣ ਕੀ ਸੀਗਾ ਕਿ ਇਹ ਜਿਹੜੇ ਇਮੀਗ੍ਰੈਂਟ ਜਿਹੜੇ ਹੈਗੇ ਇਹਨਾਂ ਨੇ, ਤੁਸੀਂ ਦੇਖੋ ਕਿ ਝੱਟ ਹੀ ਇਹਨਾਂ ਨੇ ਜਿਹੜੇ ਲਾਅ ਸੂਟ ਜਿਹੜੇ ਫਾਈਲ ਜਿਹੜੇ ਕਰਤੇ ਆ, ਠੀਕ ਆ। ਇਹ ਹੁਣ ਜਿਹੜੀਆਂ ਸੰਸਥਾਵਾਂ ਹੈਗੀਆਂ ਨਾ, ਇਹ ਧਰਮ ਦੇ ਬੇਸ ਤੇ ਨਹੀਂ ਆਪਰੇਟ ਕਰਦੀਆਂ। ਇਹ ਨਹੀਂ ਕਹਿ ਰਹੀਆਂ ਕਿ ਜਿਹੜਾ ਕੈਥੋਲਿਕ ਲੈਟਿਨ ਅਮਰੀਕਨ ਬੰਦਾ ਹੈਗਾ ਉਹਨੂੰ ਆਪਾਂ ਪ੍ਰੋਟੈਕਟ ਕਰਨਾ ਹੈਗਾ, ਠੀਕ ਹੈ। ਇਹ ਕਹਿ ਰਹੀਆਂ ਕਿ ਆਪਾਂ ਸਾਰਿਆਂ ਨੂੰ ਜਿਹੜਾ ਪ੍ਰੋਟੈਕਸ਼ਨ ਜਿਹੜੀ ਕਰਨੀ ਆ, ਇਹ ਐਜ਼ ਅ ਹਿਊਮਨ ਬੀਇੰਗ ਜਿਹੜੀਆਂ ਪ੍ਰੋਟੈਕਟ ਕਰ ਰਹੀਆਂ ਇਨਸਾਨੀਅਤ ਦੇ ਨਾਤੇ। ਸਾਡੀ ਕਮਿਊਨਿਟੀ ਦੇ ਵਿੱਚ ਇਹੀ ਸੰਸਥਾ ਨਹੀਂ ਹੈਗੀ। ਧਾਰਮਿਕ ਜ਼ਰੂਰ ਹੈਗੀਆਂ ਵਾ, ਪਰ ਏਦਾਂ ਦੀ ਕੋਈ ਨਹੀਂ ਹੈਗੀ ਜਿਹੜੀ ਪਿਓਰਲੀ ਲੈਜਿਸਲੇਟਿਵ ਤੇ ਔਨ ਹੋਲ ਜਿਹੜਾ ਕੀ ਹੈਗਾ ਕਿ ਸਾਰੀ ਕਮਿਊਨਿਟੀ ਨੂੰ ਅੱਗੇ ਜਿਹੜੀ ਲੈ ਕੇ ਚੱਲੇ। ਇਹ ਜਿਹੜੇ ਹੁਣ ਸਟੇਟ ਕੋਰਟਸ ਦੇ ਵਿੱਚ ਦੇਖੋ ਤੁਸੀਂ ਕਿ ਰਾਤੋਂ ਰਾਤ ਜਿਹੜੀਆਂ ਫਾਈਲਿੰਗਸ ਹੋ ਜਾਂਦੀਆਂ ਹਨਾ, ਕਿੰਨਾ ਪੈਸਾ, ਕਿੰਨੇ ਰਿਸੋਰਸਿਸ, ਕਿੰਨੀ ਫੰਡਿੰਗ ਤੇ ਕਿੰਨੇ ਇਹਦੇ ਵਿੱਚ ਬੁੱਧੀਜੀਵੀ ਤੁਹਾਨੂੰ ਵਿੱਚ ਨਾਲ ਔਨ ਬੋਰਡ ਚਾਹੀਦੇ ਆ, ਲਾਇਰਸ, ਪਾਲਿਸੀ ਮੇਕਰ, ਸਾਰਾ ਰਾਤੋਂ ਰਾਤ ਲਾਅ ਸੂਟ ਜਿਹੜੇ ਸਰਕਾਰਾਂ ਖਿਲਾਫ ਇਹ ਖੜੇ ਕਰ ਦਿੰਦੇ ਲੈਟਿਨੋ ਆਰਗੇਨਾਈਜੇਸ਼ਨਾਂ। ਸਾਡੀ ਕਮਿਊਨਿਟੀ ਦੇ ਬੰਦੇ ਕਿੱਥੇ ਹੈਗੇ ਆ? ਨਹੀਂ ਹੈਗੇ, ਨਾਨ ਐਗਜ਼ਿਸਟੈਂਟ। ਸਾਰਿਆਂ ਨੂੰ ਪਤਾ ਮੈਂ ਸੱਚ ਬੋਲ ਰਿਹਾ। ਕੀ ਆ ਕਿ ਗੱਲਾਂ ਜਿਹੜੀਆਂ ਹੈਗੀਆਂ ਉਹ ਕੌੜੀਆਂ ਫਿਰ ਤਾਂ ਹੀ ਜਿਹੜੀਆਂ ਕਈ ਵਾਰੀ ਲੱਗਦੀਆਂ, ਤਾਂ ਹੀ ਫਿਰ ਜਿਹੜੇ ਆਪਣੇ ਪਿੱਛੇ ਵੀ ਲੋਕ ਜਿਹੜੇ ਪੈਂਦੇ ਹੈਗੇ ਬਿਨਾਂ ਮਤਲਬ ਦੇ। ਇਮੀਗ੍ਰੈਂਟ ਹੁਣ ਰਾਈਟ ਐਡਵੋਕੇਟ ਜਿਹੜੇ ਹੈਗੇ ਆ, ਇਹ ਕੀ ਕਹਿੰਦੇ ਆ ਕਿ ਆਪਾਂ ਕੋਰਟ ਸਿਸਟਮ ਸਾਡੇ ਕੋਲ ਰਹਿ ਗਏ, ਆਪਾਂ ਇਹਨਾਂ ਨੂੰ ਕੋਰਟ ਸਿਸਟਮਸ ਦੇ ਵਿੱਚ ਹੀ ਚੈਲੰਜ ਜਿਹੜੇ ਕਰ ਸਕਦੇ ਹਾਂ। ਲਿਟੀਗੇਸ਼ਨ ਜਿਹੜੀ ਹੈਗੀ ਆ ਸੁਪਰੀਮ ਕੋਰਟ ਲੈਵਲ ਤੱਕ ਲੈ ਕੇ ਜਾਵਾਂਗੇ। ਬਹੁਤ ਘੱਟ ਜਿਹੜੇ ਤੁਸੀਂ ਕਹ ਲਓ ਕਿ ਇੰਡੀਅਨ ਕੇਸ ਆ ਜਿਹੜੇ ਆਪਣੇ ਸੁਪਰੀਮ ਕੋਰਟ ਲੈਵਲ ਤੱਕ ਜਿਹੜੇ ਗਏ ਹੋਗੇ, ਠੀਕ ਆ। ਉਨੀ ਆਪਾਂ ਕਦੀ ਰਿਸੋਰਸਿੰਗ ਜਿਹੜੀ ਕੀਤੀ ਨਹੀਂ, ਉਦਾਂ ਦੇ ਆਪਾਂ ਕਦੀ ਕਨੈਕਸ਼ਨ ਜਿਹੜੇ ਬਣਾਏ ਨਹੀਂ ਕਿ ਉੱਥੇ ਤੱਕ ਜਾ ਸਕੀਏ। ਸੋ ਹੁਣ ਆਪਾਂ ਇਹਦੀ ਗੱਲ ਕਰਾਂਗੇ ਕਿ ਇਹ ਸੁਪਰੀਮ ਕੋਰਟ ਦੇ ਵਿੱਚ ਇਹਦਾ ਕੀ ਹੋ ਸਕਦਾ, ਪੋਸੀਬਲੀ ਇਹ ਗੱਲ ਕਿੱਥੇ ਤੱਕ ਜਾ ਕੇ ਮੁੱਕੂਗੀ, ਰੁਕੂਗੀ ਜਾਂ ਨਹੀਂ ਰੁਕੂਗੀ। ਜਿਹੜਾ ਟਰੰਪ ਸੀਗਾ ਉਹਦਾ ਵਿਊ ਹੈਗਾ ਕਿ 14th ਅਮੈਂਡਮੈਂਟ ਜਿਹੜੀ ਹੈਗੀ ਆ, ਉਹ ਜਿਹੜਾ ਕਲੀਅਰ ਟੈਕਸਟ ਤੇ ਲੀਗਲ ਇੰਟਰਪ੍ਰੀਟੇਸ਼ਨ ਹੈਗੀ ਹੈ 100 ਸਾਲਾਂ ਤੋਂ ਵੀ ਉੱਤੇ ਦੀ। ਟਰੰਪ ਕਹਿੰਦਾ ਕਿ ਬਈ 14th ਅਮੈਂਡਮੈਂਟ ਦਾ ਜਿਹੜਾ ਹੁਣ ਸੁਪਰੀਮ ਕੋਰਟ ਦਾ ਵਿਊ ਹੈਗਾ ਉਹਨਾਂ ਕਨਫਲਿਕਟ ਕਰਦਾ। ਤੁਸੀਂ ਦੇਖੋ ਕਿ ਇਹ ਕਿੱਡੀ ਵੱਡੀ ਗੱਲ ਕਰ ਰਿਹਾ। ਇਹ ਕਹਿ ਰਿਹਾ ਸੁਪਰੀਮ ਕੋਰਟ ਨੂੰ ਕਿ ਤੁਸੀਂ 125 ਸਾਲਾਂ 'ਚ ਜੋ ਤੁਸੀਂ ਕਰ ਰਹੇ ਸੀਗੇ ਉਹ ਗਲਤ ਕਰ ਰਹੇ ਸੀਗੇ, ਤੇ ਇਹਨੇ ਆ ਕੇ ਕਹਿੰਦਾ ਕਿ ਮੈਂ ਇਹਨੂੰ ਚੈਲੰਜ ਕਰਨਾ, ਠੀਕ ਹੈ। ਤੇ ਇਹ ਜਿਹੜਾ ਏਰੀਆ ਹੈਗਾ ਸਿਟੀਜ਼ਨਸ਼ਿਪ ਦਾ, ਵੌਂਗ ਕੇ ਮਾਰਕ ਤੋਂ ਬਾਅਦ ਦੁਬਾਰਾ ਕਦੀ ਸੁਪਰੀਮ ਕੋਰਟ ਦੇ ਮੋਹਰੇ ਨਹੀਂ ਗਿਆ। ਹੋਰ ਕਈ ਸਾਰੇ ਲੈਂਡਮਾਰਕ ਕੇਸ ਹੋਏ ਆ। ਬਰਾਊਨ ਵਰਸਸ ਬੋਰਡ ਆਫ ਐਜੂਕੇਸ਼ਨ, ਨਿਊਯਾਰਕ ਟਾਈਮਜ਼ ਵਰਸਸ ਸਲੀਵਨ, ਰੋ ਵਰਸਸ ਵੇਡ ਦੀ ਤਾਂ ਆਪਾਂ ਗੱਲ ਵੀ ਕੀਤੀ ਸੀਗੀ, ਠੀਕ ਆ। ਉਦੋਂ ਵਾਪਸ ਕਰਾਤਾ। ਇਹ ਅਬੋਰਸ਼ਨ ਵਾਲੇ ਜਿਹੜੇ ਮੁੱਦੇ ਹੈਗੇ ਆ, ਗਨਜ਼ ਵਾਲੇ ਮੁੱਦੇ ਜਿਹੜੇ ਹੈਗੇ ਆ, ਇਹ ਬਾਰ-ਬਾਰ ਸੁਪਰੀਮ ਕੋਰਟ ਦੇ ਵਿੱਚ ਗਏ ਆ, ਭਾਵੇਂ 10 ਸਾਲ ਬਾਅਦ, 20 ਸਾਲ ਬਾਅਦ, 50 ਸਾਲ ਬਾਅਦ ਵੀ। ਪਰ ਜਿਹੜਾ ਸਿਟੀਜ਼ਨਸ਼ਿਪ ਵਾਲਾ ਮੁੱਦਾ ਜਿਹੜਾ ਹੈਗਾ, ਕਦੀ ਵੀ ਇਹ ਕੋਈ ਫਲੈਸ਼ ਪੁਆਇੰਟ ਨਹੀਂ ਬਣਿਆ। ਜਦੋਂ ਜੱਜ ਬਣਦੇ ਆ ਸੁਪਰੀਮ ਕੋਰਟ ਦੇ, ਉਹਨਾਂ ਦੀ ਸੈਨੇਟ ਦੀ ਕਨਫਰਮੇਸ਼ਨ ਹੀਅਰਿੰਗ ਜਿਹੜੀ ਹੁੰਦੀ ਆ, ਉਹਨਾਂ ਤੋਂ ਕਈ ਸਵਾਲ ਜਿਹੜੇ ਪੁੱਛੇ ਜਾਂਦੇ ਆ, ਉਹਨਾਂ ਦੇ ਓਪੀਨੀਅਨ ਲਏ ਜਾਂਦੇ ਆ ਕਿ ਤੁਹਾਡਾ ਅਬੋਰਸ਼ਨ ਬਾਰੇ ਕੀ ਖਿਆਲ ਹੈ, ਤੁਹਾਡਾ ਗਨ ਬਾਰੇ ਕੀ ਖਿਆਲ ਹੈ। ਜਦੋਂ ਬੰਦਾ ਪ੍ਰੈਜ਼ੀਡੈਂਟ ਦੇ ਲਈ ਖੜਾ ਹੁੰਦਾ, ਤੁਹਾਡਾ ਗਨਸ ਦੇ ਬਾਰੇ ਕੀ ਖਿਆਲ ਆ, ਠੀਕ ਆ, ਅਬੋਰਸ਼ਨਸ ਦੇ ਬਾਰੇ ਕੀ ਖਿਆਲ ਆ, ਸੇਮ ਸੈਕਸ ਮੈਰਿਜ ਬਾਰੇ ਕੀ ਖਿਆਲ ਆ। ਇਹ ਸਾਰੇ ਜਿਹੜੇ ਮੁੱਦੇ ਜਿਹੜੇ ਰਹੇ ਆ, ਪਰ ਸਿਟੀਜ਼ਨਸ਼ਿਪ ਦਾ ਅੱਜ ਤੱਕ ਮੁੱਦਾ ਕਦੀ ਨਹੀਂ ਸੀਗਾ, ਠੀਕ ਹੈ। ਸਾਰਿਆਂ ਨੂੰ ਪਤਾ ਇਹ ਜਿਹੜਾ ਬੰਦਾ ਸੀਗਾ ਟਰੰਪ, ਇਹਨੇ ਤੁਸੀਂ ਵੇਖੋ ਕਿ ਓਬਾਮਾ, ਇਹ ਪੋਲੀਟੀਕਲ ਬੰਦਾ ਨਹੀਂ ਸੀਗਾ,
ਇਹ ਇੱਕ ਰਿਐਲਿਟੀ ਟੀਵੀ ਸਟਾਰ ਸੀਗਾ, ਪੈਸੇ ਤੇ ਲੇਕੋ ਸੀਗੇ, ਠੀਕ ਆ, ਬੜਾ ਸਮਾਰਟ ਜਿਹੜਾ ਬੰਦਾ ਹੈਗਾ। ਨਿਊਯਾਰਕ ਦੇ ਵਿੱਚ ਇਹਦੀਆਂ ਬਿਲਡਿੰਗਾਂ ਉਹਨਾਂ ਟਾਈਮਾਂ ਦੀਆਂ ਸੀਗੀਆਂ ਜਦੋਂ ਮਾਫੀਆ ਰਨ ਨਿਊਯਾਰਕ ਹੁੰਦਾ ਸੀਗਾ, ਠੀਕ ਆ, ਵੇਗਸ ਦੇ ਵਿੱਚ। ਤੇ ਸਾਰੀਆਂ ਤੁਸੀਂ ਫਿਲਮਾਂ ਵੀ ਤੁਸੀਂ ਦੇਖ ਲਓ, ਆਰਕਾਈਵ, ਗੋਡਫਾਦਰ ਫਿਲਮਾਂ ਦੇਖ ਲਓ, ਸਾਰੀਆਂ ਉਹ ਕਾਂਗਰਸ ਨੇ ਸੇਵ ਕਰਕੇ ਰੱਖੀਆਂ। ਤੁਹਾਨੂੰ ਬੜੀ ਜ਼ਿਆਦਾ ਜਿਹੜੀ ਅਮਰੀਕਾ ਦੀ ਝਲਕ ਜਿਹੜੀ ਮਿਲ ਜਾਊਗੀ ਕਿ ਕਿੱਦਾਂ 70s 80s 90s ਦੇ ਵਿੱਚ ਕੀ ਮਾਹੌਲ ਸੀਗੇ ਨਿਊਯਾਰਕ ਦੇ ਉਦੋਂ, ਠੀਕ ਆ। ਕਿਹੜਾ ਬੰਦਾ ਬਿਜ਼ਨਸ ਕਰ ਸਕਦਾ ਸੀਗਾ, ਕਿਹੜਾ ਬੰਦਾ ਬਿਜ਼ਨਸ ਨਹੀਂ ਜਿਹੜਾ ਕਰ ਸਕਦਾ ਸੀਗਾ, ਠੀਕ ਆ। ਤੇ ਹੁਣ ਕੀ ਸੀਗਾ ਕਿ ਇਹ ਜਿਹੜੇ ਅਬੋਰਸ਼ਨ ਵਗੈਰਾ ਵਾਲੇ ਜਿੰਨੇ ਵੀ ਲੈਂਡਮਾਰਕ ਕੇਸ ਸੀਗੇ, ਇਹ ਹਮੇਸ਼ਾ ਆਉਂਦੇ ਰਹੇ ਆ। ਸਿਟੀਜ਼ਨਸ਼ਿਪ ਵਾਲਾ ਹੁਣ ਪਹਿਲਾਂ ਇਹਨੇ ਹੁਣ ਪਜ਼ਲ ਜਿਹੜੀ ਕਰਤੀ ਕ੍ਰੀਏਟ, ਠੀਕ ਆ, ਇਹਨੇ ਧਮਾਕਾ ਕਰਤਾ। 125 ਸਾਲ ਤੱਕ ਮੁੱਦਾ ਨਹੀਂ ਸੀਗਾ, ਅੱਜ ਮੁੱਦਾ ਇਹਨੇ ਬਣਾਤਾ, ਠੀਕ ਆ। ਅੱਜ ਇਹਨੇ ਭਾਜਣਾ ਲੋਕਾਂ ਨੂੰ ਪਾਤੀਆਂ। ਇਹ ਹੁਣ ਕੀ ਕਹਿੰਦਾ, ਜਿਹੜੀ 14th ਅਮੈਂਡਮੈਂਟ ਹੈਗੀ, ਜਿਹੜੇ ਹੁਣ ਕਈ ਰਾਈਟਸ ਜਿਹੜੇ ਹੈਗੇ ਆ, ਫੰਡਾਮੈਂਟਲ ਰਾਈਟਸ ਹੈਗੇ ਆ, ਉਹ ਇੰਪਲੀਸਿਟ ਹੁੰਦੇ ਆ ਕਨਸਟੀਟਿਊਸ਼ਨ ਦੇ ਵਿੱਚ। ਉਹਦਾ ਮਤਲਬ ਕੀ ਹੁੰਦਾ ਕਿ ਉਹ ਡਾਇਰੈਕਟਲੀ ਨਹੀਂ ਲਿਖੇ ਹੁੰਦੇ, ਉਹਨੇ ਲਿਮਿਟਿਡ ਜੀ ਕਈ ਵਾਰੀ ਚੀਜ਼ ਲਿਖੀ ਹੁੰਦੀ ਆ। ਉਹ ਆਪਾਂ ਉਦਾਹਰਨ ਦੇ ਤੌਰ ਤੇ ਇੱਕ ਕ੍ਰੀਏਟ ਕਰ ਲੈਂਦੇ ਆ ਚੀਜ਼ ਕਿ ਆ ਵੀ ਬੰਦੇ ਨੂੰ ਹੱਕ ਜਿਹੜਾ ਮਿਲਣਾ ਚਾਹੀਦਾ, ਠੀਕ ਆ। ਰਾਈਟ ਟੂ ਲਾਈਫ ਐਂਡ ਲਿਬਰਟੀ, ਫਰੀडम, ਪਰਸੂਟ ਆਫ ਹੈਪੀਨੈਸ। ਉਹ ਤੋਂ ਆਪਾਂ ਕਈ ਚੀਜ਼ਾਂ ਕ੍ਰੀਏਟ ਕਰ ਸਕਦੇ ਆ ਕਿ ਇਹਦਾ ਮਤਲਬ ਆ ਵੀ ਹੈਗਾ, ਇਹਦਾ ਮਤਲਬ ਆ ਵੀ ਹੈਗਾ, ਇਹਦਾ ਮਤਲਬ ਉਹ ਵੀ ਹੈਗਾ ਜੀ। ਇੰਪਲੀਸਿਟ ਉਹਨੂੰ ਕਹਿੰਦੇ ਆ। ਪਰ ਜਿਹੜੀ 14th ਅਮੈਂਡਮੈਂਟ ਹੈਗੀ ਆ, ਉਹ ਹੈਗੀ ਆ ਐਕਸਪਲੀਸਿਟ। ਉਹ ਸਿੱਧੇ ਡਾਇਰੈਕਟਲੀ ਲਿਖ ਕੇ ਦੱਸਦੀ ਆ ਲੋਕਾਂ ਨੂੰ ਕਿ ਜਿਹੜਾ ਵੀ ਵਿਅਕਤੀ ਇੱਥੇ ਬੋਰਨ ਆ ਜਾਂ ਨੈਚੁਰਲਾਈਜ਼ਡ ਹੈਗਾ ਯੂਐਸ ਦੇ ਵਿੱਚ, ਕੀਵਰਡ ਹੈਗਾ ਸਬਜੈਕਟ ਟੂ ਜੂਰਿਸਡਿਕਸ਼ਨ। ਆਪਾਂ ਉੱਤੇ ਆਨੇ ਆ। ਇਹ ਜਿਹੜੀ 14th ਅਮੈਂਡਮੈਂਟ ਆ, ਇਹ ਬਸ ਸਿੱਧੇ ਕਹਿੰਦੀ ਆ ਕਿ ਉਹ ਬੰਦਾ ਸਿਟੀਜ਼ਨ ਹੈਗਾ ਯੂਐਸ ਦਾ, ਜਿਹੜਾ ਜੰਮ ਗਿਆ ਇੱਥੇ, ਉਹ ਸਿਟੀਜ਼ਨ ਆ। ਸਿਟੀਜ਼ਨ ਆ। ਇਹ ਉਦਾਹਰਨਾਂ ਨਹੀਂ ਕੱਢਦੀ ਹੈਗੀ ਕੋਈ ਬਾਕੀਆਂ ਵਾਂਗੂ। ਸਿੱਧੇ ਪਲੇਨ ਅੱਖਰਾਂ ਦੇ ਵਿੱਚ ਸਿੱਧੇ ਜਿਹੜੇ ਕਹਿੰਦੇ ਹੈਗੀ ਆ, ਲਿਖਿਆ ਆ। ਸਿਰਫ ਜਿੱਦਾਂ ਆਪਾਂ ਹੁਣ ਕਹਿੰਦੇ ਕਿ ਲਾਇਰ ਬਰੀਫਿੰਗਸ, ਠੀਕ ਆ। ਬਰੀਫਿੰਗਸ ਦੇ ਵਿੱਚ ਸਾਡੀ ਲੱਤ ਬੜੀ ਲੋਕੀ ਖਿੱਚਦੇ ਆ। ਬਰੀਫਿੰਗਸ ਕੀ ਹੁੰਦੀ ਆ ਸਮਝੋ। ਐਡਾ ਵੱਡਾ ਇੰਪੋਰਟੈਂਟ ਕਾਨੂੰਨ ਵੀ ਸਿਰਫ ਇਹਦੇ ਵਿੱਚ 3-4 ਅੱਖਰ, ਸਬਜੈਕਟ ਟੂ ਜੂਰਿਸਡਿਕਸ਼ਨ ਦੇਅਰਆਫ, ਸਿਰਫ ਇਹ ਇੱਕ ਲਾਈਨ ਆ। ਇਹਦੇ ਬੇਸ ਤੇ ਟਰੰਪ ਨੇ ਇਹ ਸਾਰਾ ਜਿਹੜਾ ਸੀਗਾ ਖੇਡਤਾ। ਜਿਹੜੀ ਲੈਂਗੁਏਜ ਹੈਗੀ 14th ਅਮੈਂਡਮੈਂਟ ਦੀ, ਉਹ ਕਹਿੰਦੀ ਹੈਗੀ ਆਲ ਪਰਸਨਸ born or naturalized in the US and subject to the jurisdiction thereof। ਜਿਹੜੀ ਆਹ ਵਾਲੀ ਲਾਈਨ ਆ, and subject to the jurisdiction thereof, ਉਹ ਕਹਿੰਦਾ ਇਹਦਾ ਮਤਲਬ ਕਲੀਅਰ ਨਹੀਂ ਹੈਗਾ। ਕੀ ਹੈਗਾ? are citizens of United States and of the state wherein they reside, ਠੀਕ ਆ। ਉਹ ਕਹਿੰਦਾ ਕਿ ਭਾਈ ਇਹਦਾ ਮਤਲਬ ਕਲੀਅਰ ਕਰੋ ਕਿ subject to jurisdiction thereof ਦਾ ਕੀ ਮਤਲਬ ਹੈਗਾ, ਠੀਕ ਆ। ਸੋ ਕਰੰਟ ਜਿਹੜਾ ਸੁਪਰੀਮ ਕੋਰਟ ਹੈਗਾ, ਉਹ ਓਰੀਜਨਲਿਸਟਿਕ ਅਪਰੋਚ ਰੱਖਦਾ। ਉਹ ਕੰਜ਼ਰਵੇਟਿਵ ਸੁਪਰੀਮ ਕੋਰਟ ਜਿਹੜਾ ਹੈਗਾ। ਤੇ ਆਪਾਂ ਪਹਿਲਾਂ ਵੀ ਕਈ ਵਾਰੀ ਜਿਹੜੇ ਰਾਜਕਾਜ ਜੀ ਕੇਸ ਡਿਸਕਸ ਕੀਤੇ ਆ ਕਿ ਉਹ ਹਿਸਟਰੀ ਤੇ ਟ੍ਰੈਡੀਸ਼ਨ ਨੂੰ ਬੜਾ ਵੇਖਦੇ ਸੀਗੇ। ਬੜੀ ਵਾਰੀ ਉਹਨਾਂ ਨੇ ਕੋਰਟ ਵੀ ਕੀਤਾ। 14th ਅਮੈਂਡਮੈਂਟ ਦਾ ਹੁਣ ਆਪਾਂ ਜੇ 1898 ਦਾ ਕੇਸ ਵੇਖੀਏ, ਵੌਂਗ ਕਿਮ ਆਰਕ ਦਾ, ਇਹਦੇ ਵਿੱਚ ਜੇ ਤਾਂ ਸੁਪਰੀਮ ਕੋਰਟ ਨੇ ਓਰੀਜਨਲਿਸਟਿਕ ਅਪਰੋਚ ਲਈ, ਫਿਰ ਤਾਂ ਸੁਪਰੀਮ ਕੋਰਟ ਨੂੰ ਸਾਰਾ ਕੁਝ ਵੇਖਣਾ ਪੈਣਾ ਕਿ ਉਦੋਂ ਜਿਹੜਾ ਫੈਸਲਾ ਕਿੱਦਾਂ ਹੋਇਆ, ਕੀ ਓਪੀਨੀਅਨ ਸੀਗਾ, ਡਿਸੈਂਟਿੰਗ ਓਪੀਨੀਅਨ ਕੀ ਸੀਗੇ, ਅਗੇਂਸਟ ਫੇਵਰ ਦੇ ਵਿੱਚ ਓਪੀਨੀਅਨ ਕੀ ਸੀਗੇ, ਕੀ ਉਹਨਾਂ ਦੀ ਬਹਿਸ ਚੱਲੀ। ਅੱਜ ਦੀ ਰੇਟ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਹੈਗਾ, ਉਹ ਓਰੀਜਨਲਿਸਟ ਓਪੀਨੀਅਨ ਰੱਖਣ ਵਾਲਾ ਹੈਗਾ। ਇਸੇ ਤਰੀਕੇ ਨਾਲ ਉਹਨਾਂ ਨੇ ਆ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ, ਕੰਜ਼ਰਵੇਟਿਵ ਦਾ ਮਤਲਬ ਹੀ ਇਹੀ ਹੁੰਦਾ ਕਿ ਟ੍ਰੈਡੀਸ਼ਨ ਜਿਹੜੇ ਪ੍ਰੀਜ਼ਰਵ ਕਰਨੇ ਆ। ਲਿਬਰਲ ਸੁਪਰੀਮ ਕੋਰਟ ਉਹ ਨਹੀਂ ਹੁੰਦਾ। ਹੁਣ ਕੀ ਚੱਕਰ ਆ ਗਿਆ ਕਿ ਜੇ ਓਰੀਜਨਲਿਸਟਿਕ ਅਪਰੋਚ ਦੇ ਨਾਲ ਚੱਲੀਏ ਤਾਂ ਵੌਨ ਕਿੰਗ ਆਰਕ ਦੇ ਕੇਸ ਨੂੰ ਟਰਨ ਡਾਊਨ ਕਰਨਾ ਜਿਹੜਾ ਮੁਸ਼ਕਿਲ ਹੋ ਜਾਣਾ, ਜੇ ਆਪਾਂ ਓਰੀਜਨਲਿਸਟਿਕ ਅਪਰੋਚ ਦੇ ਨਾਲ ਚੱਲਦੇ ਹਾਂ। ਸੁਪਰੀਮ ਕੋਰਟ ਹੈਗਾ ਕੰਜ਼ਰਵੇਟਿਵ ਆ। ਹੁਣ ਮਸਲਾ ਇਹ ਵੀ ਆ ਗਿਆ ਕਿ ਤੁਹਾਨੂੰ ਵੀ ਫਿਰ ਯੂ ਟਰਨ ਮਾਰਨੀ ਪੈਣੀ ਹੈ ਸੁਪਰੀਮ ਕੋਰਟ ਨੂੰ। ਤੇ ਹੁਣ ਧੱਕਾ ਬਾਰਡਰ ਤੱਕ ਤਾਂ ਠੀਕ ਆ। ਤੇ ਹੁਣ ਗੱਲ ਇਹ ਆ ਗਈ ਕਿ ਸੁਪਰੀਮ ਕੋਰਟ ਉਹ ਕੰਪਰੋਮਾਈਜ਼ ਹੋਊਗਾ ਕਿ ਨਹੀਂ ਹੋਊਗਾ, ਠੀਕ ਹੈ। ਲਾਅ ਦੇ ਹਿਸਾਬ ਨਾਲ ਚੱਲੂਗਾ, ਕੰਟਰੀ ਦੇ ਟ੍ਰੈਡੀਸ਼ਨਸ ਦੇ ਹਿਸਾਬ ਨਾਲ ਚੱਲੂਗਾ। ਕਿਹੜੇ ਟ੍ਰੈਡੀਸ਼ਨ ਦੀ ਗੱਲ ਕਰੂੰਗੇ ਆਪਾਂ? 1898 ਵਾਲੇ ਦੀ ਗੱਲ ਕਰਾਂਗੇ ਕਿ ਆਪਾਂ 1846 ਵਾਲੀ ਗੱਲ ਕਰਾਂਗੇ, ਜਿਹਨੂੰ ਟਰੰਪ ਨੇ ਨਕਾਰਤਾ, ਜਿਸ ਚ ਬਲੈਕ ਮੈਨ ਨੂੰ ਸਿਟੀਜ਼ਨਸ਼ਿਪ ਉਹ ਕਹਿੰਦੇ ਬਣ ਹੀ ਨਹੀਂ ਸਕਦਾ। ਉਹ ਤੋਂ ਪਹਿਲਾਂ ਆਪਾਂ ਵੇਖਾਂਗੇ ਕਿ ਜਦੋਂ ਇਹ ਸਾਰੇ ਯੂਰਪੀਅਨ ਜਿਹੜੇ ਸੀਗੇ ਇਹ ਆ ਗਏ, ਇਹਨਾਂ ਨੇ ਨੇਟਿਵ ਨੂੰ ਡਿਸਪਲੇਸ ਕਰਤਾ ਤੇ ਆ ਕੇ ਇੱਥੇ ਜਿਹੜੇ ਮਾਸ ਮਾਈਗ੍ਰੇਸ਼ਨ ਜਿਹੜੀ ਹੋ ਗਈ, ਆਪਾਂ ਕਿੱਥੇ ਤੱਕ ਪਿੱਛੇ ਜਾਈਏ? ਮਤਲਬ ਓਰੀਜਨਲ ਕੌਣ ਹੈਗਾ? ਨੇਟਿਵਸ ਹੈਗੇ ਆ, ਫਿਰ ਗੋਰੇ ਵੀ ਤਾਂ ਹੈ। ਕਿਸੇ ਟਾਈਮ ਤੇ ਇਹਨਾਂ ਨੇ ਕੋਲੋਨਾਈਜ਼ ਹੀ ਕੀਤਾ ਨਾ ਆ ਕੇ। ਸੋ ਆਪਾਂ ਹੁਣ ਟ੍ਰੈਡੀਸ਼ਨ ਜਿਹੜੇ ਆ
ਕਿੱਥੇ ਤੱਕ ਪਿੱਛੇ ਦੇਖਣੇ ਆ, ਕਿ ਆਪਾਂ ਇੱਕ ਗੋਰੇ ਵਿਅਕਤੀ ਦੇ ਹਿਸਾਬ ਨਾਲ ਪਿੱਛੇ ਤੱਕ ਦੇਖਣੇ ਆ, ਕਿ ਆਪਾਂ ਉਸ ਤੋਂ ਵੀ ਪਿੱਛੇ ਜਾ ਸਕਦੇ ਹਾਂ। ਹੁਣ ਕਿੱਥੇ ਤੱਕ ਆਪਾਂ ਡਿਬੇਟ ਕਰਾਂਗੇ, ਕਿੱਥੇ ਤੱਕ ਸੁਪਰੀਮ ਕੋਰਟ ਉਹਨੂੰ ਟੋਲਰੇਟ ਕਰੂਗਾ, ਕੀ ਸੁਪਰੀਮ ਕੋਰਟ ਵੌਨ ਕਿੰਗ ਆਰਕ ਵਾਲਾ ਜਿਹੜਾ ਸੀਗਾ ਓਰੀਜਨਲਿਸਟਿਕ ਅਪਰੋਚ ਉਹਨੂੰ ਕਰੂਗਾ, ਉਹਨੂੰ ਰੀਵਿਜ਼ਿਟ ਕਰੂਗਾ ਕਿ ਨਹੀਂ ਕਰੂਗਾ। ਇਹ ਬਹੁਤ ਸਾਰੀ ਜਿਹੜੀ ਹੁਣ ਸੀਗੀ ਫਿਲਾਸਫੀਕਲ ਡਿਸਕਸ਼ਨ ਇਹ ਬਣ ਗਈ ਹੈ। ਗੱਲ ਹੁਣ ਇਹ ਆ ਗਈ, ਜਿੱਦਾਂ ਆਪਾਂ ਇੰਡੀਆ ਦੀ ਗੱਲ ਕਰੀਏ, ਜੇ ਆਪਾਂ ਕਰੀਏ ਕਿ ਬਹੁਤ ਲੌਂਗ ਟਰਮ ਜਿਹੜੀ ਪਲੈਨਿੰਗ ਸੀਗੀ, 50 ਸਾਲਾਂ ਦਾ ਏਦਾਂ ਕੀਤਾ, ਫੇਰ ਫਲਾਨੀ ਗਵਰਨਮੈਂਟ ਆਈ, ਉਹ ਦੇਸ਼ ਨੂੰ ਨੈਸ਼ਨਲਿਸਟਿਕ ਪਾਸੇ ਜਿਹੜੀ ਲੈ ਗਈ। ਕੀ ਅਮਰੀਕਾ ਦੇ ਵਿੱਚ ਵੀ ਉਹ ਜਿਹੜੀ ਵੇਵ ਚੱਲਦੀ ਆ? ਲੋਕੀ ਇਹ ਤਾਂ ਸੋਚਦੇ ਆ ਕਿ ਯਾਰ ਇਹਦੀ ਪਰਸਨੈਲਿਟੀ ਬੜੀ ਵਧੀਆ ਵਾ, ਇਹ ਮਜ਼ਾਕ ਬੜਾ ਵਧੀਆ ਕਰਦਾ, ਬੁਲਾਰਾ ਬੜਾ ਵਧੀਆ ਵਾ, ਇਹਨੂੰ ਵੇਖ ਕੇ ਮਜ਼ਾ ਬੜਾ ਆਉਂਦਾ ਵਾ। ਪੰਜਾਬੀ ਵੀ ਕਹਿੰਦੇ ਆ ਚਲੋ ਇਹਨੂੰ ਇੱਕ ਵਾਰੀ ਆਣ ਦਿਓ, ਸਰਪੰਚ ਸਾਹਿਬ ਨੂੰ ਇੱਕ ਵਾਰੀ ਆਣ ਦਿਓ। ਪਰ ਗੱਲ ਏਦਾਂ ਕਿ ਕੀ ਇਹ ਸਿਰਫ ਮਜ਼ਾਕ ਹੀ ਆ, ਕਿ ਹੁਣ ਇਹ ਕੰਮ ਜਿਹੜਾ ਸੀਗਾ ਉਧਰਲੇ ਪਾਸੇ ਨੂੰ ਜਾਣਾ ਸ਼ੁਰੂ ਹੋ ਗਿਆ? ਮੇਰਾ ਕੰਮ ਸਿਰਫ ਇੱਥੇ ਇੰਨਾ ਹੈਗਾ ਕਿ ਤੁਹਾਡੇ ਮੋਹਰੇ ਰੱਖਣਾ ਇਹ ਕਾਨੂੰਨ ਦਾ। ਤੁਸੀਂ ਬਰਥਰਾਈਟ ਸਿਟੀਜ਼ਨਸ਼ਿਪ ਨੂੰ, ਉਹਦੇ ਜਿਹੜੇ ਬਿਆਨ ਆ 2 ਕੇਸ ਆ, ਜਿਹੜੀ ਹਿਸਟਰੀ ਆ, ਉਹਨੂੰ ਸਾਰੇ ਨੂੰ ਇੱਕ ਵਾਰੀ ਸਾਹਮਣੇ ਰੱਖ ਕੇ ਸੋਚੋ ਸਹੀ। ਜੇ ਤੁਸੀਂ ਕਹਿੰਦੇ ਆ ਕਿ ਨਹੀਂ ਆਪਾਂ ਸੋਚਣਾ ਨਹੀਂ ਯਾਰ, ਇਹ ਉਦਾਂ ਹੀ ਗੱਲਾਂ ਕਰਦੇ ਆ, ਡਰਾਉਂਦੇ ਆ ਏਦਾਂ, ਫਿਰ ਤੁਸੀਂ ਟਿਕਟੌਕ ਦੀਆਂ ਵੀਡੀਓ ਦੇਖੋ, ਜਿਹੜੇ ਲੋਕੀ ਡਿਪੋਰਟ ਜਿਹੜੇ ਹੋ ਰਹੇ ਆ। ਠੀਕ ਆ, ਤੁਹਾਨੂੰ ਫਿਊਚਰ ਦਾ ਪਤਾ ਨਹੀਂ ਲੱਗਣਾ, ਜਦੋਂ ਸਿਰ ਤੇ ਤਲਵਾਰ ਲਟਕੀ ਉਦੋਂ ਹੀ ਪਤਾ ਲੱਗਣਾ। ਹੁਣ ਪ੍ਰੈਜ਼ੈਂਟ ਬਣ ਗਿਆ, ਅਗਲੇ ਨੇ ਹੁਣ ਕਹਿ ਦਿੱਤਾ ਕਿ ਇਹਨਾਂ ਦੇ ਜਵਾਕਾਂ ਨੂੰ ਸਿਟੀਜ਼ਨ ਨਹੀਂ ਬਣਨ ਦੇਣਾ। ਉਹਨਾਂ ਨੇ ਕਹਿ ਦਿੱਤਾ। ਤੁਸੀਂ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੀ ਝਾਂਤੀ ਮਾਰੋ ਕਿ ਕਿੰਨੇ ਲੋਕ ਜਿਹੜੇ ਏਦਾਂ ਦੇ ਹੈਗੇ ਆ, ਜਿਹਨਾਂ ਦੇ ਜਵਾਕ ਉਰੇ ਆ ਕੇ ਪੈਦਾ ਹੋਏ ਸੀਗੇ, ਜਿਹੜੇ ਅਸਾਈਲਮ ਪੈਂਡਿੰਗ ਚ ਸੀਗੇ, ਜਿਹੜੇ ਸਿਟੀਜ਼ਨ ਹੈਗੇ ਆ। ਬਹੁਤ ਲੋਕ ਹੈਗੇ ਨੇ। ਇਹ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਸਿਟੀਜ਼ਨ ਨਹੀਂ ਬਣ ਸਕਦੇ। ਜੇ ਹੁਣ ਤੁਹਾਡੀ ਅਪਰੋਚ ਇਹ ਹੈ ਕਿ ਨਹੀਂ ਆਪਾਂ ਤਾਂ ਬਣ ਗਏ ਤੇ ਸਾਨੂੰ ਨਵਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ, ਠੀਕ ਆ, ਜਿਹੜੀ ਕਿ ਇੱਕ ਸਾਡੀ ਕਮਿਊਨਿਟੀ ਦੀ ਭੈੜ ਵੀ ਰਹੀ ਆ ਕਿ ਜਿਹੜਾ ਬੰਦਾ ਉੱਤੇ ਚੜ ਗਿਆ ਉਹਦੀਆਂ ਲੱਤਾਂ ਖਿੱਚ ਦੋ, ਆਪਾਂ ਕੁਝ ਕਰ ਲਿਆ, ਬਾਕੀਆਂ ਨੂੰ ਨਹੀਂ ਕਰਨ ਦੇਣਾ। ਠੀਕ ਆ, ਓਲਡ ਵਰਸਸ ਨਿਊ ਦਾ ਇਮੀਗ੍ਰੈਂਟ ਦਾ ਇਹੀ ਰੌਲਾ ਰਹਿੰਦਾ ਆ ਵੀ ਇਹ ਜੈਲਸੀ ਕਮੈਂਟਾਂ ਚ ਆਪਾਂ ਰੋਜ਼ ਜਿਹੜੀ ਵੇਖਦੇ ਆ, ਲੱਤਾਂ ਖਿੱਚਣ ਵਾਲੇ, ਜਿਹੜਾ ਇੱਕ ਸੁਭਾਅ ਹੀ ਜਿਹੜਾ ਬਣ ਗਿਆ। ਠੀਕ ਆ, ਸੈਕੰਡ ਨੇਚਰ ਜਿਹੜੀ ਬਣ ਗਈ ਆਪਣੀ। ਬੜਾ ਕੁਛ ਜਿਹੜਾ ਚੇਂਜ ਹੋਣ ਦੀ ਲੋੜ ਆ, ਕਮਿਊਨਿਟੀ ਨੂੰ ਚੇਂਜ ਹੋਣ ਦੀ ਲੋੜ ਆ, ਐਡਵੋਕੇਸੀ ਆਰਗੇਨਾਈਜੇਸ਼ਨ ਬਣਨ ਦੀ ਲੋੜ ਆ, ਸਾਰਿਆਂ ਨੂੰ ਗ੍ਰਾਸ ਰੂਟ ਲੈਵਲ ਤੇ ਕਨੈਕਟ ਕਰਨ ਦੀ ਲੋੜ ਆ। ਪਰ ਇਹ ਢਾਂਚਾ ਕਿਤੇ ਆਉਂਦਾ ਨਹੀਂ। ਕਿਉਂਕਿ ਲੋਕੀ ਭਾਲਦੇ ਆ ਵਿੱਚ ਪ੍ਰਧਾਨਗੀਆਂ। ਠੀਕ ਆ, ਸੋ ਜਿੱਦਾਂ ਦੇ ਕਹਿੰਦੇ ਆ ਕਿ ਲੋਕੀ ਕਿ ਲੀਡਰ ਬੜੇ ਮਾੜੇ ਆ, ਇੰਡੀਆ 'ਚ ਲੀਡਰ ਬੜੇ ਮਾੜੇ ਆ, ਪੰਜਾਬ 'ਚ ਬੜੇ ਮਾੜੇ ਆ। ਲੀਡਰ ਵੀ ਤਾਂ ਲੋਕਾਂ ਤੋਂ ਨਿਕਲ ਕੇ ਆਉਂਦੇ ਨਾ। ਜੇ ਜਿਤਾਉਂਦੇ ਆ ਤਾਂ ਹੀ ਅਗਲੇ ਜਿੱਤਦੇ ਆ ਨਾ, ਸਿੱਧੇ ਤਾਂ ਨਹੀਂ ਜਿੱਤਦੇ ਨਾ। ਸੋ ਸੇਮ ਥਿੰਗ ਆ, ਇਹਨਾਂ ਨੇ ਜਿਤਾਇਆ ਤਾਂ ਹੀ ਅਗਲਾ ਜਿੱਤਿਆ। 2-4 ਇਹਦੇ ਵਿੱਚ ਗੱਲਾਂ ਹੋਰ ਕਰਾਂਗੇ, ਠੀਕ ਆ, ਜਿਹੜੀਆਂ ਤੁਹਾਨੂੰ ਥੋੜੀ ਜਿਹੀ ਹੋਰ ਚਾਨਣਾ ਪਾਉਗੀਆਂ ਇਸੇ ਵਿਸ਼ੇ ਤੇ। ਠੀਕ ਹੈ। ਹੁਣ ਕੀ ਸੀਗਾ ਕਿ ਜਦੋਂ ਇਹ ਆਂਦਾ, ਆਪਾਂ ਡਿਸਕਸ਼ਨ ਜਿੰਨੀ ਮਰਜ਼ੀ ਟੈਕਨੀਕਲ ਵੀ ਕਰ ਸਕਦੇ ਆ, ਜਿੰਨੀ ਮਰਜ਼ੀ ਸਿੰਪਲ ਵੀ ਕਰ ਸਕਦੇ ਆ। ਆਪਾਂ ਆਡੀਅנס ਦੇ ਹਿਸਾਬ ਨਾਲ ਸਿੰਪਲ ਵੀ ਕੀਤੀ ਆ, ਆਪਾਂ ਆਡੀਅנס ਦੇ ਹਿਸਾਬ ਨਾਲ ਟੈਕਨੀਕਲ ਵੀ ਕੀਤੀ ਹੈ ਜੀ। ਬੰਦੇ ਇਹ ਵੀ ਜੁੜੇ ਆ, ਬੰਦੇ ਇਦਾਂ ਦੇ ਵੀ ਜੁੜੇ ਆ ਜਿਹੜੇ ਕਹਿੰਦੇ ਮੈਂ 3-4 ਸਾਲ ਤੋਂ ਸੁਣਦਾ ਸੀਗਾ। ਜਦੋਂ ਬੰਦਾ ਮੇਰੇ ਆਫਿਸ 'ਚ ਆ ਕੇ ਬਹਿੰਦਾ, ਮੈਂ ਕਿਹਾ ਤੈਨੂੰ ਲੱਗਦਾ ਨਹੀਂ ਤੂੰ 3-4 ਸਾਲ ਤੋਂ ਸੁਣਦਾ ਸੀਗਾ, ਮੇ ਵੀ ਤੂੰ ਸੁਣਦਾ ਹੋਊਗਾ, ਪਰ ਇਹ ਵੀ ਹੋ ਸਕਦਾ ਕਿ ਗੱਲਾਂ ਕਈ ਉੱਪਰੋਂ ਨਿਕਲ ਗਈਆਂ। ਸੋ ਇਹ ਹੈ ਕਿ ਹੁਣ ਜਿਹੜੀ ਟਰੰਪ ਹੋਣਾ ਦੇ ਆਉਣ ਦੇ ਟਾਈਮ ਤੇ ਜਿੱਦਾਂ ਪਿਛਲੀ ਵਾਰੀ ਸੀਗਾ ਕਿ ਆਪਣੀ ਡਿਸਕਸ਼ਨ ਜਿਹੜੀ ਟੈਕਨੀਕਲ ਹੋਈ ਜਾਣੀ ਹੈ। ਠੀਕ ਹੈ, ਜਿਹਨੇ ਇਹਦਾ ਫਲੇਵਰ ਲੈਣਾ ਲਓ। ਕਈ ਲੋਕਾਂ ਨੇ ਸਾਨੂੰ ਕਾਲ ਵੀ ਕੀਤੀ ਕਿ ਸਾਡਾ ਸ਼ੋਅ ਸੁਣ ਕੇ ਉਹ ਫਿਰ ਅੱਗੇ ਵੀਡੀਓ ਬਣਾਉਂਦੇ ਆ। ਠੀਕ ਆ, ਕਈ ਲੋਕਾਂ ਦਾ ਜਿਹੜਾ ਚੱਲਦਾ। ਪਰ ਇਹ ਹੈ ਕਿ ਆਪਣਾ ਜਿਹੜਾ ਸ਼ੋਅ ਆ ਅਨਫਿਲਟਰਡ, ਬਿਨਾਂ ਕਿਸੇ ਤੋਂ ਡਰੇ ਹੋਏ, ਬਿਨਾਂ ਕਿਸੇ ਦੀ ਪਰਵਾਹ ਕੀਤੇ ਹੋਏ ਕਿ ਏਦਾਂ ਜੀ ਸੋਸਾਇਟੀ ਦੇ ਰੂਲ ਰੈਗੂਲੇਸ਼ਨ ਤੇ ਕੋਈ ਟੈਨਸ਼ਨ ਨਹੀਂ। ਸਿੱਧੇ ਜਿਹੜੀ ਗੱਲ ਆ ਤੁਹਾਡੇ ਮੂਹਰੇ ਜਿਹੜੀ ਸਾਹਮਣੇ ਆਊਗੀ। ਠੀਕ ਆ, ਜਿਹੜਾ ਸਹੀ ਆ ਸਾਡੇ ਹਿਸਾਬ ਨਾਲ, ਜਿਹੜਾ ਗਲਤ ਆ। ਬਾਕੀ ਤੁਹਾਡੀ ਫਰੀडम ਆਫ ਓਪੀਨੀਅਨ ਆ, ਜਿੱਦਾਂ ਤੁਸੀਂ ਸਪੋਰਟ ਕਰਦੇ ਆ ਉਹ ਸਿਰ ਮੱਥੇ। ਐਂਡ ਆਫ ਦਾ ਡੇ ਹਰੇਕ ਦਾ ਓਪੀਨੀਅਨ ਇੱਥੇ ਵੈਲਕਮ ਆ। ਇਹ US ਆ। ਸੋ ਜਾਰਜ ਟਾਊਨ ਇਮੀਗ੍ਰੇਸ਼ਨ ਲਾਅ ਜਰਨਲ, ਇਹ ਬੜਾ ਓਬਵੀਅਸਲੀ ਜਾਰਜ ਟਾਊਨ ਇਤਿਹਾਸਿਕ ਜਿਹੜਾ ਲਾਅ ਸਕੂਲ ਵੀ ਇਹਨਾਂ ਦਾ ਹੈਗਾ, ਸ਼ਹਿਰ ਵੀ ਇਹ ਹੈਗਾ ਵਾਸ਼ਿੰਗਟਨ DC ਦੇ ਵਿੱਚ। ਇੱਕ ਬੜੀ ਵਧੀਆ ਸੁਨਹਿਰੀ ਜੀ ਇਹ ਇੱਕ ਇਲਾਕਾ ਜਿਹੜਾ ਹੈਗਾ, ਪੋਲੀਟੀਸ਼ੀਅਨ ਵਗੈਰਾ ਬੜੇ ਹਾਈ ਐਂਡ ਇੱਥੇ ਲੋਕੀ ਜਿਹੜੇ ਰਹਿੰਦੇ ਆ। ਠੀਕ ਆ, ਜਿਹੜਾ ਬੰਦਾ ਵੀ ਇੱਥੇ ਘੁੰਮਣ ਗਿਆ ਤੁਹਾਨੂੰ ਵੇਖ ਕੇ ਨਜ਼ਾਰੇ ਰਾਈਟ ਵੀ ਆ ਜਾਣੇ ਆ। ਇੱਥੇ ਦੀ ਜਿਹੜੀ ਪ੍ਰੋਫੈਸਰ ਸੀਗੀ ਸੈਂਡਰਾ ਰੀਅਰਸਨ, ਉਹ ਕਹਿੰਦੇ ਉਹ 14th ਅਮੈਂਡਮੈਂਟ ਦੀ ਕਾਫੀ ਜਿਹੜੀ ਵੱਡੀ ਸਕਾਲਰ ਜਿਹੜੀ ਹੈਗੀ ਆ, ਇਹਨੇ ਕਾਫੀ ਇਹਦੇ ਉੱਤੇ ਚਾਨਣਾ ਪਾਇਆ। ਇਹ ਕਹਿੰਦੀ ਕਿ ਬਹੁਤ ਇੱਕ ਲੌਂਗ ਸਟੈਂਡਿੰਗ ਕਾਮਨ ਲਾਅ ਦੇ ਹਿਸਾਬ ਨਾਲ ਇੱਕ ਜਿਹੜਾ ਆਲਰੇਡੀ ਕਲੈਰਿਟੀ ਜਿਹੜੀ ਸੁਪਰੀਮ ਕੋਰਟ ਨੇ ਦਿੱਤੀ ਹੋਈ ਸੀਗੀ, ਆਲਰੇਡੀ ਐਕਸਪਲੇਨੇਸ਼ਨਾਂ ਜਿਹੜੀਆਂ ਦਿੱਤੀਆਂ ਹੋਈਆਂ ਸੀਗੀਆਂ, ਕਾਂਗਰੈਸ਼ਨਲ ਡਿਬੇਟਸ ਜਿਹੜੇ ਜਾ ਕੇ ਦੇਖ ਲਓ ਸਿਟੀਜ਼ਨਸ਼ਿਪ ਤੇ, ਆਲ ਦਾ ਵੇ 1898 ਤੇ ਤੁਸੀਂ ਡਾਕੂਮੈਂਟ ਜਿਹੜੇ ਜਾ ਕੇ ਵੇਖ ਲਓ, ਤੁਸੀਂ ਉਹਦੇ ਵਿੱਚ ਵੇਖੋ ਕਿ ਉਹਨਾਂ ਦਾ ਮਤਲਬ ਕੀ ਸੀਗਾ। ਕਿ ਉਹਨਾਂ ਦਾ ਮਤਲਬ ਇਹ ਸੀਗਾ ਕਿ ਕੱਚੇ ਬੰਦੇ ਤੇ ਜਵਾਕ ਜੇ ਜੰਮੂਗੇ ਤਾਂ ਉਹਨਾਂ ਨੂੰ ਸਿਟੀਜ਼ਨਸ਼ਿਪ ਨਹੀਂ ਦੇਣੀ, ਕਿ ਉਹਨਾਂ ਦਾ ਮਕਸਦ ਇਹ ਸੀਗਾ ਕਿ ਜਿਹੜਾ ਵੀ ਬੰਦਾ ਇੱਥੇ ਜੰਮ ਪਿਆ ਉਹਨਾਂ ਨੂੰ ਸਿਟੀਜ਼ਨਸ਼ਿਪ ਦੇਣੀ ਹੈ।
ਕਿ ਜੇ ਆਪਾਂ ਸੁਪਰੀਮ ਕੋਰਟ ਆਪਣੀ ਓਰੀਜਨਲਿਸਟਿਕ ਅਪਰੋਚ ਦੇ ਨਾਲ ਚੱਲੂਗਾ ਤੇ ਫਿਰ ਜਦੋਂ ਉਹ ਜਾ ਕੇ ਸਾਰਾ ਕੁਝ ਵੇਖੂਗਾ ਤੇ ਉਹਨਾਂ ਨੂੰ ਇਹੀ ਪਤਾ ਲੱਗੂਗਾ ਕਿ ਉਹਨਾਂ ਟਾਈਮਾਂ ਦੇ ਵਿੱਚ ਨੌਨ ਵਾਈਟਸ, ਠੀਕ ਆ, ਜਿਹੜਾ ਬੰਦਾ ਕਲਰਡ ਸੀਗਾ, ਗੋਰਾ ਨਹੀਂ ਸੀਗਾ, ਜੀ ਉਹਦੇ ਕਿੰਨੀ ਹੌਸਟਿਲਿਟੀ ਹੁੰਦੀ ਸੀਗੀ। ਹੁਣ ਇੱਥੇ ਕਈ ਲੋਕੀ ਏਦਾਂ ਦੇ ਵੀ ਹੈਗੇ ਆ ਜੀ, ਸੈਕਸਿਜ਼ਮ ਦੀ ਗੱਲ ਨਾ ਕਰੋ, ਰੇਸਿਜ਼ਮ ਦੀ ਗੱਲ ਨਾ ਕਰੋ, ਇਹ ਤਾਂ ਪੁਰਾਣੀਆਂ ਜਿਹੜੀਆਂ ਚੀਜ਼ਾਂ ਹੈਗੀਆਂ, ਏਦਾਂ ਦੇ ਵੀ ਲੋਕ ਬੜੇ ਹੈਗੇ ਆ। ਇੰਟਰਰੇਸ਼ੀਅਲ ਵਿਆਹ ਵੀ ਬੜੇ ਜਿਹੜੇ ਹੋਏ ਆ, ਉਹਨਾਂ ਨੂੰ ਨਹੀਂ ਇਹ ਗੱਲਾਂ ਜਿਹੜੀਆਂ ਆਪਣੀਆਂ ਸੁਣਨੀਆਂ ਚੰਗੀਆਂ ਲੱਗੂਗੀਆਂ, ਪਰ ਹਿਸਟਰੀ ਜਿਹੜੀ ਕਵਰ ਅਪ ਨਹੀਂ ਕੀਤੀ ਜਾ ਸਕਦੀ। ਜਦੋਂ ਤੁਸੀਂ ਉਹ ਡਿਬੇਟ ਜਿਹੜੇ ਸੁਣੋਗੇ, ਜਦੋਂ ਤੁਸੀਂ ਪੇਪਰ ਜਿਹੜੇ ਕੰਗਰੈਸ਼ਨਲ ਪੇਪਰ ਜਿਹੜੇ ਸਾਹਮਣੇ ਰੱਖੋਗੇ, ਬੜੀ ਕਲੀਅਰ ਉਹਦੇ ਵਿੱਚ ਇੱਕ ਗੋਰੇ ਦੇ ਤੇ ਹੋਰ ਪਰਸਨ ਆਫ ਕਲਰ ਦੇ ਉਹਦੇ ਨਾਲ ਭੇਦਭਾਵ ਜਿਹੜਾ ਸੀਗਾ, ਇਹ ਜਿਹੜੀ ਲੜਾਈ ਆ, ਇਹ ਲੈਜਿਸਲੇਸ਼ਨ ਥਰੂ, ਕੋਰਟਾਂ ਥਰੂ, ਸੁਪਰੀਮ ਕੋਰਟਾਂ ਦੇ ਥਰੂ ਕਿਤਾਬਾਂ ਭਰੀਆਂ ਪਈਆਂ ਹੈਗੀਆਂ। ਉਹ ਚੀਜ਼ ਨੂੰ, ਹਿਸਟਰੀ ਨੂੰ ਜਿਹੜਾ ਇਗਨੋਰ ਨਹੀਂ ਕੀਤਾ ਜਾ ਸਕਦਾ। ਇਹ ਕਹਿੰਦੀ ਤੁਸੀਂ ਉੱਥੇ ਜਾ ਕੇ ਵੇਖੋ, ਤੁਹਾਨੂੰ ਉੱਥੋਂ ਪਤਾ ਲੱਗ ਜਾਊਗਾ। ਤੇ ਜਿਹੜੇ ਕੰਜ਼ਰਵੇਟਿਵ ਜੱਜ ਜਿਹੜੇ ਹੈਗੇ ਆ, ਜੇ ਹੁਣ ਉਹ ਗੇਮ ਆਪਣੀ ਚੇਂਜ ਕਰਦੇ ਆ ਟਰੰਪ ਕਰਕੇ, ਠੀਕ ਆ, ਹੁਣ ਸਾਨੂੰ ਨਹੀਂ ਪਤਾ ਕਿ ਅੰਦਰੋਂ ਇਹਨਾਂ ਦੀ ਕੀ ਸਲਾਹ, ਠੀਕ ਆ। ਆਬਵੀਅਸਲੀ ਟਰੰਪ ਲੈਵਲ ਦਾ ਬੰਦਾ, ਠੀਕ ਆ, ਜਸਟਿਸਿਸ ਉਹਨੇ ਕੀ ਹੈ, ਐਂਡ ਆਫ ਦ ਸਾਨੂੰ ਨਹੀਂ ਪਤਾ, ਐਂਡ ਆਫ ਦ ਹੈਗੇ ਤਾਂ ਉਹ ਵੀ ਹਿਊਮਨ ਬੀਇੰਗ ਆ ਨਾ। ਤੇ ਕਿੱਥੇ ਤੱਕ ਇਹ ਗੱਲਬਾਤ ਜਿਹੜੀ ਜਾਊਗੀ, ਉਹ ਕਹਿੰਦੀ ਕਿ ਇਹ ਕੰਜ਼ਰਵੇਟਿਵ ਜੇ ਜੱਜ ਆ, ਉਹਨਾਂ ਤੇ ਵੀ ਪਲੜਾ ਜਿਹੜਾ ਭਾਰੀ ਜਿਹੜਾ ਇਹ ਪੈ ਸਕਦਾ। ਸਾਨੂੰ ਜਿਹੜਾ ਮੇਨ ਕੰਸਰਨ ਇਹੀ ਹੈਗਾ ਕਿ ਹੁਣ ਜਿਹੜੀ ਹਿਸਟਰੀ ਤੇ ਟ੍ਰੈਡੀਸ਼ਨ ਜਿਹੜਾ ਯੂਐਸ ਦਾ ਹੈਗਾ, ਜੇ ਆਪਾਂ ਇਹ ਉਹਦੀ ਗੱਲ ਕਰਦੇ ਆ, ਹਿਸਟਰੀ ਤੇ ਟ੍ਰੈਡੀਸ਼ਨ ਜਿਹੜਾ ਰਿਸਟੋਰ ਕਰਨਾ ਹੈਗਾ, ਕਿਹੜੇ ਵਾਲਾ ਰਿਸਟੋਰ ਕਰਨਾ ਹੈਗਾ। ਨਾਰਥ ਤੇ ਸਾਊਥ ਦੀ ਜਿਹੜੀ ਲੜਾਈ ਸੀਗੀ, ਨਾਰਥ ਜਿੱਤ ਗਿਆ ਸੀਗਾ, ਸਾਊਥ ਉਹ ਤੋਂ ਪਹਿਲੇ ਵਾਲਾ ਕਰਨਾ ਚਾਹੁੰਦੇ ਲੱਗਦਾ। ਹੁਣ ਜਿਹੜਾ ਸਾਊਥ ਆ ਉਹ ਹਾਰ ਗਿਆ ਸੀਗਾ, ਪਰ ਸਾਊਥ ਦੇ ਵਿੱਚ ਜਿਹੜੇ ਸੀਗੇ ਕਨਫੈਡਰੇਟ ਫਲੈਗ ਦੇ ਉਹ ਕਾਫੀ ਸਾਰੇ ਜਿਹੜੇ ਸਟਰਕਚਰ ਇੰਟੈਕਟ ਸੀਗੇ, ਕਾਫੀ ਸਾਰੇ ਲੋਕ ਉਹਨੂੰ ਸਪੋਰਟ ਵੀ ਕਰਦੇ ਆ। ਕੀ ਸਾਊਥ ਟਰੂਲੀ ਹਾਰ ਗਿਆ ਸੀਗਾ? ਕਿ ਸਾਊਥ ਨੂੰ ਦੱਬ ਦਿੱਤਾ ਗਿਆ ਸੀਗਾ, ਉਸ ਤੋਂ ਬਾਅਦ ਲਿਬਰਲ ਏਜੰਡਾ ਦੇ ਨਾਲ ਦੱਬ ਦਿੱਤਾ ਗਿਆ ਸੀਗਾ? ਕਿ ਸਾਊਥ ਵਾਪਸ ਆਪਣਾ ਆਣਾ ਚਾਹੁੰਦਾ? ਠੀਕ ਆ। ਵੌਨ ਕਿੰਗ ਆਰਕ ਦਾ ਜਿਹੜਾ ਕਹਿੰਦੀ ਕੇਸ ਸੀਗਾ, ਉਹ ਉਦੋਂ ਆਇਆ ਸੀਗਾ ਜਦੋਂ ਐਂਟੀ ਇਮੀਗ੍ਰੈਂਟ ਫੋਬੀਆ ਸੀਗਾ। ਉਹੀ ਜਿਹੜਾ ਐਂਟੀ ਇਮੀਗ੍ਰੈਂਟ ਫੋਬੀਆ ਉਹ ਅੱਜ ਆ, ਉਹ ਬਣਾਇਆ ਕਿ ਇਹਨਾਂ ਨੇ ਹੈਗਾ ਐਂਟੀ ਇਮੀਗ੍ਰੈਂਟ ਫੋਬੀਆ। ਉਹਦੇ ਵਿੱਚ ਜਿਹੜੇ ਇਹ ਟਿਕਟੌਕ ਦੇ ਵਿੱਚ ਚੱਪਲ ਗੈਂਗ ਹੈਗਾ, ਕਿੱਕਲੀ ਵਾਲਾ, ਭੰਗੜੇ ਵਾਲਾ, ਜਿਹੜਾ ਬੁੜਕਾ ਮਾਰਨ ਵਾਲਾ ਜਿਹੜਾ ਗੈਂਗ ਹੈਗਾ, ਉਹਨਾਂ ਨੇ ਇਹ ਐਂਟੀ ਇਮੀਗ੍ਰੇਸ਼ਨ ਫੋਬੀਆ ਜਾਣੇ ਭੁੱਲ ਭੁਲੇਖੇ ਦੇ ਵਿੱਚ ਬਚਪਨੇ ਦੇ ਵਿੱਚ ਕ੍ਰੀਏਟ ਕਰਤਾ। ਜਿਹੜੇ ਉਹਨਾਂ ਦੇ ਸੀਨ ਸੀਗੇ, ਵੀਡੀਓ ਸੀਗੀਆਂ, ਉਹ ਬਣ ਕੇ ਜਦੋਂ ਸੋਸ਼ਲ ਮੀਡੀਆ 'ਚ ਸ਼ੇਅਰ ਹੋਈਆਂ ਤੇ ਗੋਰਿਆਂ ਨੇ ਖੁੱਲ ਕੇ ਸ਼ੇਅਰ ਕੀਤੀਆਂ ਕਿ ਭਾਈ ਆ ਦੇਖੋ, ਉਹਨਾਂ ਨੇ ਆ ਕੇ ਮਾਹੌਲ ਜਿਹੜਾ ਖਰਾਬ ਕਰਤਾ। ਪਰ ਦੇਖੋ ਤੁਸੀਂ ਵੀ ਹਟੇ ਨਹੀਂ ਨਾ, ਤੁਸੀਂ ਕਹਿੰਦੇ ਲੈ ਵੀ ਜੀ ਬੱਲੇ ਜੀ, ਜੱਟ ਛਾ ਜਾਊਗਾ, ਏਦਾਂ ਹੋ ਜਾਊਗਾ, ਓਦਾਂ ਹੋ ਜਾਊਗਾ। ਤੁਸੀਂ ਵੀ ਖਾਣ ਨੂੰ ਪੈਂਦੇ ਸੀ ਉਹਨਾਂ ਨੂੰ, ਚਾਰ ਜਾਣੇ ਤੁਸੀਂ ਵੀ ਮਿਲ ਕੇ ਉਹਨਾਂ ਦੇ ਉੱਤੇ ਚੜਦੇ ਸੀਗੇ ਕਿ ਕਬਜ਼ਾ ਕਰ ਲਿਆ ਜੀ, ਦੇਸ਼ ਤੇ ਕਬਜ਼ਾ ਕਰ ਲੈਣਾ, ਬਾਹਰ ਕੱਢ ਲੈਣਾ। ਕਮੈਂਟ ਪਹਿਲਾਂ ਉਹ ਹੁੰਦੇ ਸੀਗੇ, ਉਹ ਵੀ ਫਿਰ ਚੁੱਪ ਕਰਕੇ ਸੁਣਦੇ ਰਹੇ 3-4 ਸਾਲ, ਤੇ ਫਿਰ ਹਵਾ ਜਿਹੜੀ ਸੀਗੀ ਦੂਜੇ ਪਾਸੇ ਨੂੰ ਵਗ ਗਈ। ਠੀਕ ਆ। ਹੁਣ ਇਹ ਦੋ ਗਰੁੱਪ, ਹੁਣ ਇਹ ਆ ਕਿ ਦੇਖੋ ਕਿ ਇਹਨਾਂ ਚੋਂ ਠੱਲ ਕੌਣ ਪਾਉਂਦਾ, ਕਿ ਉਹ ਸਟੈਪ ਬੈਕ ਕਰਦੇ ਆ ਕਿ ਇਹ ਸਟੈਪ ਬੈਕ ਕਰਦੇ ਆ। ਇਹਨਾਂ ਨੇ ਤਾਂ ਸਟੈਪ ਬੈਕ ਕਰਨਾ ਨਹੀਂ, ਤੇ ਪ੍ਰੈਜ਼ੀਡੈਂਟ ਇਹਨਾਂ ਦਾ ਹੈਗਾ, ਮੈਜੋਰਟੀ ਇਹਨਾਂ ਦੀ ਆ, ਤੇ ਪੇਪਰ ਤੁਹਾਡੇ ਕੋਲ ਹੈ ਨਹੀਂਗੇ। ਠੀਕ ਆ, ਪੇਪਰ ਤੁਹਾਡੇ ਕੋਲ ਹੈ ਨਹੀਂਗੇ। ਤੇ ਇਹ ਸਾਰੀਆਂ ਚੀਜ਼ਾਂ ਨੂੰ ਕੰਟੈਕਸਟ 'ਚ ਰੱਖਦੇ ਹੋਏ ਇਹ ਜ਼ਰੂਰ ਸੋਚਿਓ ਕਿ ਪਾਵਰ ਕਾਨੂੰਨ ਦੇ ਹਿਸਾਬ ਨਾਲ ਕਿੱਥੇ ਲਾਈ ਜਿਹੜੀ ਕਰਦੀ ਆ। ਗਾਣੇ ਗੂਣੇ ਸੁਣ ਕੇ ਫਾਲਤੂ ਫੂਕ ਨਾ ਛਕ ਲਿਓ ਕਿ ਏਦਾਂ ਹੋ ਗਿਆ, ਓਦਾਂ ਹੋ ਗਿਆ। ਇਹ ਪੰਪ ਚਕਾਉਣ ਵਾਲੇ ਜਿਹੜੇ ਗਾਣੇ ਆ, ਐਂਡ ਆਫ ਦਾ ਡੇ ਸਿੰਗਰ ਜਿਹੜਾ ਹੁੰਦਾ ਇੱਕ ਪਰਫਾਰਮਰ ਹੀ ਹੁੰਦਾ ਹੈਗਾ। ਠੀਕ ਆ। ਉਹ ਲੱਖਾਂ ਕਰੋੜਾਂ ਰੁਪਈਆ ਭਾਵੇਂ ਕਮਾ ਲਵੇ, ਉਹ ਤੁਹਾਡੇ ਨਾਲ ਸ਼ੇਅਰ ਨਹੀਂ ਕਰਦਾ ਦਮੜੀ ਵੀ। ਉਹ ਬ੍ਰਾਂਡ ਬਰੂੰਡ ਪਾ ਕੇ ਜਿੱਦਾਂ ਮਰਜ਼ੀ ਚਮਕਿਆ ਧਮਕਿਆ ਫਿਰੇ, ਉਹਦੇ ਨਾਲ ਕੋਈ ਕਮਿਊਨਿਟੀ ਦੀ ਸੇਵਾ ਨਹੀਂ ਹੁੰਦੀ, ਕੋਈ ਕਮਿਊਨਿਟੀ ਉੱਪਰ ਨਹੀਂ ਉਹਦੇ ਨਾਲ ਉੱਠ ਜਾਂਦੀ। ਠੀਕ ਆ। ਯੰਗ ਜਨਰੇਸ਼ਨ ਉਹਨਾਂ ਕੋਲ ਇਨਫਲੂਐਂਸ ਜਿਹੜੀ ਹੁੰਦੀ ਆ, ਉਹਨਾਂ ਦੀ ਦਿਨ ਰਾਤ ਜਿਹੜੀ ਪੂਜਾ ਕਰਦੀ ਆ, ਗਾਣੇ ਧਾਣੇ ਜਿਹੜੇ ਸੁਣਦੀ ਆ, ਉਹ ਜਿਹੜਾ ਸੀਗਾ ਕਿ ਉਹ ਸਾਰੀ ਚੀਜ਼ ਦਾ ਜਿਹੜਾ ਕੰਟੈਕਸਟ ਸੀਗਾ ਨਾ, ਹੁਣ ਉਹ ਤੁਹਾਨੂੰ ਸਾਰਾ ਜਿਹੜਾ ਸੋਚਣਾ ਪੈਣਾ ਕਿ ਰੀਅਲ ਪਾਵਰ ਕਿੱਥੇ ਲਾਈ ਕਰਦੀ ਆ। ਰੀਅਲ ਪਾਵਰ ਤੁਹਾਡੇ ਵੱਲ ਲਾਈ ਜਿਹੜੀ ਨਹੀਂ ਕਰਦੀ ਅਨਫੋਰਚੂਨੇਟਲੀ ਇਸ ਵੇਲੇ। ਠੀਕ। ਸੋ ਇਹ ਜਿਹੜੀ ਪ੍ਰੋਫੈਸਰ ਸੀਗੀ, ਇਹ ਕਹਿੰਦੀ ਕਿ ਇਹਨਾਂ ਨੂੰ ਜਿਹੜੇ ਪੇਪਰ ਪੂਪਰ ਜਿਹੜੇ ਜਾ ਕੇ ਵੇਖਣੇ ਪੈਣੇ, ਸਾਰੇ ਅੰਡਰਲਾਈਨ ਜਿਹੜੀ ਹੋਸਟਿਲਿਟੀ ਸੀਗੀ ਇਮੀਗ੍ਰੈਂਟਸ ਵੱਲ, ਉਧਰ ਵੇਖਣਾ ਪੈਣਾ। ਫਿਰ ਸੁਪਰੀਮ ਕੋਰਟ ਉਹਦੇ ਹਿਸਾਬ ਨਾਲ ਫੈਸਲਾ ਕਰੂਗਾ। 1890 ਦੇ ਵਿੱਚ, ਹੁਣ ਇਹਦੇ ਵਿੱਚ ਇੱਕ ਵੌਨ ਕਿੰਗ ਦਾ ਕੇਸ ਸੀਗਾ, 21 ਸਾਲਾਂ ਦਾ ਇਹ ਬੰਦਾ ਸੀਗਾ। ਤੁਸੀਂ ਜੇ ਕਹੋਗੇ ਨਾ ਕਿ ਨਹੀਂ ਜਵਾਕਾਂ ਨੂੰ ਇਹਨਾਂ ਨੇ ਤੰਗ ਨਹੀਂ ਕਰਨਾ, ਇਹਨਾਂ ਨੇ ਉਦੋਂ ਵੀ ਤੰਗ ਕੀਤਾ ਹੈਗਾ। ਇਹਨਾਂ ਨੇ ਜਿਹੜੇ ਜੰਮੇ ਜਵਾਕ ਇੱਥੇ ਹੈਗੇ ਆ, ਜਿਹਦਾ ਕੋਈ ਕਸੂਰ ਵੀ ਨਹੀਂ ਵਿਚਾਰੇ ਦਾ, ਇਹ ਉਹਨੂੰ ਵੀ ਤੰਗ ਕਰ ਰਹੇ ਆ।
ਜਿਹੜਾ ਜਵਾਕ ਇੱਥੇ ਜੰਮਿਆ ਉਹਨੂੰ ਵੀ ਤੰਗ ਕਰ ਰਹੇ ਆ, ਤੁਹਾਨੂੰ ਕਿਉਂ ਲੱਗਦਾ ਹੈਗਾ ਕਿ ਤੁਹਾਨੂੰ ਇਹ ਤੰਗ ਨਹੀਂ ਕਰੂਗੇ? ਠੀਕ ਹੈ, ਬਿਲਕੁਲ ਇਹ ਜਿਹੜਾ ਤੰਗ ਕਰੂਗੇ। ਜਿਹੜੀ ਅਮੈਂਡਮੈਂਟ ਸੀਗੀ 14th ਅਮੈਂਡਮੈਂਟ ਸੀਗੀ, ਹੁਣ ਇਹ ਕਹਿੰਦੀ ਆ ਕਿ ਕਲੀਅਰ ਵਰਡਸ ਦੇ ਵਿੱਚ ਇਹ ਕਹਿ ਦਿੰਦੀ ਆ। ਅੱਛਾ, ਹੁਣ ਇਹਦੇ ਵਿੱਚ ਨਾ ਜਸਟਿਸ ਹਾਰਸ ਗ੍ਰੇ ਸੀਗਾ ਇੱਕ, ਜਿਹਨੇ ਮੈਜੋਰਟੀ ਓਪੀਨੀਅਨ ਲਿਖਿਆ ਸੀਗਾ। ਠੀਕ ਹੈ ਜੀ। ਉਹਨੇ ਜਿਹੜਾ ਮੈਜੋਰਟੀ ਓਪੀਨੀਅਨ ਜਿਹੜਾ ਲਿਖਿਆ ਸੀਗਾ, ਉਹਨੇ ਇਹੀ ਕਿਹਾ ਸੀਗਾ ਕਿ ਭਾਵੇਂ ਜਿਹੜਾ ਵੀ ਮਰਜ਼ੀ ਬੰਦੇ ਦਾ ਰੰਗ ਹੋਵੇ, ਕੁਝ ਵੀ ਹੋਵੇ, ਮੈਟਰ ਨਹੀਂ ਕਰਦਾ, ਜੇ ਪੈਦਾ ਹੋ ਗਿਆ ਉਹ ਸਿਟੀਜ਼ਨ ਜਿਹੜਾ ਹੈਗਾ। ਇਹ ਕਹਿੰਦੀ ਹੈਗੀ ਕਿ ਉਹਦਾ ਜਿਹੜਾ ਤੁਸੀਂ ਜਾ ਕੇ ਪੜੋ। ਜੇ ਤੁਸੀਂ ਇਹ ਜਿਹੜਾ ਜਸਟਿਸ ਸੀਗਾ, ਇਹਨੇ ਬੜੇ ਕਲੀਅਰਲੀ ਜਦੋਂ ਆਪਣਾ ਓਪੀਨੀਅਨ ਦਿੱਤਾ ਸੀਗਾ, ਇਹਨੇ ਉਦੋਂ ਇਹ ਵੀ ਕਿਹਾ ਸੀਗਾ ਕਿ ਜੇ ਆਪਾਂ ਇਹਨਾਂ ਲੋਕਾਂ ਤੋਂ ਸਿਟੀਜ਼ਨਸ਼ਿਪ ਲੈਂਦੇ ਆ ਤੇ ਫਿਰ ਜਿਹੜੇ ਇੰਗਲਿਸ਼ ਸੀਗੇ, ਸਕਾਟਿਸ਼ ਸੀਗੇ, ਆਇਰਿਸ਼ ਸੀਗੇ, ਜਰਮਨ ਸੀਗੇ, ਹੋਰ ਜਿਹੜੇ ਯੂਰਪੀਅਨ ਜਿਹੜੇ ਲੋਕੀ ਸੀਗੇ ਉਹ ਵੀ ਆਏ ਸੀਗੇ, ਉਹ ਵੀ ਕੁਐਸਚਨੇਬਲ ਹੋ ਜਾਂਦਾ ਕਿ ਉਹਨਾਂ ਨੂੰ ਸਿਟੀਜ਼ਨਸ਼ਿਪ ਕਿੱਦਾਂ ਮਿਲੀ, ਕਿ ਫਿਰ ਆਪਾਂ ਰੇਸਿਜ਼ਮ ਜਿਹੜਾ ਡਾਇਰੈਕਟਲੀ ਜਿਹੜਾ ਉਹ ਕਰ ਰਹੇ ਹਾਂ। ਸੋ ਦੈਟ ਬੀਇੰਗ ਸੈਡ, ਉਹ ਕਹਿੰਦੀ ਕਿ ਇਹਦਾ ਵੇਖੋ, ਇਹਦੇ ਵਿੱਚ ਹੁਣ ਇੱਕ ਚੈਪਮੈਨ ਲਾਅ ਸਕੂਲ ਦਾ ਪ੍ਰੋਫੈਸਰ ਸੀਗਾ, ਜੌਨ ਈਸਟਮੈਨ। ਠੀਕ ਹੈ। ਇਹ ਵੀ ਜਿਹੜਾ ਇਹ ਬੰਦਾ ਹੁਣ ਇਹਦਾ ਓਪੀਨੀਅਨ ਤੁਹਾਨੂੰ ਦੱਸਦੇ ਆ, ਇਹ ਸੀਗਾ ਕ੍ਰਿਟਿਕ ਬਰਥਰਾਈਟ ਸਿਟੀਜ਼ਨਸ਼ਿਪ ਦਾ। ਓਕੇ। ਇਹਦੀ ਸਟ੍ਰੈਟਜੀ ਸੀਗੀ ਟਰੰਪ ਦੇ ਜਿਹੜਾ ਚੈਲੰਜ ਸੀਗਾ 2020 ਦੇ ਵਿੱਚ ਉਹਨੇ ਜਿਹੜਾ ਖਿੱਚਿਆ ਸੀਗਾ ਬਰਥਰਾਈਟ ਸਿਟੀਜ਼ਨਸ਼ਿਪ ਦੇ ਵਿੱਚ। ਇਹ ਹੁਣ ਕੀ ਕਹਿੰਦਾ ਹੈਗਾ ਕਿ 14th ਅਮੈਂਡਮੈਂਟ ਜਿਹੜੀ ਹੈਗੀ ਆ, ਪ੍ਰੋਫੈਸਰ ਕਹਿੰਦਾ ਕਿ ਜਿਹੜੀ 14th ਅਮੈਂਡਮੈਂਟ ਹੈਗੀ ਆ, ਉਹ ਸਿਰਫ ਉਹੀ ਲੋਕਾਂ ਨੂੰ ਕਵਰ ਕਰਦੀ ਆ ਜਿਹੜੇ ਸਬਜੈਕਟ ਟੂ ਕੰਪਲੀਟ ਪੋਲੀਟੀਕਲ ਜੂਰਿਸਡਿਕਸ਼ਨ ਹੈਗੇ ਆ ਯੂਐਸ ਦੇ, ਜਿਹੜੀ ਮੈਂ ਤੁਹਾਨੂੰ ਕਹਿਣਾ ਲਾਈਨ ਉਹ ਅਟੈਕ ਕਰੂਗਾ। ਉਹ ਹੁਣ ਕੀ ਕਹਿ ਰਿਹਾ ਹੈਗਾ ਕਿ ਜਿਹੜੇ ਲੋਕੀ ਯੂਐਸ ਦੇ ਜੂਰਿਸਡਿਕਸ਼ਨ ਦੇ ਵਿੱਚ ਸਬਜੈਕਟ ਨਹੀਂ ਹੈਗੇ, ਕਿਉਂਕਿ ਉਹ ਜਿਹੜੀ ਅਮੈਂਡਮੈਂਟ ਜਿਹੜੀ ਲਿਖੀ ਗਈ ਸੀਗੀ ਉਦੋਂ, ਹਾਂਜੀ, ਜਿਹੜੇ ਲੋਕੀ ਸਬਜੈਕਟ ਨਹੀਂ ਹੈਗੇ ਆ ਉਹਨਾਂ ਤੇ ਉਹ ਲਾਗੂ ਨਹੀਂ ਹੁੰਦੀ, ਤਾਂ ਕਰਕੇ ਉਹਨਾਂ ਨੂੰ ਬਰਥਰਾਈਟ ਸਿਟੀਜ਼ਨਸ਼ਿਪ ਨਹੀਂ ਦੇਣੀ ਚਾਹੀਦੀ। ਸੋ ਚਾਰ ਅੱਖਰਾਂ ਦੇ ਉੱਤੇ ਅਟੈਕ ਹੋ ਰਿਹਾ ਕਿ ਜਿਹੜੇ ਕੱਚੇ ਬੰਦੇ ਆ ਗਏ ਆ ਜਾਂ ਟੈਂਪਰੇਰੀ ਵੀਜ਼ਿਆਂ ਤੇ ਆ ਗਏ ਆ, ਉਹ ਤਾਂ ਯੂਐਸ ਦੇ ਜੂਰਿਸਡਿਕਸ਼ਨ ਤੇ ਸਬਜੈਕਟ ਹੀ ਨਹੀਂ ਹੈਗੇ। ਉਹਨਾਂ ਨੇ ਤਾਂ ਆਪਣੀ ਜਿਹੜੀ ਐਲੀਜੈਂਸ ਸੀਗੀ, ਜਿਹੜੀ ਉਹਨਾਂ ਦੀ ਓਥ ਜਿਹੜੀ ਆ, ਉਹ ਤਾਂ ਸਿਟੀਜ਼ਨ ਹੀ ਕਿਸੇ ਹੋਰ ਕੰਟਰੀ ਦੇ ਆ, ਉਹ ਤਾਂ ਗੋਣੀ ਕਿਸੇ ਹੋਰ ਕੰਟਰੀਆਂ ਦੇ ਗਾਉਂਦੇ ਆ, ਉਹਨਾਂ ਦਾ ਪਾਸਪੋਰਟ ਹੀ ਕਿਸੇ ਹੋਰ ਕੰਟਰੀ ਦਾ ਹੈਗਾ, ਤੇ ਉਹ ਸਾਡੀ ਜੂਰਿਸਡਿਕਸ਼ਨ ਨੂੰ ਸਬਜੈਕਟ ਨਹੀਂ ਹੈਗੇ। ਤੇ ਇਹ ਇੱਕ ਡਿਫਰੈਂਸ ਹੈਗਾ ਟੈਰੀਟੋਰੀਅਲ ਜੂਰਿਸਡਿਕਸ਼ਨ ਦਾ ਵਰਸਸ ਆਪਣੀ ਜਿਹੜੀ ਇਹਨਾਂ ਦੀ ਓਬਲੀਗੇਸ਼ਨ ਜਾਂ ਇਹਨਾਂ ਦੀ ਲਾਇਲਟੀ ਕਿਹੜੀ ਕੰਟਰੀ ਤਰਫ ਹੈਗੀ, ਉਹ ਜੂਰਿਸਡਿਕਸ਼ਨ ਦਾ। ਉਹ ਕਹਿੰਦਾ ਕਿ ਸਿਰਫ ਸਾਡੀ ਟੈਰੀਟਰੀ ਚ ਆ ਗਏ ਆ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਸਾਡੇ ਨਾਲ ਦੁੱਖ ਸੁੱਖ ਸਾਡਾ ਹੱਥ ਜਿਹੜਾ ਵੰਡਾਉਗੇ। ਸਾਨੂੰ ਇਹ ਚੀਜ਼ ਦਾ ਜਿਹੜਾ ਫਰਕ ਕਰਨਾ ਚਾਹੀਦਾ। 14th ਅਮੈਂਡਮੈਂਟ ਉਹਨਾਂ ਤੇ ਜਿਹੜੀ ਲਾਗੂ ਨਹੀਂ ਕਰਨੀ ਚਾਹੀਦੀ। ਸੋ ਹੁਣ ਤੁਸੀਂ ਵੇਖੋਗੇ ਐਡਾ ਈਜ਼ੀ ਨਹੀਂ ਹੈਗਾ। ਤੁਹਾਨੂੰ ਲੱਗੂਗਾ ਕਿ ਟਰੰਪ ਜਿਹੜਾ ਡਰਾਮਾ ਕਰੂਗਾ ਜਾਂ ਏਦਾਂ ਕਰੂਗਾ ਉਦਾਂ ਕਰੂਗਾ, ਠੀਕ ਹੈ, ਤੁਹਾਨੂੰ ਲੱਖਾਂ ਵੀਡੀਓ ਸੋਸ਼ਲ ਮੀਡੀਆ ਤੇ ਮਿਲ ਜਾਣੀਆਂ। ਆਪਣੇ ਪ੍ਰੋਗਰਾਮ ਦਾ ਕੀ ਗੋਲ ਹੁੰਦਾ, ਲਾਅ ਦਾ ਪ੍ਰੋਗਰਾਮ ਆ ਤੁਹਾਡੇ ਮੂਹਰੇ। ਹੁਣ ਆ ਜਿਹੜੀ ਚੀਜ਼ ਕੰਟਰਾਸਟ ਕਰਕੇ ਆਪਾਂ ਰੱਖੀ ਆ ਕਿ ਦੋਨੋਂ ਸਾਈਡਾਂ ਦਾ ਜਿਹੜਾ ਕੀ ਉਹ ਹੈਗਾ, ਠੀਕ ਹੈ, ਇਹਨੂੰ ਸੁਪਰੀਮ ਕੋਰਟ ਨੇ ਇੰਟਰਪ੍ਰੈਟ ਕਰਨਾ ਵਾ। ਜੇ ਤੁਸੀਂ ਏਦਾਂ ਸੋਚਦੇ ਆ ਕਿ ਨਹੀਂ ਇਹ ਤਾਂ ਹੋਣਾ ਹੀ ਨਹੀਂ, ਹੌਸਲਾ ਰੱਖੋ, ਠੰਡ ਰੱਖੋ, ਏਦਾਂ ਰੱਖੋ, ਐਡਾ ਈਜ਼ੀ ਨਹੀਂ ਹੈਗਾ। ਤੇ ਵਿਵਾਦ ਜਿਹੜਾ ਬਹੁਤ ਜ਼ਿਆਦਾ ਜਿਹੜਾ ਹੁਣ ਬਣਨਾ ਦੂਰ ਤੱਕ ਜਾਣੀ ਗੱਲ। ਅਜੇ ਤਾਂ ਇਹ ਸ਼ੁਰੂਆਤੀ ਜਿਹੜਾ ਲੈਵਲ ਸੀਗਾ ਹਨਾ, ਉੱਤੇ ਆਪਾਂ ਗੱਲ ਕਰ ਰਹੇ ਹਾਂ। ਸੋ ਹੁਣ ਇਹਦਾ ਮਤਲਬ ਇਹ ਹੈਗਾ ਕਿ ਇਹ ਕਹਿ ਰਿਹਾ ਕਿ ਕੱਚੇ ਲੋਕੀ ਜਿਹੜੇ ਹੈਗੇ ਯੂਐਸ ਦੇ ਜੂਰਿਸਡਿਕਸ਼ਨ ਨੂੰ ਸਬਜੈਕਟ ਨਹੀਂ ਹੈਗੇ, ਤੇ ਤਾਂ ਕਰਕੇ ਜਿਹੜਾ ਜੌਨ ਕਿਮ ਆਰਕ ਜਿਹੜਾ ਸੀਗਾ, ਵੌਨ ਕਿਮ ਆਰਕ ਦਾ ਜਿਹੜਾ ਡਿਸੀਜਨ ਸੀਗਾ, ਉਹਨੂੰ ਦੁਬਾਰਾ ਰਿਵਿਊ ਕਰਨ ਦਾ ਜਿਹੜਾ ਟਾਈਮ ਆ ਗਿਆ ਸੁਪਰੀਮ ਕੋਰਟ ਤੇ। 125 ਸਾਲਾਂ ਤੋਂ ਬਾਅਦ ਉਹਦਾ ਹੁਣ ਆਪਾਂ ਅਬੋਰਸ਼ਨ ਦਾ, ਹੁਣ ਦੇਖੋ ਅਬੋਰਸ਼ਨ ਦਾ ਵੀ ਤਾਂ ਇਹਨਾਂ ਨੇ ਫਿਕਸ ਕੀਤਾ ਨਾ ਕੰਜ਼ਰਵੇਟਿਵ ਨੇ। ਰੋ ਵੀ ਵੇਡ ਵਗੈਰਾ ਕਿੱਦਾਂ, ਜੈਕਸਨ ਵਰਸਸ ਮਿਸਿਸਿਪੀ ਨੇ, ਇਹਦੇ ਬਾਰੇ ਆਪਾਂ ਸ਼ੋਅ ਵੀ ਇੱਕ ਵਾਰੀ ਕੀਤਾ ਸੀਗਾ, ਭਾਵੇਂ ਇਮੀਗ੍ਰੇਸ਼ਨ ਤੇ ਨਹੀਂ ਸੀਗਾ, ਕਿ ਅਬੋਰਸ਼ਨ ਵਾਲਾ ਵੀ ਤੁਸੀਂ ਦੇਖੋ ਕਿ 40 ਸਾਲ ਫਾਈਟ ਕਰਦੇ ਰਹੇ, ਜਾ ਕੇ ਐਂਡ 'ਚ ਜਿੱਤ ਗਏ ਕੰਜ਼ਰਵੇਟਿਵ। ਬਿਲਕੁਲ ਟਾਈਮਿੰਗ ਇਹਨਾਂ ਨੇ ਜਿਹੜੀ ਕੀਤੀ ਤੇ ਖਾਰਜ ਕਰਤਾ ਐਡਾ ਇਤਿਹਾਸਿਕ ਫੈਸਲਾ ਵੀ। ਸੋ ਹੋਰ ਕਾਫੀ ਜਿਹੜੇ ਇਹਦੇ ਵਿੱਚ ਹੁਣ ਇੱਕ ਜੱਜ ਸੀਗੇ, ਇਹ ਫੈਡਰਲ ਅਪਾਇੰਟੀ ਸੀਗੇ, ਟੈਕਸਸ, ਲੁਈਜ਼ੀਆਨਾ ਤੇ ਮਿਸਿਸਿਪੀ ਨੂੰ ਕਵਰ ਕਰਦੇ ਆ। ਟਰੰਪ ਨੇ ਇਹਨਾਂ ਨੂੰ ਇਲੈਕਟ ਕੀਤਾ ਸੀਗਾ। ਠੀਕ ਹੈ ਜੀ। ਤੇ ਇਹ ਜਦੋਂ ਆਏ ਸੀਗੇ, ਇਹਨਾਂ ਨੇ ਵੀ ਇਹੀ ਇਹਨਾਂ ਦੇ ਵਿਚਾਰ ਸੀਗੇ ਕਿ ਜਿਹੜੇ ਟੈਕਸਸ ਦੇ ਬਾਰਡਰ ਤੇ ਜਿਹੜੀ ਇਮੀਗ੍ਰੇਸ਼ਨ ਆ ਰਹੀ ਆ, ਉਹ ਇੱਕ ਇਨਵੇਜਨ ਹੈਗੀ ਆ, ਠੀਕ ਹੈ। ਸੋ ਇਹ ਜੱਜ ਕਹਿੰਦੇ ਕਿ ਜਿਹੜੀ ਇਨਵੇਜਨ ਆ, ਇਹ ਐਕਸੈਪਸ਼ਨ ਹੈਗੀ ਆ 14th ਅਮੈਂਡਮੈਂਟ ਦੀ ਇੰਟਰਪ੍ਰੀਟੇਸ਼ਨ ਨੂੰ।
ਹੁਣ ਜਦੋਂ ਆਪਾਂ ਨੈਸ਼ਨਲ ਐਮਰਜੈਂਸੀ ਡਿਕਲੇਅਰ ਕਰਤੀ, ਆਪਾਂ ਕਹਤਾ ਕਿ ਇਨਵੇਡਿੰਗ ਆਰਮੀਜ਼ ਆ ਕੇ ਸਾਡੇ ਤੇ ਅਟੈਕ ਕਰ ਰਹੀਆਂ, ਸਾਡੇ ਤੇ ਗੈਂਗਸ ਅਟੈਕ ਕਰ ਰਹੇ ਆ, ਸਾਡੇ ਤੇ ਡਰੱਗ ਡੀਲਰ ਅਟੈਕ ਕਰ ਰਹੇ ਆ, ਹਮਲਾ ਹੋ ਗਿਆ, ਐਮਰਜੈਂਸੀ ਦੀ ਸਿਚੁਏਸ਼ਨ ਆ ਗਈ ਹਨਾ। ਜਿੱਦਾਂ ਮੰਨ ਲਓ ਕਿ ਤੁਹਾਡੇ ਤੇ ਕਿਸੇ ਹੋਰ ਫੋਰਸ ਨੇ ਧਾਵਾ ਬੋਲਤਾ, ਤੇ ਉਹ ਕਹਿੰਦਾ ਕਿ ਜਦੋਂ ਐਮਰਜੈਂਸੀ ਲੱਗ ਜਾਂਦੀ ਆ ਤੇ ਕਨਸਟੀਟਿਊਸ਼ਨ ਸਸਪੈਂਡ ਵੀ ਹੋ ਜਾਂਦੀ ਆ। ਤੇ ਗੱਲ ਇਹ ਹੈਗੀ ਕਿ ਜੇ ਆਪਾਂ ਇਨਵੇਜਨ ਦੇ ਥੱਲੇ ਆ, ਆਪਾਂ ਅਟੈਕ ਦੇ ਥੱਲੇ ਆ, ਠੀਕ ਆ, ਜੇ ਕਈ ਲੋਕਾਂ ਨੇ ਕਰ ਲਿਆ ਕਿ ਧਰਮਾਂ ਦੇ ਹਿਸਾਬ ਨਾਲ ਉਹ ਕਹਿ ਰਹੇ ਆ ਕਿ ਸਾਡਾ ਮਕਸਦ ਇਹ ਹੈਗਾ ਕਿ ਬਾਕੀ ਸਾਰੇ ਲੋਕ ਜਿਹੜੇ ਸਾਡੇ ਧਰਮ ਨੂੰ ਨਹੀਂ ਮੰਨਦੇ, ਉਹਨੂੰ ਸਾਡਾ ਧਰਮ ਨਹੀਂ ਮੰਨਦਾ, ਠੀਕ ਆ, ਤੇ ਸਾਡਾ ਧਰਮ ਕਹਿੰਦਾ ਕਿ ਸਿਰਫ ਬੱਚੇ ਪੈਦਾ ਕਰਨੇ ਆ ਤੇ ਆਪਣੀ ਜਨਸੰਖਿਆ ਵਧਾਣੀ ਆ। ਏਦਾਂ ਦੀਆਂ ਜਦੋਂ ਚੀਜ਼ਾਂ ਜਿਹੜੀਆਂ ਆ ਜਾਂਦੀਆਂ, ਤੇ ਸਾਨੂੰ ਇਹ ਯੂਰਪ ਦੇ ਵਿੱਚ ਬੜਾ ਕਾਮਨ ਜਿਹੜਾ ਸੈਂਟੀਮੈਂਟ ਹੈਗਾ ਕਿ ਆਪਾਂ ਅੰਡਰ ਇਨਵੇਜਨ ਹੈਗੇ ਆ। ਸੋ ਜਿਹੜੇ ਹੁਣ ਰਾਈਟ ਵਿੰਗ ਵਾਲੇ ਹੈਗੇ ਆ, ਇਹ ਸੋਚਦੇ ਆ ਕਿ ਆਪਾਂ ਅੰਡਰ ਇਨਵੇਜਨ ਹੈਗੇ ਆ। ਇਹ ਜਿਹੜੀ ਲੈਂਗੁਏਜ ਹੈਗੀ ਆ, ਉਹ ਕਹਿੰਦਾ ਕਿ ਇਹ ਸਾਰਾ ਕੁਝ ਜੇ ਆਪਾਂ ਮੱਦੇਨਜ਼ਰ ਜੇ ਰੱਖਿਆ ਜਾਵੇ, ਤੇ ਆਪਾਂ ਇਹ ਕਹਿ ਸਕਦੇ ਹਾਂ ਕਿ 14th ਅਮੈਂਡਮੈਂਟ ਨੂੰ ਰੀਇੰਟਰਪ੍ਰੈਟ ਕਰਨ ਦਾ ਜਿਹੜਾ ਟਾਈਮ ਜਿਹੜਾ ਆ ਗਿਆ। ਚਿਲਡਰਨ ਆਫ ਇਨਵੇਡਿੰਗ ਆਰਮੀਜ਼, ਇਹ ਟਰਮੀਨੋਲੋਜੀ ਹੈ, ਚਿਲਡਰਨ ਆਫ ਇਨਵੇਡਿੰਗ ਆਰਮੀਜ਼, ਐਂਕਰ ਬੇਬੀਜ਼। ਕੰਜ਼ਰਵੇਟਿਵ ਥਿਊਰੀਜ਼ ਜਿਹੜੀਆਂ ਉਹ ਭਰਪੂਰ ਆ, ਠੀਕ ਆ, ਤੇ ਆਪਾਂ ਦੇਖਦੇ ਹਾਂ ਹੁਣ ਕਿੱਧਰਲੇ ਪਾਸੇ ਨੂੰ ਇਹ ਜਾਣੀਆਂ। 3 ਬ੍ਰਾਂਚਾਂ ਹੁੰਦੀਆਂ ਅਮਰੀਕੀ ਸਰਕਾਰ ਦੀਆਂ। ਕਾਂਗਰਸ ਹੁੰਦੀ ਆ, ਠੀਕ ਆ, ਜਿਹੜੀ ਲਾਅ ਨੂੰ ਪਾਸ ਕਰਦੀ ਆ, ਕੋਰਟ ਜਿਹੜੇ ਫੈਸਲਾ ਕਰਦੇ ਆ, ਐਗਜ਼ੈਕਟਿਵ ਜਿਹੜੀ ਚੀਜ਼ ਲਾਗੂ ਕਰਦੀ ਆ। ਇਹਨੇ ਹੁਣ ਜਿਹੜੀ ਆਰਮੀ ਜਿਹੜੀ ਚੱਕ ਕੇ ਐਗਜ਼ੈਕਟਿਵ ਬ੍ਰਾਂਚ ਪਾਤੀ ਟਰੰਪ ਨੇ, 10,000 ਬੰਦੇ ਕਿ ਤੁਸੀਂ ਲਾਗੂ ਕਰੋ ਰੂਲ ਇਹਨਾਂ ਦੇ, ਬੰਦੂਕ ਫੜਾਤੀ ਉਹਨਾਂ ਨੂੰ, ਠੀਕ ਆ, ਸਾਰਾ ਕੁਝ ਕਰਤਾ। ਪਹਿਲਾਂ ਹੀ ਇਹਨੇ ਜਿਹੜਾ ਸੀਗਾ ਕਿ ਕੁਐਸਚਨ ਨਾ ਹੋਵੇ, ਨੋ ਇਫ ਨੋ ਬਟ, ਹਨਾ, ਸਿੱਧੇ ਜਿਹੜਾ ਇਹਨੇ ਉਹ ਚੱਕਤਾ ਤੇ ਇਮੀਗ੍ਰੇਸ਼ਨ ਨਾਲ ਹੁਣ ਜਿਹੜਾ ਟਾਰਗੇਟ ਕਰਤਾ। ਤੇ ਹੁਣ ਦੇਖਦੇ ਆ ਕਿ ਇਹ ਸਾਰੇ ਨੂੰ ਤੁਸੀਂ ਜੇ ਮੱਦੇਨਜ਼ਰ ਰੱਖਿਆ ਜਾਵੇ ਕਿ ਸੈਪਰੇਸ਼ਨ ਆਫ ਜਿਹੜੀ 3 ਬ੍ਰਾਂਚੇਸ, ਕਿ ਕਾਂਗਰਸ ਅਲੱਗ ਹੋਣੀ ਚਾਹੀਦੀ, ਕੋਰਟ ਅਲੱਗ ਹੋਣੇ ਚਾਹੀਦੇ ਆ, ਐਗਜ਼ੈਕਟਿਵ ਅਲੱਗ ਹੋਣਾ ਚਾਹੀਦਾ। ਤੇ ਤੁਸੀਂ ਵੇਖੋ ਕਿ ਐਜ਼ ਅ ਮਿਲਟਰੀ ਹੈਡ, ਐਜ਼ ਅ ਪ੍ਰੈਜ਼ੀਡੈਂਟ, ਉਹਨੇ ਕੋਰਟ ਵਾਲਾ ਸਿਸਟਮ, ਐਗਜ਼ੈਕਟਿਵ ਵਾਲਾ ਸਿਸਟਮ ਤੇ ਕਾਂਗਰਸ ਵਾਲਾ ਸਿਸਟਮ। ਕਾਂਗਰਸ ਨੂੰ ਉਹਨੇ ਕਿਹਾ ਇਹ ਲਾਅ ਪਾਸ ਕਰੋ, ਐਗਜ਼ੈਕਟਿਵ ਨੂੰ ਉਹਨੇ ਕਹਿਤਾ ਆਰਮੀ ਨੂੰ ਕਿ ਤੁਸੀਂ ਜਾ ਕੇ ਉੱਥੇ ਬਾਰਡਰ ਸਿਕਿਉਰ ਕਰ ਲਓ, ਕੋਰਟ ਨੂੰ ਉਹਨੇ ਕਹਿਤਾ ਕਿ ਸੁਪਰੀਮ ਕੋਰਟ ਨੂੰ ਕਿ ਆਹ ਚੀਜ਼, ਤਿੰਨੇ ਪਾਸੇ ਹੀ ਕਰਤਾ ਉਹਨੇ, ਤਿੰਨੇ ਪਾਸੇ ਇਹਨੇ ਜਿਹੜਾ ਮਿਕਸ ਜਿਹੜਾ ਕਰਤਾ, ਠੀਕ ਆ। ਤੇ ਹੁਣ ਇਹ ਸਟੇ ਟਿਊਨਡ ਵਾਲੀ ਜਿਹੜੀ ਗੱਲਬਾਤ ਹੋ ਗਈ ਆ। ਡਰੈਡ ਸਕਾਟ 2 ਜਿਹੜਾ ਹੈਗਾ ਉਹ ਆ ਰਿਹਾ ਵਾ, ਪਰ ਡਰੈਡ ਸਕਾਟ 2 ਉਦੋਂ ਕਾਲਿਆਂ ਤੇ ਲੱਗਿਆ ਸੀਗਾ। ਹੁਣ ਜਿਹੜਾ ਡਰੈਡ ਸਕਾਟ 2 ਆ, ਇਹ ਲੱਗੂਗਾ ਆਪਣੇ ਸਪੈਨਿਸ਼ ਮੂਲ ਦੇ ਲੋਕਾਂ ਦੇ ਉੱਤੇ ਤੇ ਆਪਣੇ ਇੰਡੀਅਨਸ ਦੇ ਉੱਤੇ, ਠੀਕ ਹੈ। ਇਹ ਗੱਲ ਦਾ ਭੁਲੇਖਾ ਨਾ ਰੱਖਿਓ ਕਿ ਕਿਸੇ ਹੋਰ ਨੂੰ ਟਾਰਗੇਟ ਕੀਤਾ ਜਾਊਗਾ। ਇਹ ਸਪੈਸੀਫਿਕਲੀ ਜਿਹੜਾ ਹੁਣ ਟਾਰਗੇਟ ਉਹ ਆ। ਗੱਲ ਕਰੀਏ ਜਸਟਿਸ ਰੌਬਰਟਸ ਦੀ, ਚੀਫ ਜਸਟਿਸ ਰੌਬਰਟਸ ਦੀ ਜੀ, ਜਦੋਂ ਇਹਨਾਂ ਦੀ ਸੈਨੇਟ ਦੀ ਕਨਫਰਮੇਸ਼ਨ ਹੀਅਰਿੰਗ ਸੀਗੀ 2005 ਦੇ ਵਿੱਚ, ਉਦੋਂ ਕੋਈ ਵੀ ਇਹ ਵੌਨ ਕਿਮ ਆਰਕ ਵਾਲੇ ਕੋਈ ਵੀ ਸਵਾਲ ਜਵਾਬ ਜਿਹੜੇ ਨਹੀਂ ਸੀਗੇ, ਨਹੀਂ ਪੁੱਛੇ ਗਏ। ਪਰ ਉਦੋਂ ਵੀ ਡਰੈਡ ਸਕਾਟ ਵਾਲਾ ਇਸ਼ੂ ਜਿਹੜਾ ਰੇਜ਼ ਹੋਇਆ ਸੀਗਾ, ਤੇ ਜਸਟਿਸ ਰੌਬਰਟਸ ਨੇ ਕਿਹਾ ਸੀਗਾ ਕਿ ਇਹ ਬਹੁਤ ਗਲਤ ਜਿਹੜਾ ਫੈਸਲਾ ਸੀਗਾ ਜੁਡੀਸ਼ੀਅਲ ਐਕਟਿਵਿਜ਼ਮ ਦਾ, ਤੇ ਜਿਹਦੇ ਵਿੱਚ ਕੋਰਟ ਬਹੁਤ ਫਾਰ ਐਂਡ ਬਿਯੋਂਡ ਚੱਲ ਗਿਆ ਜਿੰਨਾ ਕਿ ਨੈਸੈਸਰੀ ਸੀਗਾ। ਕਿ ਹਿਸਟੋਰੀਅਨਸ ਨੇ ਜਿਹੜਾ ਸੀਗਾ, ਮਤਲਬ ਜੱਜ ਜਿਹੜੇ ਸੁਪਰੀਮ ਕੋਰਟ ਦੇ ਜੱਜ ਸੀਗੇ, ਉਹਨਾਂ ਨੇ ਇੱਕ ਤਰ੍ਹਾਂ ਜਿਹੜੀ ਇਹਦੀ ਨਿੰਦਿਆ ਕੀਤੀ ਸੀਗੀ ਐਜ਼ ਅ ਸੁਪਰੀਮ ਕੋਰਟ ਜਸਟਿਸ, ਜਿੰਨੀ ਕੁ ਕਰਨੀ ਚਾਹੀਦੀ ਸੀਗੀ। ਪਰ ਹੁਣ ਜਿਹੜਾ ਮੁੱਦਾ ਜਦੋਂ ਸਾਹਮਣੇ ਆਣਾ, ਐਂਡ ਆਫ ਦਾ ਡੇ ਜਿਹੜਾ ਸੁਪਰੀਮ ਕੋਰਟ ਆ ਉਹ ਕੰਜ਼ਰਵੇਟਿਵ ਹੈ, ਠੀਕ ਹੈ। ਉਦੋਂ ਬਹੁਤ ਜ਼ਿਆਦਾ ਡਿਜ਼ਾਸਟਰਸ ਕਨਸੀਕੁਐਂਸਿਸ ਹੋਏ ਸੀਗੇ, ਸਿਵਲ ਵਾਰ ਜਿਹੜੀ ਹੋ ਗਈ ਸੀਗੀ। ਹੁਣ ਜਿਹੜੀ ਸਿਵਲ ਵਾਰ ਆ, ਕੀ ਇਹ ਸਿਵਲ ਵਾਰ ਹੋ ਗਈ, ਉਦੋਂ ਜਿਹੜੇ ਲੋਕੀ ਸੀਗੇ ਇਹ ਇੱਕ ਕਾਜ਼ ਦੇ ਲਈ ਯੂਨਾਈਟਿਡ ਸੀਗੇ, ਕਿਉਂਕਿ ਸਾਰਿਆਂ ਨਾਲ ਧੱਕਾ ਜਿਹੜਾ ਹੋ ਰਿਹਾ ਸੀਗਾ। ਅੱਜ ਦੀ ਡੇਟ ਦੇ ਵਿੱਚ ਕੀ ਆਪਣੀ ਕਮਿਊਨਿਟੀ ਯੂਨਾਈਟਿਡ ਆ? ਨਹੀਂ ਯੂਨਾਈਟਿਡ ਆ, ਨਾ ਯੂਨਾਈਟਿਡ ਜਿਹੜੀ ਹੋਊਗੀ, ਕਿਉਂਕਿ ਜਿਹੜੇ ਨਵੇਂ ਆਏ ਆ ਉਹ ਜਿਹੜੇ ਹੈਗੇ ਆ ਉਹ ਡਿਸਰਿਗਾਰਡ ਕਰ ਰਹੇ ਆ ਪੁਰਾਣਿਆਂ ਦਾ ਬਿਲਕੁਲ ਹੀ, ਠੀਕ ਆ। ਜਿਹੜੇ ਪੁਰਾਣੇ ਆ ਉਹ ਨਵਿਆਂ ਤੋਂ ਸਤੇ ਪਏ ਆ ਫॉर ਵਾਟ ਐਵਰ ਰੀਜ਼ਨ। ਮੋਰਲਸ ਐਥਿਕਸ ਜਿਹੜੇ ਹੈਗੇ ਆ ਉਹ ਆਊਟ ਆਫ ਦਾ ਵਿੰਡੋ ਆ। ਝੂਠ ਚਕਾਰੀ ਜਿਹੜੀ ਨਵੀਂ ਕਮਿਊਨਿਟੀ ਦੇ ਵਿੱਚ ਆ ਫੁੱਲ ਜਿਹੜੀ ਹੈਗੀ ਆ ਕਿ ਟੂ ਦੀ ਐਕਸਟੈਂਟ ਕਿ ਆਪਣੇ ਘਰਦਿਆਂ ਦੇ ਵੀ ਸਕੇ ਜਿਹੜੇ ਨਹੀਂ ਹੈਗੇ, ਠੀਕ ਆ। ਇਹ ਗੱਲ ਦੇ ਵਿੱਚ ਬਹੁਤ ਹਾਈ ਲੈਵਲ ਤੱਕ ਜਿਹੜੇ ਫੈਕਟਸ ਜਿਹੜੇ ਹੈਗੇ ਆ, ਐਗਜ਼ਾਮਪਲਾਂ ਤੁਹਾਨੂੰ ਦੇਣ ਲੱਗ ਪਏ ਤਾਂ 3600 ਐਗਜ਼ਾਮਪਲਾਂ ਜਿਹੜਾ ਦੇ ਸਕਦੇ ਆ ਡੇਲੀ ਬੇਸਿਸ ਤੇ ਜੋ ਆ ਰਹੀਆਂ, ਕਿੱਦਾਂ
ਕੀ ਆ ਰਹੀਆਂ। ਹੁਣ ਕੀ ਚੱਕਰ ਪੈ ਗਿਆ ਕਿ ਡੈਮੋਕ੍ਰੈਟਿਕ ਲੈਡ ਸਟੇਟਸ ਜਿਹੜੀਆਂ ਸੀਗੀਆਂ, ਤਕਰੀਬਨ ਜਿਹੜੇ ਲਾਅਸੂਟ 24-25 ਲਾਅਸੂਟ ਜਿਹੜੇ ਹੋ ਗਏ ਆ, ਤੇ ਇਹ ਕਹਿੰਦੇ ਆ ਕਿ ਲਗਭਗ 3 ਲੱਖ ਦੇ ਕਰੀਬ ਜਿਹੜੇ US ਸਿਟੀਜ਼ਨ ਹੈਗੇ ਆ, ਉਹ ਨਾਨ ਸਿਟੀਜ਼ਨ ਮਦਰਸ ਨੂੰ ਪੈਦਾ ਹੋਏ ਆ। 3 ਲੱਖ ਉਹਨਾਂ ਨੇ ਅੰਕੜਾ ਜਿਹੜਾ ਰੱਖਿਆ ਕਿ ਜਿਹੜੇ ਬੱਚੇ ਏਦਾਂ ਸੀਗੇ। 1.5 ਲੱਖ ਜਿਹੜੇ ਸੀਗੇ ਜਿਨ੍ਹਾਂ ਦੇ ਦੋਨਾਂ ਹੀ ਘਰ ਦੇ ਜਿਹੜੇ ਸੀਗੇ ਉਹ ਅਨਡਾਕੂਮੈਂਟਡ ਸੀਗੇ, ਤੇ 5 ਲੱਖ ਲਗਭਗ ਜਿਹੜੇ ਇਹ ਲੋਕੀ ਜਿਹੜੇ ਹੈਗੇ ਆ ਰਾਈਟ ਵੇ, ਜਿਹੜੇ ਅੰਡਰ ਦਾ ਰੇਡਾਰ ਜਿਹੜੇ ਆ ਜਾਂਦੇ ਆ ਔਨ ਐਵਰੇਜ ਜਿਹੜੇ ਸਾਲ ਦੇ ਵਿੱਚ, ਜੇ ਆਪਾਂ ਗੱਲਬਾਤ ਕਰੀਏ। ਇਹਦੇ ਕੌਨਸੀਕੁਐਂਸਸ ਜਿਹੜੇ ਬਹੁਤ ਜ਼ਿਆਦਾ ਹੋਊਗੇ, ਜਿਹਦੇ ਕਰਕੇ ਇਹ ਲਾਅਸੂਟਸ ਜਿਹੜੇ ਸੀਗੇ ਉਹ ਵੱਖ-ਵੱਖ ਸਟੇਟਾਂ ਦੇ ਵਿੱਚ ਫਾਈਲ ਜਿਹੜੇ ਕੀਤੇ ਜਾ ਰਹੇ ਆ, ਤੇ ਕਈ ਲਾਅਸੂਟਸ ਦੇ ਵਿੱਚ ਹੁਣ ਇੰਜੰਕਸ਼ਨਸ ਵਗੈਰਾ ਆਲਰੇਡੀ ਆ ਰਹੀਆਂ। ਫੈਡਰਲ ਜੱਜ ਜਿਹੜੇ ਹੁਣ ਜਿਹੜਾ ਵੈਸਟ ਕੋਸਟ ਹੈਗਾ US ਦਾ, ਉਹ ਲਿਬਰਲ ਬਲੌਕ ਹੈਗਾ ਰਿਲੇਟਿਵਲੀ ਸਪੀਕਿੰਗ। ਇਹਦੇ ਵਿੱਚ ਇੱਕ ਜੱਜ ਸੀਗੇ ਜੌਨ ਕਾਗਨਰ, ਉਹ ਰੋਨਲਡ ਰੀਗਨ ਦੇ ਅਪਾਇੰਟੀ ਸੀਗੇ, ਉਹ ਸਿਆਟਲ ਦੇ ਵਿੱਚ ਬਹਿੰਦੇ ਆ। ਉਹਨਾਂ ਨੇ ਵਾਸ਼ਿੰਗਟਨ ਅਟਾਰਨੀ ਜਨਰਲ ਨਿਕ ਬਰਾਊਨ ਤੇ 3 ਹੋਰ ਡੈਮੋਕ੍ਰੈਟਿਕ ਸਟੇਟਸ ਨੇ ਇਹ ਐਮਰਜੈਂਸੀ ਆਰਡਰ ਜਿਹੜਾ ਸੀਗਾ ਟਰੰਪ ਦਾ, ਉਹਨੂੰ ਕਿਹਾ ਇਹਨੂੰ ਘੱਟੋ ਘੱਟ ਅਗਲੇ 14 ਦਿਨਾਂ ਤੱਕ ਰੋਕਤਾ ਟੈਂਪਰੇਰੀ ਰਿਸਟ੍ਰੇਨਿੰਗ ਆਰਡਰ, ਟੈਂਪਰੇਰੀ ਉਹ ਕਰੋ। ਜਿਹੜੇ ਇਹ ਜੱਜ ਸੀਗੇ ਇਹਨਾਂ ਨੇ ਗ੍ਰਾਂਟ ਕਰਤਾ 14 ਦਿਨਾਂ ਦੇ ਲਈ, ਠੀਕ ਹੈ। ਹੁਣ ਗੱਲ ਜਿੱਦਾਂ ਆਪਾਂ ਕਿਹਾ ਕਿ 14 ਦਿਨਾਂ ਤੇ 10 ਦਿਨਾਂ ਤੇ ਫਾਈਟ ਜਿਹੜੀ ਏਦਾਂ ਰਹਿ ਜਾਣੀ ਆ। ਉਹ ਜੱਜ ਸਾਹਿਬ ਦੇ ਕਮੈਂਟ ਸੀਗੇ ਕਿ ਕਹਿੰਦੇ ਮੈਨੂੰ ਬੈਂਚ ਤੇ 4 ਡਿਕੇਡ ਹੋ ਗਏ, 40 ਸਾਲ ਹੋ ਗਏ ਕਹਿੰਦੇ ਮੈਨੂੰ ਬੈਂਚ ਦੇ ਉੱਤੇ। ਕਹਿੰਦੇ ਮੈਨੂੰ ਹੋਰ ਕੋਈ ਵੀ ਮੈਂ ਏਦਾਂ ਦਾ ਕੇਸ ਨਹੀਂ ਦੇਖਿਆ ਜਿਸ ਚ ਕਿ ਕੁਐਸਚਨ ਪ੍ਰੈਜ਼ੈਂਟਡ ਇੰਨਾ ਕਲੀਅਰ ਹੋਵੇ ਕਿ 14th ਅਮੈਂਡਮੈਂਟ ਸਿੱਧੇ ਹੀ ਕਹਿ ਰਹੀ ਆ ਕਿ ਬਾਈ ਬਰਥ ਤੁਸੀਂ ਸਿਟੀਜ਼ਨ ਆ ਤੇ ਤੁਸੀਂ ਭਸੂੜੀ ਪਾ ਲਈ ਬਿਨਾਂ ਮਤਲਬ ਦੀ। ਜੱਜ ਸਾਹਿਬ ਕਹਿ ਰਹੇ ਆ ਕਿ ਵਕੀਲ ਕਿੱਥੇ ਸੀਗੇ ਜਦੋਂ ਇਹ ਡਿਸੀਜਨ ਕਿ ਇਹ ਐਗਜ਼ੈਕਟਿਵ ਆਰਡਰ ਇਦਾਂ ਦਾ ਬਣਾਉਣਾ ਚਾਹੀਦਾ, ਵਕੀਲ ਕਿੱਥੇ ਸੀਗੇ? ਉਹਨਾਂ ਨੇ ਸਲਾਹ ਮਸ਼ਵਰੇ ਕਿਉਂ ਨਹੀਂ ਕੀਤੇ? ਇਹਨੂੰ ਲੈਜਿਸਲੇਟਿਵਲੀ ਕਿਉਂ ਨਹੀਂ ਲੈ ਕੇ ਆਏ? ਐਗਜ਼ੈਕਟਿਵ ਆਰਡਰ ਦੇ ਥਰੂ ਪੇਸ਼ ਕੀਤਾ ਕਿ ਮਤਲਬ ਤੁਸੀਂ ਐਡੀ ਵੱਡੀ ਚੀਜ਼ ਦਾ ਇਦਾਂ ਦਾ ਧੱਕਾ ਕਰ ਰਹੇ, ਥਰੂ ਐਗਜ਼ੈਕਟਿਵ ਆਰਡਰ ਤੁਸੀਂ ਜਾ ਰਹੇ ਆ, ਕਨਸਟੀਟਿਊਸ਼ਨਲ ਅਮੈਂਡਮੈਂਟ ਨਾਲ ਤੁਸੀਂ ਛੇੜਖਾਨੀ ਕਰ ਰਹੇ ਆ। ਜੱਜ ਸਾਹਿਬ ਕਹਿੰਦੇ ਕਿ 40 ਸਾਲਾਂ ਦੇ ਵਿੱਚ ਪਹਿਲੀ ਵਾਰੀ ਇਦਾਂ ਦਾ ਹੋਇਆ, ਤੇ ਮੈਨੂੰ ਐਡੀ ਹੈਰਾਨੀ ਆ ਕਿ ਸਾਰੇ ਜਿਹੜੇ ਵਕੀਲ ਆ ਕਿੱਦਾਂ ਤੁਸੀਂ ਇੱਕ ਸਹੀ ਕੌਨਸ਼ੀਅਸ ਦੇ ਨਾਲ, ਸਹੀ ਮਾਈਂਡ ਦੇ ਨਾਲ ਤੁਸੀਂ ਇਹਦੇ ਪਿੱਛੇ, ਟਰੰਪ ਦੇ ਪਿੱਛੇ ਸਟੈਂਡ ਜਿਹੜਾ ਕਰ ਸਕਦੇ ਆ। ਡੈਮੋਕ੍ਰੈਟਿਕ ਸਟੇਟ ਜਿਹੜੀਆਂ ਹੈਗੀਆਂ ਟੈਂਪਰੇਰੀ ਰਿਸਟ੍ਰੇਨਿੰਗ ਆਰਡਰ ਸੀਕ ਕਰ ਰਹੀਆਂ, ਉਹ ਆਰਗਿਊ ਕਰ ਰਹੀਆਂ ਕਿ ਜਿਹੜਾ ਟਰੰਪ ਦਾ ਆਰਡਰ ਹੈਗਾ ਇਹ ਬਲੇਟੈਂਟ ਜਿਹੜੀ 14th ਅਮੈਂਡਮੈਂਟ ਦੀ US ਕਨਸਟੀਟਿਊਸ਼ਨ ਦੀ ਵਾਇਓਲੇਸ਼ਨ ਜਿਹੜੀ ਹੈਗੀ ਆ, ਤੇ ਇਹ ਜੂਰਿਸਡਿਕਸ਼ਨ ਬਣਦਾ ਹੀ ਬਣਦਾ ਹੈਗਾ ਕੋਰਟ ਦਾ। ਤੇ ਇਹਨੂੰ ਫਿਰ ਜੱਜ ਸਾਹਿਬ ਨੇ ਥੋੜਾ ਜਿਹਾ ਰਿਲੀਫ ਦਿੱਤਾ 14 ਦਿਨਾਂ ਦਾ। ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਸੀਗੀ ਉਹ ਇਹਨੂੰ ਆਰਗਿਊ ਕਰਦੀ ਆ ਕਿ ਨਹੀਂ ਜੀ ਏਦਾਂ ਤੁਹਾਨੂੰ ਨਹੀਂ ਕਰਨਾ ਚਾਹੀਦਾ ਸੀਗਾ, ਪਰ ਓਬਵੀਅਸਲੀ ਜੱਜ ਸਾਹਿਬ ਨੇ ਉਹਨਾਂ ਦੀ ਗੱਲ ਜਿਹੜੀ ਨਹੀਂ ਸੁਣੀ, ਠੀਕ ਹੈ। ਤੇ ਅਕ੍ਰੋਸ ਦਾ ਕੰਟਰੀ ਜਿਹੜੇ ਇਹ ਲਾਅ ਸੂਟ ਜਿਹੜੇ ਮੈਰੀਲੈਂਡ ਦੇ ਵਿੱਚ, ਹੋਰ ਸਟੇਟਸ ਦੇ ਵਿੱਚ ਇਹ ਜਿਹੜੇ ਆਲਰੇਡੀ ਫਾਈਲ ਹੋ ਗਏ ਆ। ਕਈ ਸਾਰੀਆਂ ਜਿਹੜੀਆਂ ਪ੍ਰੈਗਨੈਂਟ ਵੂਮਨ ਹੈਗੀਆਂ ਜਿਨ੍ਹਾਂ ਦੇ ਬੇਬੀਜ਼ ਅਜੇ ਡਿਲੀਵਰ ਹੋਣੇ ਆ, ਉਹਨਾਂ ਨੇ ਲਾਅ ਸੂਟ ਜਿਹੜੇ ਉਹ ਕਹਿੰਦੇ ਸਾਡੀ ਸਟੈਂਡਿੰਗ ਜਿਹੜੀ ਬਣ ਜਾਂਦੀ ਆ। ਜਿਹੜੀਆਂ ਸਟੇਟਸ ਹੈਗੀਆਂ ਸਪੈਸ਼ਲੀ ਜਿੱਦਾਂ ਹੁਣ ਵਾਸ਼ਿੰਗਟਨ ਸਟੇਟ ਹੈਗੀ ਆ, ਉਹ ਜਿਹੜੇ ਸਾਰੇ ਪ੍ਰੋਗਰਾਮ ਆ ਈਵਨ ਇੰਸ਼ੋਰੈਂਸ, ਵਰਕਮੈਨ ਕੰਪ ਵਗੈਰਾ, ਉਹ ਸਟੇਟ ਰਨ ਹੈਗੇ ਆ। ਸਾਡੇ ਹੁਣ ਜਿੱਦਾਂ ਵਾਸ਼ਿੰਗਟਨ ਦੇ ਵਿੱਚ EMPLOYEES ਆ, ਆਪਾਂ ਜਿੱਦਾਂ ਹੁਣ ਕੈਲੀਫੋਰਨੀਆ 'ਚ ਖੁਦ ਡਾਇਰੈਕਟ ਇੰਸ਼ੋਰੈਂਸ ਆਪਣੀ ਪ੍ਰਾਈਵੇਟ ਬਾਏ ਕਰਦੇ ਆ ਉਹਨਾਂ ਦੇ, ਉੱਥੇ ਜਿਹੜੇ ਪ੍ਰੋਗਰਾਮ ਹੈਗੇ ਆ ਵਰਕਮੈਨ ਕੰਪ ਵਗੈਰਾ ਦੇ ਸਟੇਟ ਦੇ ਥਰੂ ਤੁਹਾਨੂੰ ਬਾਏ ਕਰਨੇ ਪੈਂਦੇ ਆ, ਠੀਕ ਆ। ਹੋਰ ਡਿਫਰੈਂਟ ਹਿਸਾਬ ਦੀਆਂ ਸਟੇਟ ਆ, ਪ੍ਰੋਗਰੈਸਿਵ ਲੋਕ ਹੈਗੇ ਆ, ਪੋਲਿਟਿਕਸ ਜਿਹੜੀਆਂ ਡਿਫਰੈਂਟ ਹੈਗੀਆਂ ਵਾ। ਉਹ ਸਟੇਟਸ ਨੇ ਜਿਹੜਾ ਸੂ ਕਰਤਾ, ਉਹ ਕਹਿੰਦੇ ਕਿ ਤੁਸੀਂ ਜਦੋਂ ਇਹਨੂੰ ਸਿਟੀਜ਼ਨਸ਼ਿਪ ਤੋਂ ਡ੍ਰੌਪ ਕਰਤਾ, ਇਹ ਜਿਹੜੇ ਜਵਾਕ ਜਿਹੜੇ ਪੈਦਾ ਹੋਏ ਆ ਇੰਨੇ ਸਾਰੇ, ਇਹ ਸਟੇਟਸ ਦੇ ਉੱਤੇ ਅਨਰੀਜ਼ਨੇਬਲ ਬਰਡਨ ਕਿ ਇਹਨਾਂ ਦੀ ਹੈਲਥ ਇੰਸ਼ੋਰੈਂਸ, ਇਹਨਾਂ ਦੀ ਐਜੂਕੇਸ਼ਨ, ਇਹ ਸਭ ਕੁਛ ਦੀ ਕਵਰੇਜ ਜਿਹੜੀ ਹੈਗੀ ਆ ਸਾਡੇ ਮੂਹਰੇ ਜਿਹੜੀ ਭਾਰ ਜਿਹੜਾ ਪੈ ਜਾਣਾ, ਠੀਕ ਆ। ਹੁਣ ਇੱਕ ਤਾਂ ਇਹ ਜਿਹੜਾ ਵਾਸ਼ਿੰਗਟਨ ਵਾਲਾ ਜਿਹੜਾ ਸੀਗਾ ਇਹ ਆਲਰੇਡੀ ਜਿਹੜਾ ਜੱਜ ਸਾਹਿਬ ਨੇ ਉਹ ਕਰਤਾ। ਹੁਣ ਇਹ ਤੋਂ ਇਲਾਵਾ ਹੋਰ ਸਟੇਟਸ ਦੇ ਵਿੱਚ ਵੀ ਜਿਹੜਾ ਇਹ ਚੱਲ ਰਿਹਾ, ਫਰਵਰੀ 5 ਨੂੰ ਇੱਕ ਹੀਅਰਿੰਗ ਜਿਹੜੀ ਆ ਰਹੀ ਆ, ਤੇ 1 ਫਰਵਰੀ 10 ਨੂੰ ਜਿਹੜੀ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ACLU ਨੇ ਜਿਹੜਾ ਨਿਊ ਹੈਂਪਸ਼ਰ ਦੇ ਵਿੱਚ ਕੇਸ ਕੀਤਾ, ਉਹਦੀ ਫਰਵਰੀ 10 ਨੂੰ ਹੀਅਰਿੰਗ ਆ ਰਹੀ ਆ। ਸੋ ਮਲਟੀਪਲ ਸਟੇਟਸ ਦੇ ਵਿੱਚ ਜਿਹੜੇ ਕੇਸ ਜਿਹੜੇ ਹੋਊਗੇ, ਠੀਕ ਹੈ। ਤੇ ਇਹਦੇ ਨਾਲ ਹੀ ਜਿਹੜਾ ਸੀਗਾ ਬਰਥ ਰਾਈਟ ਤੇ ਆਪਾਂ ਜੋ ਵੀ ਇਨਫੋਰਮੇਸ਼ਨ ਸਾਨੂੰ ਹੋਰ ਮਿਲੂਗੀ ਉਹ ਤੁਹਾਡੇ ਨਾਲ ਆਪਾਂ ਜਿਹੜਾ ਸਾਂਝੀ ਕਰਾਂਗੇ। ਕਾਫੀ ਇੰਪੋਰਟੈਂਟ ਜਿਹੜਾ ਇਹ ਟੌਪਿਕ ਜਿਹੜਾ ਰਹੂਗਾ ਅਗਲੇ 3-4 ਸਾਲ ਲਈ। ਬਿਲਕੁਲ
ਤੇ ਇੱਕ ਆ ਜਿਹੜਾ